कौन मैंने कहता कोई नहीं बाजी मैं ही कहता यार बटवा भी दे दे। उन्हें क्या क्यों कहता कहता मेरी है। अस्सलाम वालेकुम नाज़रीन, प्रोग्राम टी टाइम में खुश आमदीद। और अज दानिशबाज ਜਿਹੜੇ नहीं आए, दानिशबाज अब्बास ਦੇ ਭਰਾ ਦੀ ਸ਼ਾਦੀ ਸੀ ਤੇ ਅੱਜ ਉਹਨਾਂ ਦੀ ਉਹ ਸੀ ਕੋਈ 3 ਸ਼ਾਦੀਆਂ ਉਹਨਾਂ ਦੇ ਘਰ 'ਚ। 3 ਸ਼ਾਦੀਆਂ ਹਾਂਜੀ। 3 ਸ਼ਾਦੀਆਂ ਤੇ ਕਹਾਣੀਆਂ ਹੁੰਦੀਆਂ ਨਹੀਂ ਯਾਨੀ ਕਿ ਇੱਕ ਇਹਦੇ ਭਰਾ ਦੀ ਸ਼ਾਦੀ ਸੀ, ਇੱਕ ਇਹਦੇ ਚਾਚੇ ਦੀ ਕੁੜੀ ਦੀ ਸ਼ਾਦੀ ਸੀ, ਇੱਕ ਇਹਦੇ ਤਾਏ ਦੀ ਕੁੜੀ ਦੀ ਸ਼ਾਦੀ ਸੀ। ਤਿੰਨੇ ਸ਼ਾਦੀਆਂ ਇਕੱਠੀਆਂ ਹੋਈਆਂ। ਇੱਕ ਜਿਹੜੇ ਆਵਾਜ਼ ਦੇ ਅੱਬੂ ਨੇ ਨਾ, ਉਹਨਾਂ ਦੇ ਮੁੰਡੇ ਦੀ ਵੀ ਸ਼ਾਦੀ। ਹਾਂ 4 ਹੋ ਗਈਆਂ। ਇੱਕ ਅब्बास ਦੇ ਭਰਾ ਦੀ ਵੀ ਸੀ। ਆਹੋ ਇੱਕ ਆਵਾਜ਼ ਦੇ ਭਰਾ ਦੀ ਸੀ। ਚਲੋ ਜੀ, ਇਹ ਸ਼ਾਦੀਆਂ ਸੀ ਕਾਫੀ ਤੇ ਉਹ ਇਸ ਤੋਂ ਦੋਵੇਂ ਨਹੀਂ ਆਏ ਤੇ ਸਾਨੂੰ ਨਹੀਂ ਕਿਹਾ ਉਹਨਾਂ ਨੇ। ਸਾਨੂੰ ਕਿਹਾ ਉਹਨਾਂ ਨੇ? ਨਹੀਂ। ਤੈਨੂੰ ਕਿਹਾ? ਤੈਨੂੰ ਕਿਹਾ? ਮੈਨੂੰ ਕਿਹਾ ਸੀ। ਕੀ? ਮੈਨੂੰ ਇਹ ਕਿਹਾ ਸੀ ਕਿ ਆਪਾਂ ਨਾ ਮਹਿੰਦੀ ਤੇ ਇਕੱਠੇ ਹੋਣਾ ਵਾ ਤੇ ਬਸ। ਮਹਿੰਦੀ ਦੇ ਸਿਰਫ ਪਤਾ ਕੀ ਇੰਨੀ ਦੇਰ ਲਈ ਨਹੀਂ ਚਾਹੀਦਾ। ਕੱਲ ਮੈਨੂੰ ਇੱਕ ਉਹਨੇ ਉਸਤਾਦ ਜੀ ਇੱਕ ਹੋਰ ਗੱਲ ਕੀਤੀ ਸੀ ਮੇਰੇ ਨਾਲ ਪ੍ਰਾਈਵੇਟ, ਤੁਹਾਡੇ ਨਾਲ ਮੈਂ ਕੀਤੀ ਨਹੀਂ, ਕਰ ਦਿੰਦਾ। ਉਹਨੇ ਕਿਹਾ ਸੀ ਤੂੰ ਉਸਤਾਦ ਦੇ ਲਾਗੇ ਛਾਗੇ ਰਹਿਣਾ, ਬਹੁਤਾ ਬਹਿਣਾ ਉੱਠਦਾ ਤੇ ਮੈਂ ਉੱਥੋਂ ਰੋਟੀ ਘਲਾਉਣੀ ਆ ਤੇ ਜੇ ਸਲਾਮੀ ਉਸਤਾਦ ਦਾ ਦਿਲ ਕਰੇ ਤੂੰ ਲੈ ਕੇ ਆ ਜੀ, ਵਰਨਾ ਰੋਟੀ ਮੈਂ ਘਲਾਉਣ ਦੇਣੀ। ਤੂੰ ਕਿਵੇਂ ਉਸਤਾਦ ਨੂੰ ਸਲਾਮੀ ਦਾ ਕਿਹਾ ਸੀ? ਉਹਨੇ ਅੱਗੋਂ ਜਵਾਬੀ ਦੇ ਦਿੱਤੀ ਮੈਨੂੰ। ਲੇਕਿਨ ਨਾ ਉਹ ਵੀ ਇਹ ਵੀ ਗਿਲਾ ਕਰਨ ਡਿਆ ਸੀ ਮੇਰੇ ਨਾਲ। ਕੱਲ ਉਹਨੇ ਪ੍ਰਾਈਵੇਟ ਗੱਲ ਕੀਤੀ ਸੀ ਕਿ ਯਾਰ ਦੇਖ ਉਸਤਾਦ ਜੀ ਕਹਿੰਦੇ ਮੇਰੀ ਸ਼ਾਦੀ ਦੀ ਹਾਮੀ ਭਰਨ ਦੇ, ਉਸਤਾਦ ਜੀ ਦਾ ਕਹਿੰਦੇ ਰਾਈਟ ਬਣਦਾ ਸੀਗਾ ਕਿ ਮੇਰੇ ਭਰਾ ਦੀ ਸ਼ਾਦੀ ਦੀ ਵੀ ਹਾਮੀ ਭਰ ਦੇ। ਕਿਹੜਾ ਭਰਾ? ਆਵਾਜ਼ ਦੇ ਭਾਈ ਦੀ ਸ਼ਾਦੀ ਹੈ ਨਾ, ਬਰਾਤ ਸੀ ਕੀ। ਨਹੀਂ, ਮੈਨੂੰ ਉਹਨੇ ਇੰਨਾ ਕਿਹਾ ਸੀ ਕਿ ਭੈਣ ਤੁਸੀਂ ਨਾ ਆਉਣਾ ਵਾ। ਮੈਂ ਕਿਹਾ ਅੱਛਾ। ਤੇ ਫਿਰ ਉਹਨੇ ਮੈਨੂੰ ਕਿਹਾ ਹੀ ਨਹੀਂ। ਮੈਨੂੰ ਤਾਂ ਉਹਨੇ ਬੜਾ ਜ਼ੋਰ ਰੋਟੀ ਬਸ ਭੇਜਦੀ ਤੂੰ ਸਾਨੂੰ, ਅਸੀਂ ਨਹੀਂ ਆਉਣਾ, ਅਸੀਂ ਆਉਣਾ ਵੀ ਨਹੀਂ, ਰੋਟੀ ਭੇਜਦੀ। ਬੜਾ ਜ਼ੋਰ ਲਾਇਆ ਉਹਨਾਂ ਨੇ ਮੈਨੂੰ। ਜਿੱਥੇ ਉਸਤਾਦ ਜੀ ਜਾਣਾ ਨਹੀਂ ਉੱਥੇ ਰੋਟੀ ਤਾਂ ਮੰਗਾਓ। ਤੈਨੂੰ ਉਹਨਾਂ ਨੇ ਬੁਲਾਇਆ, ਵਿਆਹ ਤੇ ਨਹੀਂ ਸੀ ਉਹ, ਬਾਅਦ ਚ ਜਦੋਂ ਸਾਰਾ ਚੱਲ ਜਾਣਾ ਉਹਨਾਂ ਨੇ ਫਿਰ ਇੰਨਾ ਕੰਮ ਹੁੰਦਾ ਤੇ। ਲੇਕਿਨ ਸਾਡਾ ਹੋਰ ਕੈਟਾਗਰੀ ਹੈ, ਤੇਰੀ ਹੋਰ ਕੈਟਾਗਰੀ। ਸਹੀ ਗੱਲ ਸਹੀ ਸੀ। ਜਦੋਂ ਮੇਰਾ ਗਾਣਾ ਸੀ ਉੱਥੇ ਮਹਿੰਦੀ ਦੀ ਰਾਤ ਨੂੰ, ਮੈਂ ਤੁਹਾਡੇ ਨਾਲ ਨਿਕਲ ਗਿਆ, ਬੜਾ ਮਿਸ ਹੋਇਆ। ਤੇਰਾ ਗਾਣਾ ਨਹੀਂ ਸੀ, ਤੂੰ ਗਾਣਿਆਂ ਦਾ ਇੰਤਜ਼ਾਮ ਕਰਕੇ ਜਾਣਾ ਸੀ ਲੈ ਕੇ। ਮੈਂ ਉਹਦੇ ਐਜ਼ ਏ ਫਨਕਾਰ ਜਾਣਾ ਸੀ, ਮੈਂ ਡਾਂਸਰ ਸੀ ਉੱਥੇ। ਓਏ ਆਹੋ ਯਾਰ, ਡਾਂਸਰ ਇੱਕ ਡਾਂਸਰ ਹੁੰਦਾ, ਨਾਲ 3 ਡਾਂਸਰ ਵੀ ਤੇ ਹੁੰਦੇ ਨਾ। ਮੈਂ ਇਕੱਲੇ ਨੇ ਗਾਣਾ ਕਰਨਾ ਸੀ। ਉਹ ਜਿਹੜਾ ਮੁਝੇ 9 ਲੱਖਾਂ ਮੰਗਾ ਦੇ ਰਹੇ ਤੇ ਇੱਕ ਉਹ ਸੀ ਤੂੰ ਸੌਵੇਂ ਮਿੱਠੀ ਨੀਂਦਰ ਵੇ ਮੈਂ ਜਾਗਦੀ ਰਹਿ। 2 ਗਾਣੇ ਮੈਂ ਕਰਨੇ ਸੀ ਆਪਣੇ। ਪ੍ਰੋਕਸ ਵੀ ਮੈਂ ਲਿਆਂਦਾ ਸੀ ਗਾਣਿਆਂ ਦਾ। ਫਿਰ ਮੈਨੂੰ ਅਚਾਨਕ ਤੁਹਾਡਾ ਫੋਨ ਆ ਗਿਆ ਕਿ ਯਾਰ ਇੱਧਰ ਨੂੰ ਜਾਣਾ। ਮੈਂ ਉਹਨਾਂ ਨੂੰ ਮਿਸ ਕਰਤਾ। ਮੈਂ ਕਿਹਾ ਯਾਰ ਮੈਨੂੰ ਮਿਸ ਨਹੀਂ ਕੀਤਾ, ਤੇਲ ਮਹਿੰਗਾ ਹੋ ਗਿਆ, ਉਹਨਾਂ ਨੇ ਸੱਦਿਆ ਹੀ ਨਹੀਂਗਾ। ਮੂੰਹ 'ਚ ਤੇਲ ਪਾ ਕੇ ਨਹੀਂ ਹੋਊਗਾ। ਵੈਸੇ ਇੱਕ ਗੱਲ ਕਰਾਂ, ਕਿਸੇ ਦੇ ਘਰ ਸ਼ਾਦੀ ਸ਼ਗਨਾਂ ਦੇ ਟਾਈਮ ਆ ਗਾਣੇ ਨਹੀਂ ਕਰਨੇ ਚਾਹੀਦੇ। ਇਹ ਬੁਰੀ ਗੱਲ ਆ। ਤੁਸੀਂ ਕਿਸੇ ਦੇ ਘਰ ਜਾ ਕੇ ਗਾਣੇ ਕਰੋਗੇ, ਕੱਲ ਤੁਹਾਡੇ ਕੋਲ ਘਰ ਆ ਕੇ ਗਾਣੇ ਕਰੋ। ਇਹ ਇਦਾਂ ਨਹੀਂ ਗੱਲ ਹੁੰਦੀ। ਆਪਣੇ ਆਪਣੇ ਘਰ ਮੁਝੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਐਜ਼ ਏ ਫਨਕਾਰ ਕਿ ਭਾਈ ਨੂੰ। ਤੂੰ ਇਕੱਲੇ ਨੇ ਜਾਣਾ ਸੀ? ਮੈਂ ਤੁਹਾਨੂੰ ਸਾਰਿਆਂ ਨੂੰ ਛੱਡ ਕੇ ਚੱਲ। ਨਹੀਂ, ਤੂੰ ਉੱਥੇ ਇਕੱਲੇ ਨੇ ਜਾਣਾ ਸੀ, ਨਾਲ ਕੋਈ ਆਰਟਿਸਟ ਹੋਰ ਨਹੀਂ ਸੀ ਲੈ ਕੇ ਜਾਣਾ? ਨਹੀਂ, ਡੈਕ ਵਾਲਾ ਹੈਗਾ ਸੀ ਉਹਨਾਂ ਕੋਲ, ਸਾਊਂਡ ਵਾਲਾ। ਅੱਛਾ, ਡੈਕ ਵਾਲਾ ਉਹਨਾਂ ਕੋਲ ਸੀ? ਸਾਊਂਡ ਵਾਲਾ ਉਹਨਾਂ ਕੋਲ ਸੀ। ਉੱਥੇ ਪਲੇ ਕਰਕੇ ਤੂੰ ਸਿਰਫ ਨੱਚਣਾ ਸੀ? ਮੈਂ ਸਿਰਫ ਆਪਣਾ ਡਾਂਸ ਕਰਨਾ ਸੀ ਤੇ ਉਸ ਤੋਂ ਬਾਅਦ ਖਾਣਾ ਖਾਣਾ ਸੀ ਬਸ। ਤੇ ਸਲਾਮੀ? ਉਹ ਫਿਰ ਦੂਏ ਦਿਨ ਤੁਸੀਂ ਜਾਣਾ ਸੀ, ਤੁਹਾਡੇ ਨਾਲ ਜਾਣਾ ਸੀ। ਸਲਾਮੀ ਅਸੀਂ ਪਾਉਣੀ ਸੀ? ਸਲਾਮੀ ਤੁਸੀਂ ਪਾਉਣੀ ਹੈ। ਤੂੰ ਸਿਰਫ ਵਿਆਹ ਮੰਗਣਾ ਹੀ ਸੀ। ਨਹੀਂ, ਮੈਂ ਵਿਆਹ ਤੁਹਾਡਾ A to Z ਦੇਖਣਾ ਸੀ ਤੇ ਬਾਕੀ ਜਿੰਨਾ ਵੀ ਲੈਣ ਦੇਣ ਸੀ ਨਾ ਤੁਸੀਂ ਕਰਨਾ। ਠੀਕ ਹੋ ਗਿਆ। ਵੱਡਾ ਕੋਟ ਜਿਹੜਾ ਉਹ ਛਾਪਰਾਂ ਵਾਲੀ ਪਾਇਆ ਵੀ ਇਹਦੇ ਚ ਲੰਗਰ ਦਾ ਨਿਜ਼ਾਮ ਹੋ ਜਾਊ। ਭਾਈ ਕੀ ਗੱਲ ਹੋਈ ਤੁਹਾਨੂੰ? ਕੀ ਗੱਲ? ਤੈਨੂੰ ਕੀ ਗੱਲ ਹੋਈ? ਕੋਟ ਦੁਖਦਾ ਤੈਨੂੰ? ਤੈਨੂੰ ਕੀ ਇਹ ਲੜਦਾ ਪਿਆ? ਤੂੰ ਕਦੋਂ ਬੋਲਣ ਡਿਆ? ਇਹ ਕਿਹੜਾ ਉਹ ਹਾਈ ਕੋਰਟ ਵਾਲਾ ਵਾ? ਸ਼ੁਰੂ ਫੇਰ ਉਹੀ ਤੂੰ ਕੋਟ ਅਬਦੁਲ ਮਾਲਕ ਪਾ ਲਿਆ ਵੀ ਏਡਾ ਤੈਨੂੰ ਆਟੀਟਿਊਡ ਚੜ ਗਿਆ। ਖਿੱਚ ਗਿਆ ਤੂੰ ਪਾਉਣਾ ਸੀ। ਅੱਲਾ ਤੂੰ ਖਿੱਚ ਗਿਆ, ਮੈਂ ਪਾਉਣਾ ਸੀ। ਮੈਂ ਕਿਹੜਾ ਕੋਈ ਇੱਥੇ ਡੀਸੀ ਝੰਗ ਲੱਗਾ ਮੈਂ ਤੇਰੇ ਨਾਲ ਗੱਲ ਕਰਨ ਡਿਆ ਵਾ। ਤੈਨੂੰ ਕੀ ਗੱਲ ਮਾਰਿਆ ਨੇ? ਨਹੀਂ ਉਸਤਾਦ ਜੀ, ਇਹਨੇ ਕਹਿੰਦਾ ਤੂੰ ਮੇਰੇ ਨਾਲ ਬਦਤਮੀਜ਼ੀ ਬੜੀ ਕੀਤੀ ਸੋਚ। ਇਹਨਾਂ ਦੇ ਨਾਲ ਇੱਕ ਕੰਮ ਹੋਇਆ ਕੱਲ। ਅਸੀਂ ਗਏ ਸੀ ਨਾ ਸਾਰੇ ਉਹਨੂੰ, ਰਜ਼ਾ ਨੂੰ ਮਿਲਣ। ਅੱਛਾ। ਤੇ ਹੁਣ ਅਸੀਂ ਉਹਦੇ ਕੋਲ ਰਹੇ ਆ ਤੇ ਉਹ ਘਰ ਸੀ ਕੋਈ ਉਹਦਾ ਸਿਸਟਮ ਕੋਈ ਜਿਹੜਾ ਸੀ ਤੇ ਮੈਂ ਐਜ਼ ਅ ਮਹਿਮਾਨ। ਉਹਨਾਂ ਨੇ ਨਾ ਹੁਣ ਇੱਕ ਤੋਤਾ ਰੱਖਿਆ ਹੈ। ਇਹ ਅੰਦਰ ਗੱਲ ਤੂੰ ਜ਼ਿਹਨ 'ਚ ਰੱਖਣੀ ਹੈ। ਉਹਨਾਂ ਨੇ ਇੱਕ ਤੋਤਾ ਰੱਖਿਆ ਤੇ ਉਹ ਪਹਿਲੇ ਨਹੀਂ ਬੋਲਿਆ, ਚੁੱਪ। ਰਾਤ ਵੀ ਗੱਪਾਂ ਛੱਪਾਂ ਮਾਰਦੇ ਰਹੇ। ਮੈਂ ਅਲੱਗਾ ਕਮਰੇ 'ਚ ਜਾ ਕੇ ਸੌਂ ਗਿਆ। ਇਹ ਕਰੈਕਟਰ ਨਾ ਕਿਤੇ ਸੁਬਾਹ 5-6 ਵਜੇ, ਘਰ ਜ਼ਰਾ ਅੱਛਾ ਸੀ ਮਾਹੌਲ, ਇਹਨਾਂ ਨੇ ਕਿਤੇ ਵਾਸ਼ਰੂਮ ਜਾਣਾ ਸੀ ਤੇ ਹੁਣ ਵਾਸ਼ਰੂਮ ਕਮਰੇ ਦੇ ਅੰਦਰ ਆ, ਲੇਕਿਨ ਉਹ ਐਡਾ ਫੈਂਸੀ ਅੱਗੇ ਪਰਦਾ ਲੱਗਾ ਕਿ ਇਹਨਾਂ ਦਾ ਸੋਚ ਵੀ ਨਹੀਂ ਗਈ ਕਿ ਇਹ ਵਾਸ਼ਰੂਮ ਦਾ ਪਰਦਾ।
ਵੀ ਦਿਲ ਕਰੇ ਮੈਂ 60,000 ਪਹਿਲਾਂ ਸਿਰਫ ਪਰਦਾ ਹੀ ਲੱਗਾ ਵਾਸ਼ਰੂਮ ਤੇ। ਇਹ ਪਰਦਾ ਹੀ ਨਹੀਂ ਇੰਜ ਕੀਤਾ ਇਹਨਾਂ ਨੇ, ਕਿਉਂਕਿ ਇਹਨਾਂ ਦੇ ਦਿਲ 'ਚ ਸੀ ਕਿ ਇਸ ਪਰਦੇ ਤੇ ਪਿੱਛੇ ਤਾਂ ਵਾਸ਼ਰੂਮ ਹੋ ਹੀ ਨਹੀਂ ਸਕਦਾ। ਪਰਦੇ ਕੇ ਪਿੱਛੇ ਕੀ ਸਮਝ ਆ ਰਹੀ? ਅੱਛਾ ਵਾਸ਼ਰੂਮ ਇਹਨਾਂ ਨੇ ਕਿਹਾ ਇਹਦੇ ਪਿੱਛੇ ਕੋਈ ਬਾਰੀ, ਕੋਈ ਲੋਕੇਸ਼ਨ ਖੁੱਲੇਗੀ। ਆਹੋ ਇਹਨਾਂ ਨੇ ਪਰਦਾ ਹੀ ਨਹੀਂ ਇੰਜ ਕੀਤਾ ਤੇ ਉਹਦੇ ਪਿੱਛੇ ਦਰਵਾਜ਼ਾ ਸੀ। ਠੀਕ ਆ। ਠੀਕ ਹੋ ਤੇ ਮੈਂ ਤਾਂ ਕਿਹਾ ਸ਼ੁਕਰ ਕਰੋ ਤੁਸੀਂ ਅਗਰ ਪਰਦਾ ਇੰਜ ਕਰ ਵੀ ਲੈਂਦੇ, ਤੁਸੀਂ ਵਾਸ਼ਰੂਮ ਜਦੋਂ ਖੋਲਣਾ ਸੀ ਤੁਸੀਂ ਕਹਿੰਦੇ ਨਹੀਂ ਯਾਰ ਇਹ ਗੰਦਾ ਹੋ ਜਾਣਾ। ਸਮਝ ਆ ਰਹੀ ਨਾ? ਸਹੀ ਗੱਲ। ਅੱਛਾ ਤੇ ਕੀ ਬਣਿਆ ਤੇ ਜੀ? ਇਹ ਹੁਣ ਅਗਲੀ ਗੱਲ ਸੁਣ, ਇਹ ਹੁਣ ਇਹਨਾਂ ਦੇ ਦਿਲ 'ਚ ਕਿ ਬਾਹਰ ਕਿਤੇ ਜਾਈਏ, ਯਾਨੀ ਸੇਮ ਟੈਪ 'ਚ ਤੇ ਬਾਹਰ ਕੋ ਵਾਸ਼ਰੂਮ ਹੁੰਦਾ ਜਿਹੜਾ ਜਰਨਲ ਜਿਹਾ ਇੱਕ ਬਣਿਆ ਹੁੰਦਾ ਤੇ ਉੱਥੇ ਜਾਈਏ। ਇਹ ਦੋਵੇਂ ਉੱਠੇ ਨੇ ਤੇ ਮੈਨੂੰ ਇਹਨਾਂ ਦੀਆਂ ਹਲਕੀਆਂ ਹਲਕੀਆਂ ਆਵਾਜ਼ਾਂ ਆ ਰਹੀਆਂ ਨੇ ਤੇ ਮੈਂ ਕਿਹਾ ਯਾਰ ਇਹ ਹਾਲੇ ਤੱਕ ਨਹੀਂ, ਤੇ ਕਦੀ ਰੁਕ ਜਾਣ ਕਦੀ ਬੋਲ ਪੈਣ। ਉਹ ਜਨਾਬ ਜੀ ਇਹ ਨਾ ਹੁਣ ਇਹ ਗਿਆ ਕਰੈਕਟਰ ਪਹਿਲੇ ਬਾਹਰ, ਇਹਨੂੰ ਭੇਜਿਆ ਜਾਂ ਲੱਭ ਕੇ ਆ ਤੇ ਤੋਤੇ ਦੀ ਆਵਾਜ਼ ਕੀ ਆਈ ਹੈ, ਇਹ ਬਾਹਰ ਗਿਆ ਤੇ ਤੋਤਾ ਟੱਕਿਆ ਵੀ ਆ, ਨਜ਼ਰ ਵੀ ਨਹੀਂ ਆ ਰਿਹਾ ਤੇ ਉਹ ਚੀਂਚਾਂ ਵੀ ਨਹੀਂ ਕਰ ਰਿਹਾ। ਇਹ ਬਾਹਰ ਗਿਆ ਤੇ ਇੰਜ ਕਰਕੇ ਬਾਹਰ ਗਿਆ ਤੇ ਡਰੇ ਵੀ ਨੇ ਕਿ ਬਾਹਰ ਕੋਈ ਫੀਮੇਲ ਜਾਂ ਕੋਈ ਐਸਾ। ਤੇ ਤੋਤਾ ਕਹਿੰਦਾ ਕੌਣ? ਅੱਲਾ ਦੀ ਕਸਮ ਉਹਨੇ ਸਿੱਖਿਆ ਸੀ। ਉਹ ਬੂਆ ਸ਼ੂਆ ਕਿਤੇ ਘਰ ਦੇ ਪੁੱਛਦੇ ਹੋਣੇ ਇਹਨਾਂ ਨੂੰ, ਦਰਵਾਜ਼ਾ ਖੜਕਦਾ ਤੇ ਉਹ ਕਹਿੰਦਾ ਕੌਣ? ਉਹਨੇ ਕਿਹਾ ਕੌਣ, ਤੇ ਆਵਾਜ਼ ਇਦਾਂ ਦੀ ਕਿ ਜੈਨੂਇਨ ਬੰਦੇ ਦੀ ਆਵਾਜ਼, ਕੁੜੀਆਂ ਵਰਗੀ ਸਾਰੀ। ਕੁੜੀਆਂ ਵਰਗੀ। ਤੇ ਇਮਲੀ ਕਹਿੰਦਾ ਓਏ ਲੇਡੀਜ਼ ਆ ਜਾ, ਲੇਡੀਜ਼ ਆ ਜਾ। ਤੇ ਇਹ ਵਾਪਸ ਆ ਗਏ। ਅਗਲੀ ਗੱਲ ਸੁਣ, ਅਗਲੀ ਗੱਲ ਜਿਹੜੀ ਮਜ਼ੇ ਦੀ ਗੱਲ ਆ, ਇਹਨਾਂ ਨੇ ਕਿੰਨੀ ਦੇਰ ਦੇਖਿਆ ਵੀ ਕੋਈ ਖੜਾਕ ਖੜੂਕ ਵੀ ਨਹੀਂ ਹੋ ਰਿਹਾ, ਕੁਝ ਵੀ ਨਹੀਂ ਰਿਹਾ, ਕਿ ਮੇਰਾ ਖਿਆਲ ਕੋਈ ਹੋਰ ਹੋਏਗਾ ਜਾਂ ਕੋਈ ਚਲੇ ਗਏ ਹੋਣਗੇ। ਇਹ ਫਿਰ ਕਿਤੇ 15-20 ਮਿੰਟ ਬਾਅਦ ਨਾ ਉਧਰੋਂ ਇਹਨਾਂ ਦੀ ਬੱਸ ਹੋਈ ਵਾਸ਼ਰੂਮ ਦਾ ਕਰਕੇ ਨਾ, ਇਹ ਬਾਹਰ ਗਿਆ ਇਮਲੀ, ਮੈਂ ਗਿਆ ਸੀ ਤਾਂ ਨਹੀਂ ਬਾਅਦ ਚ ਇਮਲੀ ਗਿਆ ਬਾਹਰ ਤੇ ਕੋਈ ਨਹੀਂ, ਤੇ ਤੋਤਾ ਕਹਿੰਦਾ ਕੌਣ? ਇਮਲੀ ਕਹਿੰਦਾ ਕੋਈ ਨਹੀਂ ਬਾਜੀ ਮੈਂ ਹੀ। ਕੱਲਾ ਹੀ ਯਾਰ ਫਰੀਦ ਉਸ ਤੋਤੇ ਦੀ ਆਵਾਜ਼ ਇਦਾਂ ਜਿੱਦਾਂ ਕੋਈ ਲੇਡੀਜ਼ ਘਰ ਚ ਘਬਰਾ ਗਿਆ। ਤੋਤੇ ਨੇ ਪਿੰਜਰੇ 'ਚ ਕਿਹਾ ਕੌਣ? ਕਹਿੰਦਾ ਕਿਚਨ ਮੈਂ ਕਹਿੰਦਾ ਕੋਈ ਨਹੀਂ ਬਾਜੀ ਮੈਂ ਹੀ ਹਾਂ। ਉੱਥੇ ਕੋਈ ਵੀ ਨਹੀਂ। ਪਰ ਜਦੋਂ ਅਸੀਂ ਕਮਰੇ ਚੋਂ ਬਾਹਰ ਨਿਕਲ ਤੇ ਇੰਨਾ ਕਿ ਮੈਂ ਅੱਗੇ ਤੋਰਿਆ, ਮੈਂ ਕਿਹਾ ਜਾ ਦੇਖ ਕੇ ਤਾਂ ਇਹਨੇ ਭਾਵੇਂ ਥੋੜਾ ਜਿਹਾ ਬਾਹਰ ਨਿਕਲਾ ਆਵਾਜ਼ ਇਹਨੇ ਜਦੋਂ ਕੌਣ, ਮੈਂ ਕਿਹਾ ਲੇਡੀਜ਼ ਆ ਅੰਦਰ ਨੂੰ। ਉਹ ਮੇਰੇ ਮੌਲਾ ਬਹੁਤ ਚੇਦਾ ਆਇਆ। ਫੇਰ ਜਾ ਕੇ ਅਬਦੁੱਲਾ ਭਾਈ ਨੂੰ ਜਾਂ ਭਾਈ ਨੂੰ ਅੱਛਾ ਹੁਣ ਇਹਨਾਂ ਦੀ ਰਾਤ ਕੀ ਬਹਿਸ ਹੋ ਰਹੀ ਹੈ। ਜਦੋਂ ਮੈਂ ਉੱਠ ਕੇ ਗਿਆ ਨਾ ਅੱਧੇ ਘੰਟੇ ਬਾਅਦ ਇਹਨਾਂ ਦੀ ਮੈਨੂੰ ਲੜਾਈ ਦੀ ਆਵਾਜ਼ ਆਈ ਚੰਗੀ ਭਲੀ। ਮੈਂ ਗਿਆ ਤੇ ਮੈਂ ਕਿਹਾ ਕੀ ਹੋਇਆ? ਤੇ ਹੁਣ ਇਹ ਮੈਨੂੰ ਕਹਿ ਰਿਹਾ ਉਸਤਾਦ ਜੀ ਇਹ ਖਰਾਟੇ ਬਹੁਤ ਬੁਰੇ ਮਾਰ ਰਿਹਾ। ਤੇ ਇਹਨੂੰ ਮੈਂ ਉੱਠਿਆ ਤੇ ਮੈਂ ਕਿਹਾ ਇਮਲੀ ਤੂੰ ਖਰਾਟੇ ਮਾਰ ਰਿਹਾ? ਕਹਿੰਦਾ ਉਸਤਾਦ ਜੀ ਹਰਾਮ ਜ਼ਿਆਦਾ ਹੋਵੇ ਜਿਹਨੂੰ ਆਵਾਜ਼ ਆਈ ਹੋਵੇ ਖਰਾਟਿਆਂ ਦੀ, ਮੈਨੂੰ ਨਹੀਂ ਆਈ। ਯਾਰ ਮੈਂ ਸੁੱਤਾ। ਇਹ ਕਹਿੰਦਾ ਬਕਵਾਸ ਕਰ ਰਿਹਾ। ਮੈਂ ਕਿਹਾ ਕੀ ਮਤਲਬ? ਕਹਿੰਦਾ ਉਸਤਾਦ ਜੀ ਮੈਂ ਖਰਾਟੇ ਮਾਰ ਰਿਹਾ, ਮੈਨੂੰ ਨਹੀਂ ਪਤਾ ਲੱਗਣ ਦਿਆ ਇਹ ਵੀ ਨਜਾਇਜ਼ ਕਿ ਜਿਹਨੇ ਖਰਾਟੇ ਮਾਰੇ। ਮੈਂ ਕਿਹਾ ਯਾਰ ਤੈਨੂੰ ਖਰਾਟਿਆਂ ਦੀ ਆਵਾਜ਼ ਤੈਨੂੰ ਕਿੱਦਾਂ ਆਉਣੀ? ਕਹਿੰਦਾ ਮੇਰੇ ਖਰਾਟੇ ਮੇਰੀ ਆਵਾਜ਼ ਆ। ਅੱਛਾ ਜੇ ਮੈਂ ਖਰਾਟੇ ਮਾਰ ਰਿਹਾ ਮੇਰੀ ਨਹੀਂ ਅੱਖ ਖੁੱਲ ਰਹੀ ਉਹਨਾਂ ਦੇ ਨਾਲ, ਇਹ ਇਕੱਲੇ ਦੀ ਜਾਗੀ ਜਾ ਰਿਹਾ, ਇਹ ਝੂਠ ਬੋਲ ਰਿਹਾ, ਮੈਂ ਖਰਾਟੇ ਨਹੀਂ ਮਾਰਦਾ। ਮੈਂ ਕਿਹਾ ਇਮਲੀ ਯਾਰ ਖਰਾਟਿਆਂ ਦਾ। ਅੱਛਾ ਉਹਨਾਂ ਨੂੰ ਇਹ ਅੱਗੋਂ ਕਰ ਗਿਆ ਤੇ ਉਹ ਇਮਲੀ ਕਰ ਰਿਹਾ। ਮੈਂ ਕਹਿੰਦਾ ਤੂੰ ਖਰਾਟੇ ਮਾਰ ਰਿਹਾ। ਉਹ ਮੈਂ ਛੱਡਵਾ ਮਾਰਤਾ ਤੇਰੇ। ਕਹਿੰਦਾ ਦੇਖੋ ਭਾਜੀ ਇਹ ਹੁਣ ਖਰਾਟੇ ਕਹਿੰਦਾ ਕਮਸਾਲ ਉੱਥੇ ਬੰਦਾ ਸੁੱਤਾ ਤੇ ਇਹ ਮੈਂ ਇੱਥੇ ਪਿਆ ਤੇ ਮੈਨੂੰ ਨੀਂਦ ਨਹੀਂ ਆ ਰਹੀ। ਮੇਰੇ ਤੇ ਕਹਿੰਦਾ 4 ਇੰਚ ਦਾ ਫਾਸਲਾ ਵਾ ਤੇ ਮੈਨੂੰ ਕੁਛ ਆਵਾਜ਼ ਨਹੀਂ ਆ ਰਹੀ, ਇਹਨੂੰ ਆ ਰਹੀ ਹੈ। ਮੇਰੇ ਖਰਾਟੇ ਮੈਨੂੰ ਨਹੀਂ ਪਤਾ। ਇਹ ਝੂਠ ਆ ਕਹਿੰਦਾ ਉਸਤਾਦ ਜੀ। ਉਹ ਫਿੱਟੇ ਮੂੰਹ ਮੈਂ ਗਿਆ ਤੇਰਾ। ਸ਼ੀਸ਼ੇ ਦਾ ਗਲਾਸ ਤੋੜਤਾ ਇਹਨੇ, ਕਹਿੰਦਾ ਆਹ ਗਲਾਸ ਆ ਦੇਖ ਆ ਡਿੱਗਿਆ, ਆਵਾਜ਼ ਆਈ। ਖਰਾਟੇ ਦੀ ਤਾਂ ਮੈਨੂੰ ਆਉਂਦੀ ਨਹੀਂ, ਇਹਦੀ ਤਾਂ ਆ ਗਈ। ਆਹੋ ਬੇਟਾ ਇਹ ਭਲਾ ਕਿੰਨੇ ਦਾ? ਅਸੀਂ ਨਾ ਬਾਹਰ ਨਿਕਲੇ ਉਸਤਾਦ ਜੀ, ਜਿੱਥੇ ਤੁਸੀਂ ਬੈਠੇ ਨਾ ਅੰਦਰ ਹੋਟਲ 'ਚ, ਅਸੀਂ ਬਾਹਰ ਨਿਕਲੇ ਤੇ ਬਾਹਰ ਗੱਡੀ ਏਦਾਂ ਦੀ ਖੜੀ ਕਿ ਮੈਂ ਫਿਲਮਾਂ 'ਚ ਦੇਖੀ ਓਡੀ ਉਸਤਾਦ ਜੀ ਜਿਹਨਾਂ ਤੁਸੀਂ ਤਸਵੀਰਾਂ ਕਰੈਕਟਰ ਖਿਚਾਉਂਦੇ ਸੀ। ਕਿਹੜੀ? ਹੁਣ ਨਾ ਇਹ ਮੈਨੂੰ ਕੀ ਕਹਿ ਰਿਹਾ? ਹਾਂ ਸਾਹਿਬ। ਮੈਂ ਕਿਹਾ ਕੀ ਆ? ਯਾਰ ਇੱਕ ਤਸਵੀਰ ਹੈ ਤੇ ਗੱਡੀ ਦੇ ਨਾਲ ਮੇਰੀ ਖਿੱਚ। ਨਹੀਂ ਮੈਂ ਤਾਂ ਦੱਸਦਾ ਜਿਹਨਾਂ ਦੀ ਗੱਡੀ ਸੀ ਨਾ, ਉਹ ਮੈਨੂੰ ਉਹਨਾਂ ਨੇ ਦੇਖਿਆ ਜੌਨੀ ਬਾਈ ਜੱਪੀਆਂ ਜੱਪੀਆਂ ਤੇ ਦਰਵਾਜ਼ਾ ਨੇ ਖੋਲ੍ਹਿਆ, ਕਹਿੰਦਾ ਜਾਨੀ ਬਾਈ ਇੱਥੇ ਖੜੇ ਹੋ ਗਏ। ਓਡੀ ਸੀ ਕੋਈ ਲੇਟੈਸਟ ਮਾਡਲ ਤੇ ਮੈਂ ਉੱਥੇ ਖੜਾ ਹੋਇਆ ਤੇ ਉਹਨੇ ਦਰਵਾਜ਼ੇ ਵੱਲ ਕੀਤਾ ਤੇ ਆਪ ਨਾਲ ਤੇ ਮੈਂ ਜੀ ਤਸਵੀਰਾਂ ਖਿਚਾ ਲਈਆਂ। ਹੁਣ ਤਸਵੀਰਾਂ ਖਿੱਚੀ ਗਈਆਂ ਬੜਾ ਪਿਆਰ ਨਾਲ। ਉਹਨੇ ਕਿਹਾ ਜੌਨੀ ਬਾਈ ਥੈਂਕ ਯੂ ਇਹ ਉਹ ਫਲਾਂਟਿੰਗ। ਚਲੇ ਗਏ। ਹੁਣ ਮੈਨੂੰ ਨਹੀਂ ਪਤਾ ਪਿੱਛੇ ਕੀ ਹੋ ਰਿਹਾ, ਪਿੱਛੇ ਕਿਤੇ ਇਹ ਆਇਆ ਹੈ। ਇਹਨੇ ਨੂੰ ਕਿਹਾ ਯਾਰ ਇੱਥੇ ਇੱਕ ਮੇਰੀ ਵੀ ਖਿੱਚੀ ਜ਼ਰਾ ਇੰਜ ਕਰਦੇ, ਤੇ ਉਹਨੇ ਨੂੰ ਇੱਥੋਂ ਪੜਿਆ। ਉਹਨੇ ਕਿਹਾ ਓਏ ਚੱਲ। ਅੱਛਾ ਉਸਤਾਦ ਜੀ ਉਹਨਾਂ ਦੀ ਹੈ ਵੀ ਨਹੀਂ ਸੀ, ਦੱਸਿਓ। ਨਹੀਂ ਉਹਨਾਂ ਦੀ ਸੀ। ਉਹਨੇ ਲੌਕ ਖੋਲ ਕੇ ਦਰਵਾਜ਼ਾ ਖੋਲਿਆ, ਦਰਵਾਜ਼ਾ ਖੋਲ ਕੇ ਮੈਂ ਕਰਾਂ। ਨਹੀਂ ਉਹ ਹੋਰ ਕਰੈਕਟਰ ਸੀਗੇ ਜਿਹੜੇ ਉੱਥੇ ਇਹਨੂੰ 2 ਲੋਰੀ ਕੰਮ ਲਾ ਕੇ ਗਏ ਲੈਦਾ। ਕੀ ਉਹ ਪਤਾ ਨਹੀਂ ਕੌਣ ਕਰੈਕਟਰ ਸੀ, ਇੱਧਰਲੀ ਸਾਈਡ ਤੋਂ ਕਿਤੇ ਤੁਰੇ ਆਉਣ ਨੇ ਤੇ ਇਹ ਮੈਨੂੰ ਕਹਿੰਦਾ ਮੇਰੀ ਤਸਵੀਰ ਹੈ ਨਾ ਇਸ ਗੱਡੀ ਨਾਲ ਵੀ ਖਿੱਚ।
ਇਹਨੇ ਮੈਨੂੰ ਮੋਬਾਈਲ ਫੜਾਇਆ ਹੀ ਆ ਤੇ ਮੈਂ ਤਸਵੀਰਾਂ ਵਾਲੇ ਖਿੱਚਣ ਹੀ ਲੱਗਾ ਜੀ ਤੇ ਉਹ ਉੱਤੋਂ ਆ ਗਿਆ, ਹੈਲੋ ਕਿਹਦੇ ਕੋਲ ਪੁੱਛ ਕੇ ਖਿੱਚਣ ਲੈ ਆਏ ਹੋਗੇ ਉਹ। ਮੈਂ ਕਿਹਾ ਭਾਈ ਨੇ ਹਾਲੇ ਤੱਕ ਖਿੱਚੀ ਹੀ ਨਹੀਂ, ਇਹ ਖਿੱਚਣੀ ਵੀ ਨਹੀਂ। ਮੈਂ ਕਿਹਾ ਭਾਈ ਨਾ ਇਹ ਬੰਦੇ ਨੇ ਖਿੱਚਣੀ, ਇਹਨੂੰ ਉਹਨਾਂ ਨੇ ਕਿਹਾ ਓਏ ਐਨ ਹੋ ਤਸਵੀਰ ਨਹੀਂ ਖਿੱਚਣੀ, ਚੱਲ ਸ਼ਾਬਾਸ਼। ਇਹਨੂੰ ਕਹਿ ਕੇ ਤੇ ਆਪ ਵੀ ਚਲੇ ਗਏ ਨੇ। ਤੇ ਮੈਨੂੰ ਕੀ ਕਹਿ ਰਿਹਾ, ਯਾਰ ਇਹਨਾਂ ਦੀ ਸੀ ਕਿ ਕਿਸੇ ਹੋਰ ਦੀ ਸੀ? ਮੈਂ ਉਹਨੂੰ ਕਿਹਾ, ਮੈਂ ਕਿਹਾ ਸੌਰੀ ਭਾਈ ਨੂੰ ਗਲਤੀ ਹੋ ਗਈ ਯਾਰ, ਕੀ ਹੋਇਆ? ਕਹਿੰਦਾ ਇਜਾਜ਼ਤ ਲਈਦੀ ਹੁੰਦੀ ਆ, ਪਹਿਲੇ ਪਤਾ ਕਰੋ ਕਿ ਗੱਡੀ ਦਾ ਮਾਲਕ ਕੌਣ ਹੈ ਇਹ। ਮੈਂ ਕਿਹਾ ਅੱਛਾ ਭਾਈ ਨਾਲ ਗਲਤੀ ਹੋ ਗਈ ਸਰ, ਨਹੀਂ ਖਿੱਚਦੇ। ਠੀਕ ਹੈ, ਕਹਿੰਦਾ ਪਰੇ ਚਲ ਗਿਆ। 15 ਕੁ ਮਿੰਟ ਬਾਅਦ ਮਹਿਰਾਨ ਲੈ ਕੇ ਤੇ ਐਡ ਨੂੰ ਚਲ ਗਏ। ਉਹਨਾਂ ਦੀ ਹੈ ਵੀ ਨਹੀਂ ਸੀ। ਨਹੀਂ ਤੇ 18-20 ਲੱਖ ਦੀ ਗੱਡੀ ਉਹਦੇ 'ਚ ਕੀ ਅੱਲਾ ਕਰ। ਉਸਤਾਦ ਜੀ ਮੈਂ ਇੱਕ ਗੱਲ ਕਰਨੀ ਸੀ। ਕਰ ਲਾ ਉਸਤਾਦ ਜੀ ਮੈਂ ਵੀ ਗੱਡੀ ਇੱਕ ਲੈਣੀ ਹੈਗੀ ਹੈ। ਜਿਹਦੇ ਥੱਲੇ ਆਉਣਾ ਆ ਵੇਖਿਆ ਨਾ ਯਾਰ ਨਾ, ਮੈਂ ਇੱਕ ਗੱਡੀ ਲੈਣੀ ਹੈ। ਜੇ ਕਿਸੇ ਨੇ ਗੱਡੀ ਓਡੀ ਵੇਚਣੀ ਹੋਵੇ ਤੇ ਉਹ ਕਿੱਡੀ? ਹੈ ਕਿੱਡੀ ਓਡੀ? ਓਡੀ ਕਿੱਡੀ ਯਾਰ? ਓਡੀ ਠੀਕ ਹੈ। ਓਡੇ ਯਾਨੀ ਕਿ ਜਿੱਥੇ ਪੇਟੀ ਵੀ ਪੂਰੀ ਆ ਜਾਏ, ਘਰ ਦਾ ਸਮਾਨ ਵੀ ਇੱਧਰ ਉੱਧਰ ਭੇਜਣਾ ਨਾ, ਜਿਹਦੇ ਉੱਪਰ ਪੇਟੀ ਫਰਨੀਚਰ 3-4 ਫੇਰਿਆ। ਸਹਿ ਦੱਸ ਨਾ, ਓਡੀ ਕਿੱਡੀ ਕਿੱਡੀ ਮੈਨੂੰ ਦੱਸ ਨਾ, ਤੂੰ ਕਹ ਐਡੀ ਐਡੀ ਵੱਡੀ ਜਿਹੜੀ ਗੱਡੀ ਹੁੰਦੀ ਓਡੀ, ਜਿੰਨਾ ਖੱਚਰ ਬੰਨੀ ਹੁੰਦੀ ਓਡੀ। ਆਹੋ ਅੱਛਾ ਓਡੀ ਦੇ ਸਪੈਲਿੰਗ ਦੱਸ ਦੇ। OUDDI। ਇਹ ਤਾਂ ਡੋਡੀ ਬਣ ਗਿਆ। ਥੋੜੀ ਓਏ ਮੈਂ ਤੇਰੇ ਓਡੀ ਹੱਥ ਲਾਉਣਾ ਜਾਣਦੇ। ਨਹੀਂ ਉਸਤਾਦ ਜੀ ਮੈਂ ਨਾ ਗੱਡੀ ਲੈਣੀ ਹੈਗੀ ਸੱਚੀ ਮੁੱਚੀ, ਕੋਈ ਓਡੀ ਦੇ ਨੂੰ ਫੋਰਚੂਨਰ ਜਾਂ ਮਹਿਰਾਨ। ਯਾਰ ਮੈਂ ਸਾਡੇ ਦਾ ਸਾਡਾ ਰਜ਼ਾਬਾਦ ਘਰ ਹੁੰਦਾ ਸੀ, ਉਸ ਗਲੀ 'ਚ ਨਾ ਇੱਕ ਗੱਡੀ ਖੜੀ ਹੁੰਦੀ ਸੀ, ਮਹਿਰਾਨ ਤੋਂ ਵੀ ਕਿਤੇ ਮਹਿਰਾਨ ਪਰੇਸ਼ਾਨ, ਉਸ ਤੋਂ ਵੀ ਕੋਈ ਪਤਾ ਨਹੀਂ ਕਿਹੜੀ ਸੀ। ਤੇ ਯਾਰ ਕੰਨਾਂ ਦੇ ਨਹੀਂ ਰੰਗ ਹੋਇਆ, ਕੰਨਾਂ ਦੇ ਰੰਗ ਹੋਇਆ, ਇਹ ਜ਼ਿਆਦਾ ਸਹੀ ਆ। ਗੱਡੀ ਤੇ ਕਲੀ ਹੋਈ ਸੀ, ਮਤਲਬ ਕਿ ਤੂੰ ਉਹਦੇ ਨਾਲੋਂ ਲੱਗਾ ਤੇ ਤੇਰਾ ਸਾਰਾ ਸੂਟ ਉਹਨੇ ਕਲੀ ਨਾ ਪਰ ਇੰਜ ਟਾਈਪ ਦੀ ਆਪੇ ਹੀ ਉਹ ਕਰ ਲੈਂਦਾ ਸੀ ਕੁਛ। ਆਹੋ ਡਿਸਟੈਂਪਰ ਮੈਂ ਤੈਨੂੰ ਕਿਹਾ ਬਹੁਤ ਆਲਾ ਹੁੰਦਾ ਵਾ। ਕੱਚੀ ਗੱਡੀ ਦਾ ਰੰਗ ਯਾਰ ਉਹਨੇ ਮੀਆਂ ਬੀਵੀ ਸੀ ਤੇ ਕੋਈ ਸਾਈਕੋ ਟਾਈਪ ਕਰੈਕਟਰ ਸੀ, ਜਿੱਦਾਂ ਕਈਆਂ ਨੇ ਵੈਸਪੇ ਨਹੀਂ ਰੱਖੇ ਹੁੰਦੇ ਬਹੁਤ ਲਾਡ ਪਿਆਰ ਨਾਲ, ਉਹਨਾਂ ਦਾ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕਿੱਦਾਂ ਸਟਾਰਟ ਹੋਣਾ। ਤੂੰ ਵੈਸਪਾ ਲੈ ਜਾਏਗਾ ਨਾ, ਉਹਨੇ ਥੋੜੀ ਦੂਰ ਜਾ ਕੇ ਬੰਦ ਹੋ ਜਾਣਾ, ਮਰ ਜਾਣਾ। ਤੂੰ ਵੈਸਪਾ ਨਹੀਂ ਸਟਾਰਟ ਹੋਣਾ, ਉਹਦਾ ਕੋਈ ਹਿਸਾਬ ਹੁੰਦਾ ਤੇਲ ਦਾ, ਉਹਦਾ ਉਹ ਇੰਜ ਦਾ ਕਰੈਕਟਰ ਸੀ। ਗੱਡੀ ਸਹੀ ਸਟਾਰਟ ਵੀ ਹੁੰਦੀ ਸੀ। ਸਟਾਰਟ ਕਿੱਦਾਂ ਹੁੰਦੀ ਤੈਨੂੰ ਦੱਸਦਾ। ਲਓ ਜੀ, ਸਾਡੀ ਜਿਹੜੀ ਗਲੀ 'ਚ ਸੀ ਨਾ, ਉਹਨੇ ਠੀਕ ਕੋ ਸਰਕਾਰੀ ਮੁਲਾਜ਼ਮ ਸੀ ਤੇ ਪੂਰੇ 7:30 ਵਜੇ ਉਹਨੇ ਘਰੋਂ ਨਿਕਲਣਾ, ਗੱਡੀ ਉਹਨੇ ਸਾਫ਼ ਕਰਨੀ ਤੇ ਅਗਰ ਉਹਨੇ ਨਾਲ ਦੇਖਣਾ ਵੀ ਸਾਰੀ ਗੱਡੀ ਘੁੰਮ ਕੇ ਵੀ ਇੱਥੋਂ ਰੰਗ ਲੱਥਾ, ਉਹਨੇ ਡੱਬਾ ਲਿਆਉਣਾ, ਉਹਨੇ ਉੱਥੋਂ ਥੋੜਾ ਜਿਹਾ ਇੰਜਨ ਕਰਕੇ ਡੱਬਾ ਅੰਦਰ ਰੱਖਣਾ। ਫਿਰ ਉਹਨੇ ਜਨਾਬ ਜੀ ਸ਼ੀਸ਼ੇ, ਵੈਪਰ, ਉਹਦੇ ਅਗਲੇ ਵੈਪਰ ਨਹੀਂ ਹੁੰਦੇ, ਵੈਪਰ, ਉਹਨੇ ਵੈਪਰ ਇੰਜ ਚੁੱਕ ਕੇ ਤੇ ਕੱਪੜਾ ਲੈ ਕੇ ਰਬੜ ਦੇ ਨਾਲ ਪੂਰੇ ਇੰਜ ਵੈਪਰ ਸਾਫ਼ ਕਰਨੇ, ਫਿਰ ਉਹਨੇ ਵਾਪਸ ਰੱਖਣਾ, ਫਿਰ ਉਹਨੇ ਸ਼ੀਸ਼ੇ ਤੇ ਮਾਰਨਾ, ਫਿਰ ਉਹਨੇ ਆਲੇ ਦੁਆਲੇ ਇੰਜ ਦਾ ਕਰੈਕਟਰ, ਮਸ਼ਹੂਰ ਕਰੈਕਟਰ ਸੀ। ਤੇ ਗੱਡੀ ਹੁਣ ਬਾਹਰ ਖੜੀ ਹੁੰਦੀ, 2.5 ਮਰਲੇ ਦਾ ਮਕਾਨ ਸੀ, ਅੰਦਰ ਕਿੱਥੇ ਵਾੜੇ ਉਹਨੂੰ, ਤੇ ਉਹਦੇ ਉੱਤੇ ਉਹਨੇ ਪਾਉਣਾ ਵੀ ਕੁਛ ਨਹੀਂ, ਕੱਪੜਾ ਕੁਪੜਾ ਵੀ ਨਹੀਂ ਪਾਇਆ। ਉਹ ਕਿਤੇ ਇੱਕ ਦਿਨ ਉਹਨੇ ਕੱਪੜਾ ਪਾਇਆ, ਕਿਸੇ ਨੇ ਥੱਲੇ ਹੋਣਾ, ਵਿੱਚੋਂ ਉਹਦੇ ਕਾਫੀ ਨਿਜ਼ਾਮ ਅੰਦਰ ਕਰਤਾ, ਉਹਨੇ ਪਰਦਾ ਲਾਇਆ ਤੇ ਅੰਦਰ ਪਾਥੀਆਂ ਤੇ ਇਹ ਉਹਨੇ ਉਦੋਂ ਦਾ ਪਰਦਾ ਹੀ ਨਹੀਂ ਪਾਇਆ। ਧਿਆਨ ਮਿੰਟ ਕੁ ਬਾਅਦ ਉੱਤੋਂ ਆ ਕੇ ਦੇਖਦਾ ਗੱਡੀ ਖੜੀ, ਚਲੋ ਜੀ। ਤੇ ਜੇ ਬੱਚਾ ਉਹ ਉੱਥੇ ਖੜਾ, ਓਏ ਹਾਂ ਇਹਦੇ ਲਾਗੇ ਨਹੀਂ ਆਉਣਾ, ਉਹ ਕਹਿੰਦਾ ਮਾਮਾ ਮੈਂ ਕਿੱਥੇ ਖੜਾ, ਮੈਂ ਕਿਉਂ ਆਉਣਾ, ਨਹੀਂ ਮੈਂ ਤੈਨੂੰ ਦੱਸਤਾ ਇਹਦੇ ਲਾਗੇ ਨਹੀਂ ਆਉਣਾ। ਇੰਜ ਦਾ ਕਰੈਕਟਰ ਤੇ ਹਿਸਾਬ ਲਾ ਜਿਹੜਾ ਉਹਦੇ ਲਾਗੇ ਖਲੋਤਾ ਉਹਦਾ ਕੀ ਹਾਲ ਕਰੂ। ਲਓ ਜੀ ਉਹ ਅੱਛਾ ਹੁਣ ਉਸ ਗਲੀ ਦੇ ਬੱਚੇ 7:30 ਵਜੇ ਸਕੂਲੇ ਵੀ ਜਾਂਦੇ ਤੇ ਉਸ ਗਲੀ ਦੇ ਬੱਚੇ 8 ਵਜੇ ਸਕੂਲੇ ਜਾ ਰਹੇ ਰੋਜ਼। ਕਿਉਂ ਭਲਾ? ਲੋਕਾਂ ਨੂੰ ਪਤਾ ਲੱਗ ਜਾਂਦਾ ਜੀ 7:30 ਵੱਜ ਗਏ, ਠੀਕ ਹੈ ਜੀ, ਮਲਕ ਸਾਹਿਬ ਨੇ ਬਾਹਰ ਆਉਣਾ ਵਾ ਤੇ ਗੱਡੀ ਨੂੰ ਧੱਕਾ ਲਵਾਉਣਾ। ਤੇ ਉਸ ਟਾਈਮ 'ਚ ਕੋਈ ਬਾਹਰ ਨਹੀਂ ਨਿਕਲ ਰਿਹਾ, ਪੂਰੀ ਗੱਡੀ ਸਨਾਟਾ, ਬੱਚੇ ਵੀ ਨਹੀਂ ਲੋਕੀ ਬਾਹਰ ਕੱਢ ਰਹੇ ਕਿ ਬਈ ਨਹੀਂ ਬਾਹਰ ਨਹੀਂ ਨਿਕਲਣਾ। ਉਹਨੇ ਪਤਾ ਨਹੀਂ ਕਿੱਦਾਂ, ਫਿਰ ਉਹਨੇ ਬੈਟਰੀ ਰੱਖੀ ਹੁੰਦੀ ਸੀ ਅੰਦਰ ਲੈਦਾ, ਉਹਨੇ ਲਾ ਕੇ ਸਟਾਰਟ ਕਰਨੀ, ਫਿਰ ਬੈਟਰੀ ਅੰਦਰ ਰੱਖ ਕੇ ਆਉਣੀ, ਫਿਰ ਉਹਨੇ ਸਟਾਰਟ ਰਹਿਣ ਦੇਣੀ। ਯਾਨੀ ਗੱਡੀ ਕੀ ਸੀ, ਉਹ ਜੀ ਵੀ ਕੰਮ ਸੀ। ਲਓ ਜੀ ਉਹ ਉਸਤਾਦ ਜੀ ਉਹਨੇ ਪਿੱਛੇ ਨਾ ਓਡੀ ਦਾ ਸਟicker ਲਾਇਆ ਹੁੰਦਾ, ਜਿੱਥੋਂ ਮੈਨੂੰ ਗੱਲ ਯਾਦ ਆਈ। ਉਸ ਗੱਡੀ ਦੇ ਪਿੱਛੇ ਉਹਨੇ, ਯਾਨੀ ਉਸ ਗੱਡੀ ਦੇ ਪਿੱਛੇ ਉਹਨੇ ਪੂਰਾ ਓਡੀ ਦਾ 4 ਰਿੰਗ ਸਟicker ਲਾਇਆ ਹੁੰਦਾ ਸੀ। ਤੇ ਗੱਡੀ ਤੌਬਾ ਮੇਰੀ, ਤੇ ਉਹਨੂੰ ਕਿਸੇ ਨੇ ਕਿਹਾ ਹੈ ਕਿ ਤੇ ਸ਼ੌਕ ਵੀ ਉਹਦੇ ਪੂਰੇ। ਉਸਤਾਦ ਜੀ ਉਹਦਾ ਜਿਹੜਾ ਗੇਅਰ ਹੈ ਨਾ, ਫਰੀਦ ਖਾਨ ਤੈਨੂੰ ਮੈਂ ਕਹਿਣਾ ਤੂੰ ਇਹਦਾ ਗੇਅਰ ਲਾ ਕੇ ਦਿਖਾ ਦੇ ਗੱਡੀ ਤੇਰੀ। ਉਹਨੂੰ ਹੀ ਪਤਾ ਸੀ ਵੀ ਕਿੱਥੋਂ ਕੜਿੱਕ ਕਰਕੇ ਤੇ ਮੈਂ ਗੇਅਰ ਲਾਉਣਾ। ਯਕੀਨ ਕਰ। ਸਹੀ ਗੱਲ। ਅੱਛਾ ਪੈਡਲ ਨਹੀਂ ਹੁੰਦਾ ਰੇਸ ਵਾਲਾ, ਰੇਟ ਵਾਲਾ, ਇਹ ਜਿਹੜਾ ਉਹ ਪੈਡਲ ਹੁੰਦਾ, ਉਹਦੇ ਥੱਲੇ ਨਾ ਇੱਥੇ ਇੰਜ ਇਹ ਪੈਡਲ ਆ, ਇੰਜ ਪੈਡਲ ਹੁੰਦਾ ਸੀ, ਇੱਥੇ ਉਹਦੇ ਨਾਲ ਇੱਕ ਨੱਟ ਲੱਗਾ ਹੁੰਦਾ ਸੀ, ਇੱਧਰੋਂ ਕੱਸਿਆ ਹੁੰਦਾ ਸੀ। ਉਹਨੇ ਰਾਤ ਨੂੰ ਨੱਟ ਖੋਲਣਾ, ਪੈਡਲ ਅੰਦਰ ਲੈ ਜਾਣਾ ਨਾਲ। ਹੁਣ ਤੂੰ ਇੱਕ ਚਲਾਉਣੀ ਵੀ ਲੈ ਕੇ ਵੀ ਜਾਣੀ ਤੇ ਉਹ ਹੈ ਹੀ ਨਹੀਂ, ਉਹ ਤਾਰ ਜੀ ਵੀ ਉਹਨੇ ਅੰਦਰ ਕਰ ਦੇਣੀ।
ਤੇ ਇੱਕ ਦਿਨ ਕੀ ਹੋਇਆ ਉਸਤਾਦ ਜੀ ਉਹਨਾਂ ਨੇ ਇੰਜ ਆ ਰਿਹਾ, ਇੰਜ ਹੈਂਡਲ ਇਹ ਤੇ ਆਪ ਇੰਜ ਆ ਤੇ ਆ ਰਿਹਾ। ਉਹ ਜਦੋਂ ਆ ਕੇ ਨਾ ਉਤਰਿਆ ਨਾ ਤੇ ਪਤਾ ਲੱਗਾ ਵੀ ਉਹ ਪੈਡਲ ਕਿਤੇ ਗਵਾਚ ਗਿਆ ਵਾ ਤੇ ਜਿਹੜੀ ਤਾਰ ਜੀ ਨਹੀਂ ਹੁੰਦੀ ਉਹਨੂੰ ਉਂਗਲੀ ਤੇ ਲਪੇਟ ਕੇ ਤੇ ਥੱਲੇ ਇੰਜ ਕਰ ਰਿਹਾ ਤੇ ਉੱਤੋਂ ਇੰਜ ਚਲਾ ਰਿਹਾ। ਇੰਜ ਦਾ ਨਿਜ਼ਾਮ ਸੀ ਬਹੁਤ ਯਾਰ। ਉਹਨੇ ਇੱਕ ਗੱਡੀ ਦੀ ਰੱਖਣ ਦੀ ਵਜ੍ਹਾ ਨਾਲ 3 ਗੱਡੀਆਂ ਦਾ ਸਮਾਨ ਉਹਨੇ ਛੱਤ ਰੱਖਿਆ ਸੀ। ਵਾਹ। ਵੀ ਟਾਇਰ ਉਹਦਾ ਜੇ ਬਦਲਾਇਆ ਤੇ ਉਹਨੇ ਦੇਣਾ ਨਹੀਂ, ਉਹ ਉੱਪਰ ਰੱਖ ਲੈਣਾ। ਜੇ ਕੋਈ ਚੀਜ਼ ਨਵੀਂ ਪਵਾਈ ਹੈ ਤਾਂ ਪੁਰਾਣੀ ਉੱਤੇ ਰੱਖ ਲੈਣੀ ਹੈ। ਫਿਰ ਉਹ ਜਿਹੜੀ ਪੁਰਾਣੀ ਆ ਉਹਦੇ ਚੋਂ ਬਦਲਦੇ ਵੀ ਰਹਿਣਾ। ਸਾਰੇ ਵੀ ਉਹਨੇ ਆਪੇ ਹੀ ਸਾਰੀ ਦਿਹਾੜੀ ਰੰਗ ਮਜ਼ਾ ਆਉਂਦਾ ਸੀ ਉਹਦਾ ਦੇਖਣ ਦਾ। ਬਈ ਉਸਤਾਦ ਨੇ ਡੱਬਾ ਇੰਜ ਸੋਹਣਾ ਇੰਜ ਕਰਕੇ ਤੇ ਉਹਨੇ ਅੰਦਰ ਜਨਾਬ ਜੀ ਸਾਹਿਬ ਆ ਵੀ ਤਾਂ ਵਿਚਾਰਾ ਹੈ ਹੀ ਨਾ। ਉਹ ਨਹੀਂ, ਮੈਂ ਉਸਤਾਦ ਜੀ ਸ਼ਦਾਦ ਕਪੂਰ ਨੂੰ ਮੈਂ ਕਿਹਾ ਯਾਰ ਮੈਂ ਗੱਡੀ ਲੈਣੀ ਹੈਗੀ, ਮੈਂ ਹੈਰਾਨ, ਮੈਨੂੰ ਵਿਖਾ। ਪਿਛਲੀ ਗੱਡੀ ਸੀ ਜਿਹੜੀ ਤੁਹਾਡੀ ਉਹ ਵੇਚਤੀ? ਯਾ ਅੱਲਾ ਦੀ ਨਹੀਂ ਉਸਤਾਦ ਜੀ, ਇੱਕ ਹੋਰ ਗੱਡੀ ਸੀ, ਇਹਨਾਂ ਨੂੰ ਸਵੇਰ ਘਰ ਦੇ ਲੋਕੀ ਆਣ ਕੇ ਕਹਿੰਦੇ ਸੀ ਭਾਈ ਇਹ ਝਾੜੂ ਨਾਲ ਗੱਡੀ ਇਕੱਠੀ ਕਰੋ, ਤੁਹਾਡੀ ਗੱਡੀ ਇੱਥੇ ਪਿਸ਼ਾਬ ਵੀ ਕਰ ਰਹੀ, ਲਿੱਦ ਵੀ ਕਰ ਰਹੀ। ਅੱਛਾ ਉਹ ਜਿਹੜੀ ਠੀਕ ਉਸਤਾਦ ਜੀ, ਉਹਨੂੰ ਮੈਂ ਨਾ ਕਿਹਾ, ਮੈਂ ਕਿਹਾ ਯਾਰ ਕੋਈ ਗੱਡੀ ਵਿਕਦੀ ਹੋਵੇ ਨਾ ਰੇਂਜ ਦੇ ਵਿੱਚ ਯਾਰ, ਤੇ ਮੈਨੂੰ ਲਾਜ਼ਮੀ ਦੱਸੀ ਯਾਰ, ਮੈਂ ਲੈਣੀ। ਉਸਤਾਦ ਜੀ ਉਹ ਕਹਿੰਦਾ ਫੈਸਲ FX ਇੱਕ ਬਹੁਤ ਪਿਆਰੀ ਇਹ ਉਹ ਆ ਜਾ। FX ਸਾਈ ਮੈਂ ਗਿਆ, ਮੈਨੂੰ ਨਾ ਪਿਆਰੀ ਲੱਗੀ। ਮੈਂ ਕਿਹਾ ਯਾਰ ਮੈਨੂੰ ਡਾਕੂਮੈਂਟਸ, ਉਹਦੇ ਡਾਕੂਮੈਂਟਸ ਚੈੱਕ ਕੀਤੇ, ਮੈਂ ਕਿਹਾ ਬਿਲਕੁਲ ਠੀਕ। ਮੈਂ ਕਿਹਾ ਭਾਵੇਂ ਨਾ ਜ਼ਰਾ ਸਲਫ ਸੁਲਫ ਮਾਰ ਕੇ ਨਾ ਚਲਾ ਕੇ ਦਿਖਾਣਾ। ਉਸਤਾਦ ਜੀ ਕਸਮ ਵਾਲੀ ਗੱਲ ਜੀ, ਉਹ ਅੰਦਰ ਗਿਆ ਹੈ, ਉਹਨੇ ਅੰਦਰ ਹੈਂਡਲ ਤੇ ਗੇਅਰ ਚੁੱਕ ਕੇ ਲਿਆਂਦੇ ਆ ਆਹੋ ਉਹਨੇ ਲਾਇਆ ਹੈਂਡਲ ਤੇ ਗੇਅਰ ਨੂੰ ਇੰਜ ਕਰਕੇ ਲਾਇਆ, ਹੈਂਡਲ ਲਾਇਆ ਤੇ ਅੰਦਰੋਂ ਬੈਟਰੀ ਵੀ ਕੱਢ ਕੇ ਲਾਈ ਜੀ, ਠੀਕ ਹੈ। ਤੇ ਇੱਕ ਕਿਹੜਾ ਉਸਤਾਦ ਜੀ ਛੋਟਾ ਜਿਹਾ ਪੱਕਾ ਉਹ ਵੀ ਉਹਨੇ ਲਾਇਆ, ਉਹਨੂੰ ਚਲਾਇਆ, ਸਾਰਾ ਕੁਛ ਹੀ। ਕਹਿੰਦਾ ਯਾਰ ਚੋਰੀ ਦਾ ਬਹੁਤ ਡਰ ਹੈਗਾ ਵਾ ਤੇ ਤਾਂ ਕਰਕੇ ਰੱਖੀ। ਸਹੀ ਗੱਲ। ਤੇ ਉਹ ਨਾ ਮੈਨੂੰ 90,000 ਰੁਪਏ ਦੀ ਦੇ ਰਿਹਾ ਸੀ, ਕਹਿੰਦਾ 90,000 ਰੁਪਏ ਦੀ ਢਿੱਲੋ। ਨਹੀਂ ਤੇ ਚੀਜ਼ਾਂ ਨਾਲ ਜਿਹੜੀ ਅੰਦਰੋਂ ਲੈ ਕੇ ਆਇਆ ਉਸਤਾਦ ਜੀ ਮੈਂ ਹੈਰਾਨ, ਪਰ ਇਹਨੂੰ ਮੈਂ ਪਹਿਲੀ ਵਾਰੀ ਵੇਖੀਆਂ ਉਤਰਦੀਆਂ ਸਾਰੀਆਂ ਜਿਹਾ। ਕਹਿੰਦਾ ਚੋਰੀ ਦਾ ਖਤਰਾ ਭਾਈ। ਅੱਛਾ ਉਸਤਾਦ ਜੀ, ਚੋਰੀ ਤੋਂ ਮੇਰਾ ਯਾਦ ਆਇਆ, ਗੱਡੀਆਂ ਚੋਰੀ ਹੁੰਦੀਆਂ ਨਾ ਜਦੋਂ, ਇਹ ਗੱਡੀ ਸਾਨੂੰ ਵੀ ਪਤਾ ਲੱਗਿਆ ਚੋਰੀ ਹੋਈ ਕਿਸੇ ਸਾਡੇ ਅੰਕਲ ਦੀ, ਤੇ ਉਹ ਗੱਡੀ ਪਤਾ ਲੱਗਿਆ ਕਿ ਉਹ ਬਲੋਚਿਸਤਾਨ ਦੇ ਅਗਲੀ ਸਾਈਡ ਤੇ ਗੱਡੀ ਖੜੀ। ਤੇ ਉਹਨਾਂ ਕਿਹਾ ਜੀ ਤੁਸੀਂ ਇਦਾਂ ਕਰੋ ਵੀ ਗੱਡੀ ਤੁਹਾਡੀ ਇਸ ਟਾਈਮ 28 ਲੱਖ ਦੀ ਹੈ ਤੇ ਤੁਹਾਨੂੰ ਅਸੀਂ ਮਤਲਬ 10 ਲੱਖ ਚ ਵਾਪਸ ਮੋੜ ਦਿਆਂਗੇ, ਤੇ ਭਾਜੀ ਗੱਡੀ ਇੱਥੋਂ ਆਣ ਕੇ ਲਾਈਓ, 10 ਲੱਖ ਰੁਪਇਆ ਲੈ ਆਵੋ। ਚੋਰ ਸਨ, ਡਾਕੂ ਸਨ। ਉਹਨਾਂ ਨੇ ਕਿਹਾ ਜੀ ਇਦਾਂ ਕਰਕੇ, ਉਹਨਾਂ ਨੇ ਕਿਹਾ ਜੀ ਠੀਕ ਹੈ ਤੁਹਾਡੀ ਮਿਹਰਬਾਨੀ ਯਾਰ, ਦੇ ਦਿਓ ਤਾਂ ਅਸੀਂ ਤੁਹਾਨੂੰ 10 ਦੇ ਦਿੰਦੇ। ਉਹਨਾਂ ਕਿਹਾ ਚਲੋ 18 ਤੇ ਆਉਣ ਡਿਆ ਨਾ। ਭਾਜੀ ਉਹ 10 ਲੱਖ ਰੁਪਇਆ ਲੈ ਕੇ ਤੇ ਪਹੁੰਚ ਗਏ ਉੱਥੇ। ਉਹ ਪਹੁੰਚੇ ਨੇ ਜਨਾਬ, ਜਾਂਦਿਆਂ ਉਹਨਾਂ ਨੇ ਉਹ 10 ਲੱਖ ਵੀ ਖੋਲਿਆ, ਕੱਖ ਵੀ ਨਹੀਂ ਮਿਲਿਆ, ਨਾ ਗੱਡੀ ਮਿਲੀ, ਤੇ ਉਹਨਾਂ ਕੋਲ ਵਾਪਸ ਏਦਾਂ ਹੀ ਭੇਜ ਦਿੱਤਾ। ਯਾਨੀ ਉਹਨਾਂ ਦਾ 38 ਲੱਖ ਰੁਪਏ ਦਾ ਉਹਨਾਂ ਨੂੰ ਨੁਕਸਾਨ ਹੋਇਆ। ਨਹੀਂ ਉਹਦੇ ਦੇਖੋ ਨਾ, ਜਦੋਂ ਇਦਾਂ ਦਾ ਮਸਲਾ ਹੋਵੇ ਨਾ ਭਾਜੀ, ਉਹਨੂੰ ਤਾਂ ਪੁਲਿਸ ਨਾਲ ਲੈ ਕੇ ਜਾਈਦੀ ਉਸ ਇਲਾਕੇ। ਸਰ ਪੁਲਿਸ ਵੀ ਲੈ ਗਏ ਨਹੀਂ ਸਾਰਾ ਕੁਝ। ਯਾਰ ਨਹੀਂ ਉਸਤਾਦ ਜੀ, ਕੋਈ ਵੀ ਚੱਕਰ ਚੱਲਦਾ, ਚੱਕਰ ਨਹੀਂ ਚੱਲਦਾ, ਲੇਕਿਨ ਉਹ ਵਾਪਸ ਕਰ ਦਿੰਦੇ ਪੈਸੇ ਲੈ ਕੇ। ਲੇਕਿਨ ਉੱਥੇ ਤਾਂ ਫਿਰ ਪੁਲਿਸ ਨਾਲ ਲੈ ਕੇ ਜਾਓ ਤੇ ਫਿਰ ਉਹ ਗੱਲ ਕਰ ਦਿੰਦੇ ਆ। ਹੁਣ ਕੱਲੇ ਹੀ ਤੁਸੀਂ ਚਲੇ ਜਾਓ ਤੇ ਅਗਲੇ ਨੇ ਬਣ ਕੇ ਉਹ ਵੀ ਕਹਿਣਾ ਚੱਲ। ਉਸਤਾਦ ਜੀ ਮੇਰਾ ਇੱਕ ਦੋਸਤ ਹੈਗਾ, ਉਹ ਬੜਾ ਅੱਛਾ ਬੰਦਾ। ਕੋਈ ਦੁਸ਼ਮਣ ਨਹੀਂ ਹੈ ਤੇਰਾ? ਨਹੀਂ, ਮੇਰੇ ਦੁਸ਼ਮਣ ਤੂੰ ਹੀ ਆ, 2-3 ਜਣੇ ਦੁਸ਼ਮਣ ਆ, ਬਾਕੀ ਸਾਰੇ ਮੇਰੇ ਦੋਸਤ ਆ। ਉਹ ਦੋ ਜਿਹੜੇ ਤੇਰੇ ਦੋਸਤ ਦਾ ਟਾਈਮ ਤੇ ਕੰਮ ਵੀ ਅਸੀਂ ਉਹਨੇ, ਉਹ ਕਿੱਥੇ ਮਰੇ ਹੁੰਦੇ ਉਸ ਟਾਈਮ? ਤੁਹਾਡਾ ਸਾਹ ਨੇ ਕੰਮ ਆਉਂਦੇ ਉਸਤਾਦ ਜੀ। ਨਹੀਂ ਜਦ ਅਸੀਂ ਕੰਮ ਆਉਣਾ ਫਿਰ ਸਾਡੇ ਨਾਲ ਦੋਸਤੀ ਰੱਖੋ, ਉਹਨਾਂ ਨਾਲ ਕਾਤੋਂ ਰੱਖੀ ਭਾਈ? ਮੈਂ ਅੱਗੇ ਤੋਂ ਇੰਜ ਹੀ ਕਰੂੰਗਾ, ਠੀਕ ਹੈ। ਤੇ ਫਿਰ ਉਹਨਾਂ ਦੀ ਗੱਲ ਨਹੀਂ ਕਰਨੀ, ਸਾਡਾ ਵਾਕਿਆ ਸੁਣਾਓ। ਚਲੋ ਠੀਕ ਹੋ ਗਿਆ ਉਸਤਾਦ ਜੀ। ਮੇਰਾ ਇੱਕ ਦੋਸਤ ਹੈ, ਫੇਰ ਉਹਦੀ ਗੱਲ ਕਰਨ, ਸਾਡੀ ਗੱਲ ਕਰੋ ਜੱਗੂ ਮੋਟਾ ਜੀ। ਮੈਨੂੰ ਆਖਰੀ ਗੱਲ ਕਰ ਲੈਣਗੇ, ਉਸ ਤੋਂ ਬਾਅਦ ਨਹੀਂ ਕਰਦਾ, ਆਖਰੀ ਸਿਰਫ। ਉਸਤਾਦ ਜੀ ਉਸ ਵਿਚਾਰੇ ਤੇ ਨਾ ਵਕੂਆ ਬੜਾ ਹੀ ਭੈੜਾ ਪੈ ਗਿਆ। ਇੱਕ ਨਾ ਬੰਦਾ ਫਰੀਦ, ਉਹ ਗੱਡੀ ਜਿਹੜਾ ਰੇੜ ਕੇ ਲਿਜਾਣ ਡਿਆ ਤੇ ਇਹ ਵੀ ਹੁਣ ਆਪਣੀ ਕਾਰ ਤੇ ਉਹਨੇ ਵੇਖਿਆ ਜੀ ਯਾਰ ਕਿ ਬਜ਼ੁਰਗ ਹੈਗਾ ਵੇ, ਬਜ਼ੁਰਗ ਵੀ ਨਹੀਂ ਸੀਗਾ, ਕੋਈ ਨਾ ਇੰਨਾ ਜਵਾਨ ਸੀ। ਉਹਨੇ ਕਿਹਾ, ਕਹਿੰਦਾ ਭਾਈ ਨੂੰ ਕਿੱਥੇ ਜਾਣਾ ਹੈਗਾ? ਕਹਿੰਦਾ ਯਾਰ ਖਰਾਬ ਮੈਂ ਵਰਕਸ਼ਾਪ ਤੇ ਕਰ ਜਾਣਾ ਹੈਗਾ। ਭਾਈ ਉਹਨੇ ਉਤਰਿਆ, ਟੋਚਨ ਲਾਇਆ, ਪਿੱਛੇ ਉਹ ਰੱਸਾ ਜਿਹਾ ਪਾਇਆ, ਲੈ ਗਿਆ। ਤੇ ਉਹਦੀ ਗੱਡੀ ਹੈ ਨਾ CCTV ਚ ਵਿੱਚ ਆਈ ਕਿ ਇਹ ਲੈ ਕੇ ਗਿਆ ਨਾਲ। ਤੇ ਉਹ ਕਰੈਕਟਰ ਨਾ ਕੋਈ ਚੋਰੀ ਕਰਕੇ ਲਿਜਾਣ ਡਿਆ ਸੀਗਾ। ਕੀ ਕਰਦੇ ਉਸਤਾਦ ਜੀ ਉਸ ਵਿਚਾਰੇ ਗਰੀਬ ਨੂੰ ਕਸਮ ਵਾਲੀ ਗੱਲ ਗੱਡੀ ਭਰਨੀ ਪੈ ਗਈ। ਕਿ ਸਾਡਾ ਯਾਰ ਕੋਈ ਉਹਨੇ ਕਾਦੀ ਭਰੀ ਹੋਣੀ? ਤੁਸੀਂ ਦੋਸਤ ਹੋ ਤੇ ਤੁਸੀਂ ਭਰੀ ਨਹੀਂ ਹੈ। ਤੂੰ ਭਰਨੀ ਭਰਾ? ਨਹੀਂ ਤੁਸੀਂ ਦੋਸਤ ਨਹੀਂ ਤੁਸੀਂ। ਮੈਂ ਤਾਂ ਮੋਬਾਈਲ ਭਰਿਆ ਸੀਗਾ, ਮੋਬਾਈਲ ਉਸਤਾਦ ਜੀ ਮੈਂ ਭਰਿਆ। ਇਹ ਮੇਰਾ ਸੱਚਾ ਵਾਕਿਆ, ਹਕੀਕਤ ਵਾਕਿਆ ਕਿ ਇੱਕ ਕਰੈਕਟਰ ਆਇਆ, ਮੈਨੂੰ ਕਹਿੰਦਾ ਮੈਂ ਸਟੇਸ਼ਨ ਤੇ ਜਾਣਾ। ਮੈਂ ਕਿਹਾ ਭਾਈ ਨਾ ਅਪੋਲੋ ਚਲੋ ਸਟੇਸ਼ਨ ਤੇ। ਕਹਿੰਦਾ ਨਹੀਂ ਯਾਰ ਮੈਂ ਗਲੀਆਂ ਦੇ ਵਿੱਚੋਂ ਜਾਣਾ, ਮੇਰੇ ਘਰ ਦੇ ਨਾਲ ਗਲੀ ਜਿਹੜੀ ਜਾਂਦੀ ਸੀ ਉਹ ਸਿੱਧਾ ਸਟੇਸ਼ਨ ਵੱਲ ਨੂੰ ਜਾਂਦੀ ਸੀਗੀ। ਮੈਂ ਉਸਤਾਦ ਜੀ ਉਹਨੂੰ ਕਿਹਾ ਭਾਈ ਨਾ ਤੁਸੀਂ ਪੈਦਲ ਜਾਣਾ ਹੈਗਾ? ਮੈਂ ਕਿਹਾ ਗੱਡੀ ਤੁਹਾਡੇ ਕੋਲ ਹੈਗੀ, ਤੁਸੀਂ ਗੱਡੀ ਤੇ ਜਾਓ, ਪੁੱਲ ਜਾਓ। ਕਹਿੰਦਾ ਨਹੀਂ ਮੈਂ ਪੈਦਲ ਹੀ ਜਾਣਾ ਹੈਗਾ। ਉਹ ਸੁਣਾਓ ਕੀ ਕਰਦੇ ਹੋ ਜੀ? ਉਹ ਮੈਂ ਉਹਨੂੰ ਕਿਹਾ ਮੈਂ ਆਰਟਿਸਟ ਹੈਗਾ। ਅੱਛਾ ਪਾਣੀ ਤਾਂ ਪਿਲਾਓ ਯਾਰ ਇੱਕ। ਤਾਂ ਜੀ ਸਾਡੇ ਬੈਠਕ ਹੁੰਦੇ ਸੀ, ਹੁਣ ਮੈਂ ਬੈਠਕ ਜੀ ਬਿਠਾਇਆ, ਹੁਣ ਮੈਂ ਪਾਣੀ ਪਿਲਾਇਆ, ਠੀਕ ਹੈ। ਮੈਂ ਕਿਹਾ ਖਾਣਾ ਖਾਣਾ। ਕਹਿੰਦਾ ਨਹੀਂ ਬੜੀ ਮਿਹਰਬਾਨੀ। ਤਾਂ ਜੀ ਚਲਾ ਗਿਆ। ਗੱਡੀ ਵਾਲਾ ਕਸਮ ਵਾਲੀ ਗੱਲ ਕਹਿੰਦਾ ਮੈਨੂੰ ਰੈਂਟ ਤੇ ਲੈ ਗਿਆ। 3 ਦਿਨ ਹੋ ਗਏ ਮੈਨੂੰ ਫਿਰ ਰਿਹਾ, ਮੇਰਾ ਮੋਬਾਈਲ ਵੀ ਉਹਦੇ ਕੋਲ ਆ।
ਦੱਸੋ ਕਿੱਥੇ? ਕਹਿੰਦਾ ਮੇਰੇ ਚਾਚੇ ਦਾ ਘਰ ਹੈ। ਮੈਂ ਕਿਹਾ ਯਾਰ ਮੈਂ ਤੇ ਜਾਣਦਾ ਹੀ ਨਹੀਂਗਾ। ਭਾਈ SHO ਸਾਹਿਬ ਨੇ ਠੋਕ ਕੇ ਪਰਚਾ ਦਿੱਤਾ। ਕਹਿੰਦਾ ਤੁਸੀਂ ਪਾਣੀ ਕਿਉਂ ਪਿਲਾਇਆ, ਤੂੰ ਬੈਠਕ 'ਚ ਕਿਉਂ ਬਣਾਇਆ, ਤੇਰਾ ਕੀ ਲੱਗਦਾ ਸੀ ਇਹ ਉਹ ਕਿਉਂ ਪਾਣੀ ਪਿਲਾਇਆ? ਮੈਂ ਕਿਹਾ ਜੀ ਇਨਸਾਨੀਅਤ ਨਾਲ ਦੱਸਦਾ ਤੈਨੂੰ ਮੈਂ, ਇਹ ਉਹ ਇਨਸਾਨੀਅਤ ਤੇਰੀ ਹੈ, ਪਾਣੀ ਪਿਲਾਣ ਡਿਆ ਇਹ ਉਹ ਫਲਾਂ ਟਪਕਾ। ਰਿਸ਼ਤੇਦਾਰ ਸੀ, ਬੰਦਾ ਚਾਹੀਦਾ। ਪੈਸੇ ਵੀ ਉਹਨਾਂ ਨੇ ਕਿਹਾ ਜੀ ਇੰਨਾ ਕਿਰਾਇਆ ਬਣਦਾ, ਇੰਨਾ ਇਹ ਮੋਬਾਈਲ ਦੇ ਪੈਸੇ ਹੈਗੇ ਨੇ, ਇਹ ਦੇ ਦੇਵੇ। ਮੈਂ ਕਸਮ ਵਾਲੀ ਗੱਲ ਫਰੀਦ ਸਾਹਿਬ, ਮੈਂ ਸੋਨੀ ਐਰਿਕਸਨ ਦਾ ਮੇਰੇ ਕੋਲ ਮੋਬਾਈਲ ਹੁੰਦਾ ਸੀਗਾ, ਮੈਂ ਉਹ ਦਿੱਤਾ ਉਸਤਾਦ ਜੀ ਉਹਨਾਂ ਨੂੰ। ਮੈਂ ਕਿਹਾ ਜੀ ਮੇਰੇ ਕੋਲ ਇਹੀ ਹੈ। ਕਹਿੰਦੇ ਜੀ ਦੇ ਦਿਓ। ਇਨਸਾਨੀਅਤ ਦੇ ਨਾਤੇ ਉਸਤਾਦ ਜੀ ਐਡਰੈਸ ਦੱਸਿਆ ਤੇ ਉਹ ਪੈ ਹੀ ਮੇਰੇ ਤੇ ਗਿਆ। ਇਨਸਾਨੀਅਤ ਦੇ ਨਾਤੇ, ਇਨਸਾਨੀਅਤ ਦੇ ਨਾਤੇ ਦੀ ਮੈਨੂੰ ਗੱਲ ਯਾਦ ਆ ਗਈ। ਮੈਂ ਮੋਟਰਵੇ ਤੇ ਜਾ ਰਿਹਾ, ਕਾਲੀ ਗੱਡੀ ਹੁੰਦੀ ਸੀ 24 ਦੀ ਮੇਰੇ ਕੋਲ, ਆਹੋ ਸਿਟੀ, ਤੇ ਮੈਂ ਆਰਾਮ ਨਾਲ ਜਾ ਰਿਹਾ 100 ਤੇ 110 ਤੇ ਮੇਰੇ ਅੱਗੇ ਇੱਕ ਨਵੀਂ ਆ ਜਿਹੜੀ ਸੁਜ਼ੂਕੀ ਦੀ ਗੱਡੀ ਨਹੀਂ, ਨਵੀਂ ਜਿਹੜੀ ਹੈ ਵੈਗਨਾਰ ਚਿੱਟੇ ਰੰਗ ਦੀ ਨਵੀਂ, ਉਸ ਤੋਂ ਅੱਗੇ ਇੱਕ ਹੋਰ ਗੱਡੀ, ਉਹ ਪਤਾ ਨਹੀਂ ਕਿਹੜੀ ਸੀ, ਉਹ ਬਾਅਦ ਸਾਨੂੰ ਪਤਾ ਲੱਗਾ ਕਿਹੜੀ ਸੀ। ਉਹਦੀ ਉਸ ਤੋਂ ਅੱਗੇ ਗੱਡੀ ਸੀ ਨਾ। ਇੱਕਦਮ ਮੈਂ ਜਾ ਰਿਹਾ ਨਾ, ਮੈਨੂੰ ਇੱਕਦਮ ਸ਼ੱਕ ਜਿਹਾ ਪਿਆ ਕਿ ਗੱਡੀ ਖਲੋ ਗਈ ਹੈ ਜਿਹੜੀ ਮੇਰੇ ਅਗਲੀ ਦਰਮਿਆਨ ਵਾਲੀ ਲਾਈਨ 'ਚ। ਅਤੇ ਉੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਤੁਸੀਂ ਉੱਥੇ ਬ੍ਰੇਕ ਕੋ ਮਾਰ ਲਏਗਾ। ਇੰਝ ਕਰਕੇ ਉਹ ਗੱਡੀ ਰੁਕੀ ਹੈ। ਅਤੇ ਮੈਂ ਜਿੰਨੀ ਦੇਰ ਨੂੰ ਸੋਚਣਾ ਇੰਨੀ ਦੇਰ ਨੂੰ ਮੈਂ ਧੜਾਪ ਉੱਤੋਂ ਵੈਗਨਾਰ ਉਹਦਾ, ਮੈਂ ਪਿਛਲੀ ਸੀਟ ਤੱਕ ਨਾ ਉਹਨੂੰ ਮੱਖੂ ਠੱਪਤਾ ਉਹਦਾ, ਸੈਂਟੀ ਫਲੈਟ ਆ। ਹਾਂਜੀ, ਉਹਨੇ ਇੱਦਾਂ ਹੀ ਅੱਗੋਂ ਠੱਪਤਾ ਉਹਦਾ। ਉਹ ਪਹਿਲੇ ਉੱਚ ਵੱਜੀ ਹੈ, ਮਗਰੋਂ ਮੈਂ, ਅਤੇ ਸ਼ੁਕਰ ਆ ਪਿੱਛੇ ਕੋ ਗੱਡੀਆਂ ਗੁੱਡੀਆਂ ਨਹੀਂ ਸੀਗੀਆਂ। ਯਾਰ ਇਹ ਕਿੱਥੇ ਮੋਟਰਵੇ ਦੇ ਦਰਮਿਆਨ 'ਚ ਕਿੱਦਾਂ ਬ੍ਰੇਕ ਵੱਜ ਗਈ, ਕੀ ਹੋਇਆ? ਪਹਿਲੇ ਤਾਂ ਸਭ ਤੋਂ ਭਾਈ ਸਾਈਡ 'ਤੇ ਲਾਓ, ਸਾਈਡ 'ਤੇ ਜਲਦੀ ਜਲਦੀ ਸਾਈਡ 'ਤੇ ਲਾਓ। ਉਹਨੇ ਵੀ ਸਾਈਡ 'ਤੇ ਗੱਡੀ ਕੀਤੀ, ਉਹ ਅਗਲੇ ਨੇ ਵੀ ਕੀਤੀ। ਮੁੜ ਕੇ ਮੈਂ ਦੋਵਾਂ ਦੇ ਅੱਗੇ ਜਾ, ਮੇਰਾ ਬੰਪਰ ਇੰਜ ਹੋ ਗਿਆ, ਇੰਜ ਇਹ ਸਟੈਪ ਮੈਨੂੰ ਨਜ਼ਰ ਵੀ ਨਹੀਂ ਆ ਰਿਹਾ, ਇੰਜ ਦੂਰਾ ਹੋ ਗਿਆ। ਅੱਛਾ ਉਹ ਉੱਭਰ ਕੇ ਤਾਂ ਨੂੰ ਹੋ ਗਿਆ, ਹਾਂ ਦਰਮਿਆਨ 'ਚ ਕੁੱਬ ਪੈ ਗਿਆ ਉਹਨੂੰ, ਅਤੇ ਮੈਨੂੰ ਨਜ਼ਰ ਵੀ ਨਹੀਂ ਆ ਰਿਹਾ। ਮੈਂ ਖੈਰ ਉੱਦਾਂ ਹੀ ਇੰਜ ਕਰਦੇ ਕਰਦੇ ਨਾ ਸਟਾਰਟ ਹੋ ਗਈ ਗੱਡੀ, ਅਤੇ ਮੈਂ ਕਰਦੇ ਕਰਦੇ ਨਾ ਸਾਈਡ 'ਤੇ ਲਾਈ ਅਤੇ ਘਬਰਾਇਆ ਜਿਹੜਾ ਉਹ ਸਭ ਤੋਂ ਅੱਗੇ ਸੀ, ਨਾਲ ਇੱਕ ਬੁੱਢੀ, ਉਸ ਤੋਂ ਬਹੁਤੀ ਘਬਰਾਈ ਉਹਦੀ ਅੰਮੀ। ਕੀ ਹੋਇਆ ਸੀ ਭਾਜੀ? ਭਾਈ ਨਾ ਅੱਗੇ ਕੁੱਤਾ ਆ ਗਿਆ ਸੀ, ਅਤੇ ਮੈਂ ਇਨਸਾਨੀਅਤ ਦੇ ਨਾਤੇ ਬ੍ਰੇਕ ਮਾਰ। ਉਹ ਮੇਰੇ ਫੋਨ ਤੇ ਪਿੱਛੇ ਐਕਸੀਡੈਂਟਾਂ ਦੀ ਰੀਤ ਚੱਲ ਗਈ ਹੈ। ਮੈਂ ਕਿਹਾ ਅੱਗੇ ਇਨਸਾਨੀਅਤ ਬਚਾ ਲਈ ਤੂੰ, ਜਿਹੜੇ ਪਿੱਛੇ 26 ਕੁੱਤੇ ਵੱਜੇ ਨੇ। ਅੱਛਾ ਉਹਦੇ 'ਚ ਇੱਕ ਮਜ਼ੇਦਾਰ ਗੱਲ ਹੋਈ, ਮੈਂ ਉਹਦੀ ਗੱਡੀ ਠੋਕੀ ਆ, ਉਹਦੀ ਵੈਗਨਾਰ ਵਾਲੇ ਦੀ। ਮੈਂ ਯਾਨੀ ਲੱਖ ਰੁਪਏ ਦਾ ਕੰਮ ਕਰਾਤਾ ਉਹਦਾ, ਵੀ ਪੂਰਾ ਨਿਜ਼ਾਮ ਉਹਦਾ, ਮੈਂ 100 ਦੀ ਸਪੀਡ 'ਤੇ ਵੱਜੀ, ਸ਼ੁਕਰ ਆ ਇੱਧਰ ਉੱਧਰ ਉਲਟੀ ਨਹੀਂ। ਅਤੇ ਉਹ ਬੜੇ ਗੁੱਸੇ 'ਚ ਨਾ ਡਰਾਈਵਰ ਦਾ ਕੀ ਯਾਰ, ਮੈਨੂੰ ਯਾਦ ਉਹਦੇ ਐਕਸਪ੍ਰੈਸ਼ਨ ਕਿ ਕੀ ਚੇਂਜ ਹੋਏ ਨੇ ਉਹਦੇ। ਉਹਨੇ ਇੰਜ ਕਰਕੇ ਨਾ ਜਦੋਂ ਟੱਪ ਵੱਜੀ ਨਾ ਉਹਦੀ, ਇੰਟਰਨੈਸ਼ਨਲ ਰੂਲ ਇਹ ਹੈ ਕਿ ਪਿੱਛੋਂ ਜਦੋਂ ਗੱਡੀ ਵੱਜਣੀ ਨਾ ਉਹਦਾ ਕੋਈ ਕਸੂਰ ਨਹੀਂ ਹੁੰਦਾ। ਇਹ ਇੰਟਰਨੈਸ਼ਨਲ ਰੂਲ ਆ, ਉੱਤੇ ਕੋਈ ਲਾਗੂ ਨਹੀਂ ਹੁੰਦੀ ਗੱਲਬਾਤ। ਜਿਹਨੇ ਪਿੱਛੋਂ ਮਾਰੀ ਠੀਕ, ਉਹਦੀ ਵਜ੍ਹਾ ਇਹ ਹੈ ਕਿ ਅਗਲੇ ਉਹਦੀ ਲੌਜਿਕ ਇਹ ਹੈ ਕਿ ਉਹਨੂੰ ਨਾ ਨਹੀਂ ਸੱਚ ਆਹੋ ਅਗਲੇ ਬੰਦੇ ਦਾ, ਯਾਨੀ ਜਿਹਨੇ ਪਿੱਛੋਂ ਮਾਰੀ ਹੈ ਨਾ, ਉਹ ਅਗਲੇ ਤੇ ਕਲੇਮ ਕੋਈ ਨਹੀਂ ਕਰ ਸਕਦਾ, ਪਿਛਲੇ ਦਾ ਕਸੂਰ ਹੁੰਦਾ। ਹਾਂ ਯਾਨੀ ਅਗਲੇ ਬੰਦੇ ਦਾ ਭਾਵੇਂ ਜੋ ਮਰਜ਼ੀ ਹੋ ਗਿਆ, ਠੀਕ ਹੈ ਨਾ, ਤੇ ਪਿਛਲੇ ਬੰਦੇ ਦਾ ਸੌਰੀ, ਉਹ ਅਗਲੇ ਨੂੰ ਇਹ ਨਹੀਂ ਕਹਿ ਸਕਦਾ ਵੀ ਤੂੰ ਮੇਰਾ। ਉਹਦੀ ਵਜ੍ਹਾ ਇਹ ਹੈ ਕਿ ਤੂੰ ਫਾਸਲਾ ਰੱਖ, ਅੱਖਾਂ ਰੱਖ, ਤੂੰ ਅੰਨਾ ਵਾ, ਤੈਨੂੰ ਨਹੀਂ ਪਤਾ ਕਿ ਬ੍ਰੇਕ ਵੱਜ ਗਈ, ਤੂੰ ਐਕਟਿਵ ਬਹਿ। ਕਿੱਦਾਂ ਵੱਜ ਗਈ ਗੱਡੀ? ਉਹਨੇ ਜਿੱਡੀ ਮਰਜ਼ੀ ਉਹਦੇ ਅੱਗੇ ਹੋ ਸਕਦਾ ਕੋਈ ਬੰਦਾ ਆ ਗਿਆ ਹੋਵੇ, ਉਹਨੇ ਬ੍ਰੇਕ ਮਾਰੀ, ਤੂੰ ਵੀ ਐਕਟਿਵ ਬਹਿ, ਤੂੰ ਵੀ ਲਾ ਉੱਦਾਂ ਹੀ ਬ੍ਰੇਕ। ਜੇ ਤੇਰੇ ਕੋਲ ਨਹੀਂ ਵੱਜੀ ਤੇ ਤੇਰੀ ਗਫਲਤ ਆ। ਇਹ ਇੰਟਰਨੈਸ਼ਨਲ ਰੂਲ ਹੈ, ਠੀਕ ਹੈ ਜੀ। ਤੇ ਉਹ ਹੁਣ ਮੈਂ ਗੱਡੀ ਪਿੱਛੋਂ ਮਾਰੀ ਧੜੈਪ, ਤੇ ਹੁਣ ਮੇਰਾ ਰੂਲ ਤੇ ਬਣਦਾ ਨਹੀਂ, ਕਿਉਂਕਿ ਮਤਲਬ ਉਹਦੇ ਤੇ ਮੇਰਾ ਕਲੇਮ ਬਣਦਾ ਨਹੀਂ। ਮੇਰੇ ਜਿਹੜਾ ਇੰਜ ਹੋ ਗਿਆ, ਉਹਦਾ ਵੀ ਦੋਵਾਂ ਦਾ ਇਕੱਠਾ ਨੁਕਸਾਨ ਹੋ ਗਿਆ। ਲੇਕਿਨ ਉਹ ਪਾਕਿਸਤਾਨ ਆ, ਇੱਥੇ ਤੱਕ ਕਹਿੰਦੇ ਆ ਜਾ ਬਈ, ਤੇ ਇੱਥੇ ਪਤਾ ਨਹੀਂ ਕਿਸੇ ਨੂੰ ਕਿਹਾ ਰੂਲ ਵੀ ਹੈਗਾ ਇੱਕ, ਠੀਕ ਹੈ ਨਾ। ਉਹ ਇੰਜ ਉਤਰਿਆ, ਕਹਿੰਦਾ ਓਏ ਜਾਨੀ ਭਾਈ। ਉਸਤਾਦ ਉਹਦੇ ਮੈਂ ਕੀ ਐਕਸਪ੍ਰੈਸ਼ਨ ਚੇਂਜ ਹੁੰਦੇ ਵੇਖ 3 ਸਕਿੰਟ 'ਚ। ਉਹ ਕਹਿੰਦਾ ਜਾਨੀ ਭਾਜੀ ਉਹਦੇ। ਮੈਂ ਕਿਹਾ ਯਾਰ ਉਹ ਛੱਡੋ, ਲਾਣ ਭੇਜੋ। ਕਹਿੰਦਾ 1 ਮਿੰਟ ਜ਼ਰਾ ਅੱਗੇ ਆ ਜਾਓ, ਲਓ ਜੀ। ਹੁਣ ਉਹਨੇ ਮੈਂ ਪੁੱਛਿਆ, ਮੈਂ ਕਿਹਾ ਭੈਣ ਉਹਦੀ ਅੰਮੀ ਨਾਲ ਨਾ ਇੰਜ ਕਰੀ ਜਾ ਰਹੀ, ਘਬਰਾਈ ਪਈ, ਤੇ ਆਂਟੀ ਵਿਚਾਰੀ ਨਾ ਆਂਟੀ ਜੀ, ਤੇ ਉਹ ਮੁੰਡਾ ਵੀ ਰੰਗ ਉਹਦਾ ਉੱਡਿਆ ਪਿਆ। ਅੱਛਾ ਹੁਣ ਉਹਦਾ ਰੰਗ ਇਸ ਤੋਂ ਨਹੀਂ ਉੱਡਿਆ ਵੀ ਗੱਡੀ ਵੱਜ ਗਈ ਆ ਜਾਂ ਪਿੱਛੋਂ ਗੱਡੀ ਵੱਜ ਗਈ, ਉਹਦਾ ਰੰਗ ਇਸ ਤੋਂ ਉੱਡਿਆ ਸੀ ਕਿ ਗੱਡੀ ਮੰਗਵੀਂ ਸੀ। ਠੀਕ ਹੈ ਜੀ। ਅੱਛਾ ਹੁਣ ਉਹਨੇ ਮੈਂ ਪੁੱਛਿਆ ਯਾਰ ਕੀ ਤੈਨੂੰ ਕੀ ਸੁਝਿਆ ਕਿ ਤੂੰ ਬ੍ਰੇਕ ਮਾਰ ਲਈ? ਕਹਿੰਦਾ ਯਾਰ ਭੈਣ ਅੱਗੇ ਨਾ ਕੁੱਤਾ ਆ ਗਿਆ ਸੀ ਤੇ ਮੈਂ ਇਨਸਾਨੀਅਤ ਦੇ ਨਾਤੇ ਬ੍ਰੇਕ ਮਾਰੀ। ਤੇ ਮੈਂ ਉਹਨੂੰ ਅਗਵਾ ਗੱਲ ਕੀ, ਮੈਂ ਕਿਹਾ ਤੂੰ ਇਨਸਾਨੀਅਤ ਦੇ ਨਾਤੇ ਮਾਰੀ, ਪਿੱਛੇ 26-27 ਕੁੱਤੇ ਜਿਹੜੇ ਵੱਜ ਗਏ ਆਪਸ 'ਚ, ਉਹਨਾਂ ਨੂੰ ਕਿੰਨੇ ਬਚਾਉਣਾ ਸੀ? ਤੇ ਮੈਂ ਕਿਹਾ ਤੂੰ, ਉਹ ਕਹਿੰਦੀ ਨਹੀਂ ਪੁੱਤਰ, ਉਹ ਪਹਿਲੀ ਵਾਰੀ ਕਿਤੇ ਆਇਆ। ਹੁਣ ਉਹਦੀ ਮਾਂ ਕਹਿੰਦੀ ਪੁੱਤ ਸਾਡੇ ਤਾਂ ਗੱਡੀ ਵੀ ਇਸ ਤਰ੍ਹਾਂ, ਸਾਡੇ ਤਾਂ ਆਪਣੀ ਖਾਲਾਂ ਕੋਲ ਗੱਡੀ ਲੈ ਕੇ ਆਏ,
ਮੈਂ ਕਿਹਾ ਗਿੱਗ ਦੀ ਪੁੱਤ ਮੋਟਰਵੇ ਤੇ ਆਇਆ ਤੂੰ ਨਹੀਂ ਤੇ ਮੈਂ ਕਿਹਾ ਤੂੰ ਜੀਟੀ ਰੋਡ ਥਾਂ ਨਹੀਂ ਚਲਾ ਜਾ ਉੱਥੇ ਰਸਤੇ 'ਚ 5 ਟੂਲ ਪਲਾਜ਼ੇ ਹੁੰਦੇ ਥੋੜਾ ਥੋੜਾ ਸ਼ਹਿਰ ਵੀ ਹੁੰਦੇ ਤੂੰ ਆਰਾਮ ਨਾਲ ਉੱਥੇ ਚਲਾ ਜਾ ਤੂੰ ਮੋਟਰਵੇ ਤੇ ਚੜ੍ਹ ਆਇਆ ਉੱਥੋਂ ਤੂੰ ਕੁੱਤੇ ਨੂੰ ਬਚਾਉਂਦਾ ਮੈਂ ਕਿਹਾ ਇੱਥੇ ਤੇ ਸ਼ੁਕਰ ਕਰ ਇੱਥੇ ਲੈਣਾ ਲੱਗ ਜਾਣੀਆਂ ਸੀ ਹੁਣ ਜਿਹੜੇ ਮੇਰੇ ਅਗਲੇ ਸੀ ਨਾ ਉਹਨੂੰ ਕਹਿੰਦੇ ਭਾਈ ਆਈਡੀ ਕਾਰਡ ਦਿਓ ਆਪਣਾ ਆਈਡੀ ਕਾਰਡ ਦੇ ਦਿਓ ਬਸ ਇਹ ਉਹ ਨਿਜ਼ਾਮ ਸਾਰਾ ਠੀਕ ਹੋ ਗਿਆ ਜੀ ਹਾਲਾਂਕਿ ਰੂਲ ਨਹੀਂ ਬਣਦਾ ਉਹਦੇ ਕੋਲ ਲੈਣਾ ਲੇਕਿਨ ਉਹਨੇ ਬ੍ਰੇਕ ਮਾਰੀ ਅੱਛਾ ਹੁਣ ਜਦੋਂ ਮੋਟਰਵੇ ਦੇ ਬਿਲਕੁਲ ਨਾਲ ਤਾਂ ਨਹੀਂ ਨਾ ਗੱਡੀ ਜੁੜੀ ਹੁੰਦੀ 25-30-40 ਫੁੱਟ ਦਾ ਫਾਸਲਾ ਹੀ ਹੁੰਦਾ ਹੀ ਹੈ ਤੁਹਾਨੂੰ ਜਿਹੜਾ ਲੱਗ ਰਿਹਾ ਹੁੰਦਾ ਨਾ ਕਿ ਉਹ ਗੱਡੀ ਅਗਲੀ ਤੇ ਮੈਂ ਉਹਦੇ ਪਿੱਛੇ ਆ ਉਹ ਫਾਸਲਾ ਹੁੰਦਾ ਚੰਗਾ ਭਲਾ ਠੀਕ ਹੈ ਨਾ ਲੇਕਿਨ ਉਹ ਨਹੀਂ ਪਤਾ ਉਹ ਘਬਰਾ ਗਿਆ ਉਹਨਾਂ ਨੇ ਭਾਈ ਉਹਦਾ ਆਈਡੀ ਕਾਰਡ ਲਿਆ ਨੰਬਰ ਲਿਆ ਸਾਰਾ ਕੁਝ ਲੈ ਕੇ ਉਹ ਚਲੇ ਗਏ ਕਹਿੰਦੇ ਭਾਈ ਅਸੀਂ ਕਾਪੀ ਕਰਾ ਲਾਂਗੇ ਸਹੀ ਹੁਣ ਮੈਂ ਰਹਿ ਗਿਆ ਮੈਂ ਤੇ ਉਹ ਅੰਮੀ ਤੇ ਮੈਂ ਤੇ 2 ਮੁੰਡੇ ਮੈਂ 24 ਤੇ ਫੋਨ ਕੀਤਾ ਮੈਂ ਕਿਹਾ ਜੀ ਇਹ ਗੱਲਬਾਤ ਹੋਈ ਆ ਉਹ ਕਹਿੰਦੇ ਜੀ ਮੈਂ ਹੁਣ ਆਉਣਾ ਗੱਡੀ ਚੱਲਦੀ ਪਈ ਕਿ ਗੱਡੀ ਭੇਜੀ ਹੈ ਕੋਈ ਮੈਂ ਕਿਹਾ ਨਹੀਂ ਜੀ ਗੱਡੀ ਚੱਲ ਰਹੀ ਹੈ ਤੇ ਇਸ ਤਰ੍ਹਾਂ ਕਹਿੰਦਾ ਉਹਨੂੰ ਉੱਤੋਂ ਥੋੜ੍ਹਾ ਜਿਹਾ ਨਾ ਭਾਰ ਭੂਰ ਪਾ ਕੇ ਸਿੱਧਾ ਕਰ ਲਾ ਤਾਂ ਕਿ ਤੈਨੂੰ ਨਜ਼ਰ ਆਵੇ ਤੇ ਜੇ ਸਟਾਰਟ ਆਣਾ ਤਾਂ ਇੱਥੇ ਲੈ ਆ ਉਹਨੂੰ ਮੈਂ ਪੁੱਛਿਆ ਹਾਂਜੀ ਉਹ ਕਹਿੰਦਾ ਵਾਣ ਮੈਂ ਠੀਕ ਕਰਾ ਦੂੰਗਾ ਇਹ ਉਹ ਫਲਾਣ ਮੈਂ ਕਿਹਾ ਹੁਣ ਆਈਡੀ ਕਾਰਡ ਤੇ ਉਹ ਲੈ ਗਿਆ ਮੈਂ ਕੀ ਲੈਣਾ ਠੀਕ ਆ ਜੀ ਖੈਰ ਕਰਦੇ ਇਹ ਸੀ ਕਿ ਵੀ ਉਹ ਚਲੇ ਗਏ ਖੈਰ ਨੰਬਰ ਉਹਦੇ ਕੋਲ ਮੈਂ ਲੈ ਲਿਆ ਸੀ ਤੇ ਉਸ ਤੋਂ ਬਾਅਦ ਭਾਈ ਉਹ ਜਦੋਂ ਉੱਥੇ ਗਏ ਨੇ ਉਹਨਾਂ ਨੂੰ ਵੀ ਮੈਂ ਮਾਫ ਕਰਤਾ ਅੱਲਾ ਵਾਸਤੇ ਕਿ ਵੀ ਹਾਲਾਂਕਿ ਮੇਰਾ ਉਹਦੇ ਨਾਲ ਤੇ ਹੈ ਹੀ ਨਹੀਂ ਸੀ ਕਿਉਂਕਿ ਉਹਦੇ ਮੇਰੀ ਗੱਡੀ ਤੋਂ ਵੀ ਅੱਗੇ ਗੱਡੀ ਸੀ ਲੇਕਿਨ ਮੈਂ ਕਿਹਾ ਯਾਰ ਚੱਲ ਕੋਈ ਨਹੀਂ ਉਧਰੋਂ ਮੈਨੂੰ ਉਹਨੇ ਕਹਿਤਾ ਕੋਈ ਬਾਤ ਨਹੀਂ ਆਪ ਲੈ ਆਏ यहाँ पे ਜਦੋਂ ਮੈਂ ਉੱਥੇ ਲੈ ਕੇ ਗਿਆ ਉਹਨੇ ਕਿਹਾ ਜੀ ਤੁਸੀਂ ਸਹੀ ਕਰਾਉਣੀ ਵਾਹ ਤੇ ਉਹ ਸਹੀ ਕਹਿਣ ਇੱਕ ਗਲਤੀ ਤੁਹਾਡੀ ਹੈ ਇਨਸਾਨੀਅਤ ਦੇ ਨਾਤੇ ਨਹੀਂ ਜਿੱਥੇ ਗਲਤੀ ਗੱਡੀ ਲੈ ਕੇ ਉੱਥੇ ਦੀ ਗੱਲ ਹਾਂਜੀ ਉੱਥੇ ਦੀ ਗੱਲ ਕਰ ਰਹੇ ਹਾਂ ਤੇ ਉਹੋ ਹੀ ਨਾ ਗਲਤੀ ਤੁਹਾਡੀ ਨਹੀਂ ਗਲਤੀ ਇੰਸ਼ੋਰੈਂਸ ਗੱਡੀ ਜਿਹੜੀ ਇੰਸ਼ੋਰਡ ਹੁੰਦੀ ਨਾ ਉਹਦੇ 'ਚ ਇਹ ਨਹੀਂ ਦੇਖਦੇ ਗਲਤੀ ਉਹਦੇ 'ਚ ਦੇਖ ਲਓ ਝਰੀਟਾਂ ਝਰੂਟਾਂ ਉਹ ਐਕਸੀਡੈਂਟ ਕਿਸੇ ਵੀ ਤਰੀਕੇ ਦੇ ਨਾਲ ਹੋਇਆ ਤੇ ਉਹ ਜ਼ਾਹਰੀ ਗੱਲ ਆ ਪਤਾ ਨਹੀਂ ਇਹਦਾ ਮੈਨੂੰ ਇੰਨਾ ਨਹੀਂ ਪਤਾ ਕਿ ਅਗਰ ਉਹ ਇਹ ਵੀ ਦੇਖਦੇ ਹੋਣਗੇ ਕਿ ਵੀ ਪਤਾ ਨਹੀਂ ਗਲਤੀ ਕਿਹਦੀ ਸੀ ਅਗਰ ਤੇ ਕੁਦਰਤੀ ਹਾਦਸਾ ਤੇ ਕੰਮ ਹੋਇਆ ਤੇ ਫਿਰ ਤਾਂ ਭਾਈ ਇੰਸ਼ੋਰੈਂਸ ਅਸੀਂ ਕਰਾ ਦਿੰਦੇ ਆ ਤੇ ਅਗਰ ਇੱਕ ਮਿਸਾਲ ਆ ਕਿ ਤੁਸੀਂ ਜਾਣ ਕੇ ਕਿਤੇ ਠੋਕੀ ਹੈ ਤੇ ਹੁੰਦਾ ਇਹਦਾ ਮੇਰਾ ਹਾਲ ਹੋਣਾ ਕਿਉਂਕਿ ਕਈ ਲੋਕੀ ਝੂਠ ਵੀ ਬੋਲਦੇ ਆ ਸਾਡੇ ਜਿੰਨੇ ਇੰਡੀਅਨ ਪਾਕਿਸਤਾਨੀ ਨੇ ਆਈਫੋਨ ਵਾਲਿਆਂ ਦਾ ਮੈਂ ਸਦਕੇ ਜਾਵਾਂ ਉਸ ਮਾਲਕ ਦੇ ਕੀ ਉਹ ਬੰਦਾ ਯਾਰ ਉਹੀ ਗੱਲ ਫਿਰ ਆ ਜਾਂਦੀ ਆ ਆਹੀ ਜਿਹੜੀ ਮਿਲਾਵਟ ਵਾਲੀ ਤੇ ਦੂਜੀ ਉਸ ਬੰਦੇ ਦਾ ਕੀ ਗੱਲ ਹੋਏਗੀ ਕੀ ਮਾਨ ਹੋਏਗਾ ਕਿ ਕਿੰਨੇ ਬੰਦੇ ਜਿਹੜੇ ਇਦਾਂ ਕਰਦੇ ਨੇ ਬਾਹਰ ਦੇ ਮੁਲਕ ਜਿਹਨੇ ਓਵਰਸੀਜ਼ ਬੈਠੇ ਨੇ ਇਹਨਾਂ ਨੂੰ ਪਤਾ ਹੋਏਗਾ ਇਸ ਗੱਲ ਦਾ ਆਈਫੋਨ ਲੈਂਦੇ ਨੇ 11ਵੇਂ ਮਹੀਨੇ ਉਹਨੂੰ ਥੱਲੇ ਸਿੱਟਦੇ ਨੇ ਜਾਂ ਉਹਨੂੰ ਕੋਈ ਸਕ੍ਰੈਚ ਪਾਉਂਦੇ ਨੇ ਤੇ ਜਦੋਂ 15 ਦਿਨ ਵਾਰੰਟੀ ਤੇ ਲੈ ਜਾਂਦੇ ਨੇ ਇੰਸ਼ੋਰਡ ਹੁੰਦਾ ਨਾ ਥੋੜੇ ਜਿਹੇ ਪੈਸੇ ਹੁੰਦੇ ਉਦੋਂ ਜਾ ਕੇ ਤੈਨੂੰ ਕਹਿੰਦੇ ਜੀ ਹੈਲੋ ਉਹ ਕੋਈ ਗੱਲ ਨਹੀਂ ਕਰਦੇ ਡੱਬਾ ਬੈਗ ਨਵਾਂ ਦੇ ਅੱਲਾ ਦੀ ਕਸਮ ਆਈਫੋਨ ਵਾਲੇ ਪੁੱਛ ਲਾ ਫਿਰ ਨਵੇਂ ਸਿਰੇ ਨਵਾਂ ਹਾਂ ਫਿਰ ਨਵਾਂ ਦੇ ਦਿੰਦੇ ਗਾਰੰਟੀ ਤੋਂ ਪਹਿਲੇ ਗਾਰੰਟੀ ਫਿਰ ਨਵੇਂ ਸਿਰੇ ਸ਼ੁਰੂ ਉਹ ਤੁਸੀਂ ਅਗਰ ਇੰਸ਼ੋਰ ਕਰਾਉਣਾ ਵਾ ਇੰਸ਼ੋਰੈਂਸ ਹੁੰਦੀ ਨਾ ਨਹੀਂ ਗਾਰੰਟੀ ਤੇ ਫਿਰ ਮੁੱਕ ਗਈ ਨਾ ਮਤਲਬ 15 ਦਿਨ ਪਹਿਲੇ ਤੂੰ ਚਲਾ ਗਿਆ ਇੱਕ ਮਿਸਾਲ ਆ 15 ਦਿਨ ਪਹਿਲੇ ਤੇਰੇ ਮੋਬਾਈਲ ਨੂੰ ਕੋਈ ਮਸਲਾ ਬਣ ਗਿਆ ਟੁੱਟ ਗਿਆ ਸਕਰੀਨ ਟੁੱਟ ਗਈ ਬੰਦ ਹੋ ਗਿਆ ਪਾਣੀ ਕੋਈ ਵੀ ਜਿਹੜਾ ਤੇ ਤੂੰ ਜਾ ਕੇ ਕਹਿਣਾ ਜੀ ਇਹਨੂੰ ਇਹ ਮਸਲਾ ਬਣ ਗਿਆ ਜੀ ਉਹਨਾਂ ਨੇ ਤੈਨੂੰ ਨਵਾਂ ਦੇ ਦੇਣਾ ਉਹ 15 ਦਿਨ ਬਾਅਦ ਉਹਦੀ ਗਾਰੰਟੀ ਮੁੱਕਣੀ ਉਸੇ ਖਾਤੇ ਮਿਲਣਾ ਨਾ ਤੈਨੂੰ ਰਿਪੇਅਰਿੰਗ ਨਹੀਂ ਕਰਨੀ ਨਵਾਂ ਦੇ ਨਹੀਂ ਰਿਪੇਅਰਿੰਗ ਨਹੀਂ ਕਰਨੀ ਨਵਾਂ ਸਾਜੀ ਇਨਸਾਨੀਅਤ ਦੇ ਨਾਤੇ ਹੀ ਗੱਲ ਅੱਛਾ ਹੁਣ ਇਨਸਾਨਾਂ ਦੀ ਗੱਲ ਰਹਿਣ ਦਿਓ ਤੁਸੀਂ ਭਾਈ ਅੱਛਾ ਹੁਣ ਕਿ ਮੈਂ ਗੱਲ ਇਹ ਕਰ ਰਿਹਾ ਸਾਂ ਕਿ ਕਿੰਨਾ ਮਹਿੰਗਾ ਮੋਬਾਈਲ ਆ ਕਿੰਨੇ ਲੋਕ ਰੋਜ਼ ਇਸ ਤਰ੍ਹਾਂ ਉਹਨਾਂ ਨੂੰ ਗੇੜਾ ਦੇ ਰਹੇ ਨੇ ਤੇ ਆਈਫੋਨ ਫਿਰ ਟੌਪ ਤੇ ਖੜਾ ਉਹ ਨੋ ਪ੍ਰੋਬਲਮ ਸਾਜੀ ਕੋਈ ਔਖਾ ਕੰਮ ਨਹੀਂ ਹੈਗਾ ਉਹਨਾਂ ਨੂੰ ਆਉਂਦਾ ਵੀ ਤਾਂ ਤੋਲਿਆਂ ਦੇ ਆਪਣਾ ਵਜ਼ਨਾਂ ਦੇ ਹਿਸਾਬ ਨਾਲ ਨਾ 1.5 ਮਣ ਆਈਫੋਨ ਆ ਗਿਆ 2.5 ਮਣ ਆਈਫੋਨ ਆ ਗਿਆ ਸਾਜੀ ਆਈਫੋਨ ਜਿਹੜਾ ਨਾ ਜਿੰਨੀ ਵੀ ਲੋਟ ਆਈਫੋਨ ਦਾ ਜਿਹੜਾ ਮਾਲਕ ਹੈ ਨਾ ਆਈਫੋਨ ਦਾ ਜਿਹੜਾ ਮਾਲਕ ਹੈ ਨਾ ਉਹ ਪੂਰਾ ਕੰਟੇਨਰ ਮੰਗਾਉਂਦਾ ਹੈਗਾ ਸਾਊਦੀ ਅਰਬ ਤੋਂ ਠੀਕ ਹੈ ਕਿਲੋ ਦੇ ਹਿਸਾਬ ਦੇ ਨਾਲ ਆਉਂਦੇ ਹੈਗੇ ਨੇ ਇਹ ਤੁਹਾਨੂੰ ਸ਼ਾਇਦ ਇਨਫੋਰਮੇਸ਼ਨ ਨਹੀਂ ਹੈ ਇਹ ਤੁਹਾਨੂੰ ਮਾਲੂਮਾਤ ਨਹੀਂ ਹੈ ਉਹਦੇ ਮਾਲਕ ਦਾ ਕੀ ਨਾਮ ਆ ਉਹਦਾ ਨਾਮ ਸਾਜੀ ਨਵੀਦ ਗੋਂਦਲ ਮਿਰਜ਼ਾ ਨਵੀਦ ਗੋਂਦਲ ਨਹੀਂ ਉਹਦਾ ਨਵੀਦ ਗੋਂਦਲ ਮਿਰਜ਼ਾ ਨਹੀਂ ਹੈਗਾ ਉਹ ਯਾਰ ਸ਼ਪਾਕ ਦੁੰਮੜ ਉਹਦਾ ਨਾਮ ਉਹ ਨਹੀਂ ਮੈਂ ਤੈਨੂੰ ਜੈਨੂਨ ਕਹਿਣਾ ਪਤਾ ਕੀ ਗੱਲ ਇਨਫੋਰਮੇਸ਼ਨ ਹੈ ਮੈਂ ਸਾਜੀ ਮੈਨੂੰ ਮਾਲੂਮਾਤ ਥੋੜੀ ਗੱਲ ਹੋਰ ਨਹੀਂ ਸੀ ਹਾਂ ਉੱਥੇ ਦਾ ਜਿਹੜਾ ਮੈਨੂੰ ਪਤਾ ਲੱਗਾ ਵਾ ਚੀਨ ਦੇ ਵਿੱਚ ਉੱਥੇ ਇੱਕ ਮੰਡੀ ਲੱਗਦੀ ਹੈ ਉੱਥੇ ਉਸਤਾਦ ਜੀ ਮੋਬਾਈਲ ਆੜਤੀ ਸਵੇਰ ਸਾਮਸੰਗ ਵਾਲਾ ਲੈਦਾ ਟਰੱਕ ਆਉਂਦਾ ਆਪਣਾ ਲੈ ਕੇ ਆਈਫੋਨ ਵਾਲਾ ਲੈਦਾ ਟਰੱਕ ਲੈ ਕੇ ਆਉਂਦੇ ਨੋਕੀਆ ਵਾਲਾ ਲੈਦਾ ਟਾਈਮ ਲੈ ਕੇ ਉੱਥੇ ਫਿਰ ਪਹਿਲੋਂ ਵਿਕਦੇ ਆ ਮੋਬਾਈਲ ਲੱਗਦੇ ਆ ਨਹੀਂ ਉਹ ਇਦਾਂ ਢੇਰੀਆਂ ਲਾ ਦਿੰਦੇ ਆ ਸਟਾਰ ਸਟੂਲ ਕੋਈ ਨਹੀਂ ਲੱਗਦੇ ਧੜੀਆਂ ਦੇ ਹਿਸਾਬ ਪਹਿਲਾਂ ਧੜੀ ਦੇ ਹਿਸਾਬ ਨਾਲ ਰੱਖੀ ਹੁੰਦੀ ਇਵਲੀ ਭਾਜੀ ਤੁਸੀਂ ਨਾ ਮੋਬਾਈਲਾਂ ਦੀ ਗੱਲ ਕਰੋ ਤੁਹਾਡੇ ਮਹੱਲੇ ਹਜੇ ਵੀ ਜਾਂ ਖੱਤ ਚੱਲਦੇ ਆ ਜਾਂ ਮੂੰਹ ਨਾਲ ਸੁਨੇਹਾ ਦੇਣ ਜਾਂਦੇ ਤੁਸੀਂ ਸਿੰਧਾ ਵਾਲੇ ਤੁਹਾਡਾ ਤੁੱਕ ਹੀ ਨਹੀਂ ਬਣਦਾ ਆਈਫੋਨ ਦਾ ਨਾਮ ਲੈਣ ਦੇ ਤੁਸੀਂ ਆਹ ਕੋਟ ਪਾ ਕੇ ਅੱਛਾ ਮੈਂ ਉਹਦਾ ਚੁੱਪ ਕਰਕੇ ਬੈਠਾ ਸੀ ਲੇਕਿਨ ਆਈਫੋਨ ਤੇਰੇ ਮੂੰਹ ਨੂੰ ਕੋ ਬਰਦਾਸ਼ਤ ਤਾਜੀ ਨਹੀਂ ਹੋਇਆ ਦੇਖਣ ਨਹੀਂ ਦੇ ਤੁਸੀਂ ਉਹ ਬੰਗਾਲੀਆਂ ਦਾ ਫਾਈਟਰ ਲੱਗ ਰਿਹਾ ਕਿੱਦਾਂ ਦਾ ਕੋਟ ਪਾਇਆ ਮਰੇ ਐਡਾ ਵੀ ਨਹੀਂ ਬੁਰਾ ਲੱਗਾ ਕੋਟ ਤੇ ਬਹੁਤ ਅੱਛਾ ਵਾ ਇਨਸਾਨੀਅਤ ਦੇ ਨਾਤੇ ਦੀ ਹੋ ਰਹੀ ਸੀ ਇਨਸਾਨ ਤੁਸੀਂ ਹੈ ਨਹੀਂ
ਮੈਂ ਹਾਂ ਸਿਰਫ ਤੁਸੀਂ ਗੱਲ ਕਰਦੇ ਹੋ ਇਨਸਾਨੀਅਤ ਦੇ ਨਾਤੇ, ਇਨਸਾਨ ਨੂੰ ਤਾਂ ਤਲਕ ਹੀ ਕੋਈ ਨਹੀਂ। ਉਹ ਜਿਹੜਾ ਮੈਂ ਉਹਨੂੰ ਮੰਡੀ ਦੇਖੀ, ਉਹ ਚਾਈਨਾ ਦੇ ਵਿੱਚ ਲੱਗਦੀ ਉਸਤਾਦ ਜੀ। ਹੁਣ ਮੈਂ ਤੁਹਾਨੂੰ ਦੱਸਣਾ, ਉਹ ਜਿਹੜੇ ਸੈਮਸੰਗ ਦੀ ਚਾਈਨਾ ਦੇ ਨਾਲ ਲੱਗਦੀ ਮੰਡੀ ਮੋਇਆਂ ਦੀ। ਹਾਂ ਲੈ ਬਿਲਕੁਲ ਸਹੀ ਪਹੁੰਚੇ ਆ, ਗੜਗੁਲਿਆ ਜਿਹਾ। ਅੱਛਾ ਵੈਸੇ ਤੇਰਾ ਆਈਫੋਨ ਨਾ ਵਾਕਈ ਉਹ ਕਹਿ ਰਿਹਾ ਕਿ ਤੈਨੂੰ ਪਤਾ ਆਈਫੋਨ ਕਿਹਨੂੰ ਕਹਿੰਦੇ? ਹਾਂਜੀ ਉਸਤਾਦ ਜੀ, ਆਈਫੋਨ ਆ ਜਿਹੜਾ ਇਦਾਂ ਉਹ ਇਦਾਂ ਖੁੱਲ ਕੇ ਨਹੀਂ ਸੀ ਸੁਣ ਹੁੰਦਾ ਪਹਿਲੋਂ, ਜਿਹਦਾ ਉੱਪਰ ਢੱਕਣ ਚੁੱਕ ਕੇ ਸੁਣਦੇ ਹੁੰਦੇ ਸੀ, ਢੱਕਣ ਚੁੱਕ ਕੇ, ਉਹਨੂੰ ਆਈਫੋਨ ਹੀ ਕਹਿੰਦੇ। ਉਸਤਾਦ ਜੀ ਇਹਨਾਂ ਨੇ ਗਲਾਸੀਆਂ ਰੱਖੀਆਂ ਹੋਈਆਂ ਵਾ, ਉਹਨਾਂ 'ਚ ਪੈਪ ਪਾਏ ਹੋਏ ਆ ਸੂਈ ਗੈਸ ਵਾਲੇ, ਠੀਕ ਆ। ਇੱਕ ਉਤਲੇ ਕਮਰੇ 'ਚ, ਇੱਕ ਸਭ ਤੋਂ ਥੱਲੇਲੀ ਮੰਜ਼ਲ ਤੇ ਆ। ਉੱਥੋਂ ਗੱਲ ਕਰਦੇ ਆ, ਹੈਲੋ ਹੈਲੋ ਹੈਲੋ, ਉਹ ਹਿਸਾਬ ਹੈ ਇਹਨਾਂ ਦਾ। ਤੁਸੀਂ ਤਾਂ ਸਾਰੇ ਪਰ ਲਾ ਇੱਕ ਦੂਸਰੇ ਨਾਲ ਦੌੜ ਦਿੰਦੇ, ਹਾਂਜੀ ਫੇਰ ਉੱਡ ਕੇ ਉੱਪਰ ਚਲੇ ਗਏ, ਹੈਨਾ। ਤੁਹਾਡੇ ਅਜੀਬ ਹੀ ਤਲਕ। ਤੂੰ ਗੱਲ 'ਚ ਥੋੜਾ ਬੋਲ ਮੇਰਾ ਭਰਾ। ਉਹ ਤਾਂ ਬੋਲਣ ਹੀ ਨਹੀਂ ਦਿਆ ਅੱਗੇ ਯਾਰ। ਉਸਤਾਦ ਜੀ ਉਹਨੇ ਡਾਇਰੈਕਟ ਮੇਰਾ ਹੀ ਆਈਫੋਨ ਫੜ ਲਿਆ। ਨਹੀਂ ਉਹ ਤਾਂ ਮੈਨੂੰ ਵੀ ਹੈਰਾਨਗੀ ਹੋਈ ਕਿ ਤੇਰਾ ਆਈਫੋਨ ਦਾ ਕੋਡ ਤੇ ਚੈੱਕ ਕਰ। ਕੋਟ ਉਸਤਾਦ ਜੀ ਦੇਖੋ ਤੇ ਸਹੀ, ਵੇਖੋ ਕੀ ਹੋਇਆ? ਮੱਖੂਆਣੇ ਦਾ ਨਾਮ ਜਾਣਨ ਲੱਗਾ। ਮੱਖੂਆਣੇ ਦਾ ਕੀ ਬਾਤ। ਅੱਛਾ ਇਹ ਇਨਸਾਨੀਅਤ ਦੇ ਨਾਤੇ ਦੀ ਗੱਲ ਜਿਹੜੀ ਕੁੱਤੇ ਵਾਲੀ ਕਰਨ ਦੇ ਨਾ, ਵੀ ਕੁੱਤਾ ਅੱਗੇ ਆ ਗਿਆ, ਉਹ ਪਤਾ ਕਿਉਂ ਮੇਰੇ ਹਿਸਾਬ ਨਾਲ ਤਾਂ ਜੀ ਸੋਸ਼ਲ ਮੀਡੀਆ ਤੇ ਨਾ, ਫੇਸਬੁੱਕ ਤੇ ਉਹ ਜਾਨਵਰਾਂ ਤੱਕ ਦੀ ਨਾ ਦੱਸਦੇ ਨੇ, ਬੜੀ ਪ੍ਰੋਟੈਕਸ਼ਨ ਕਰਦੇ ਨੇ। ਨਹੀਂ ਉਹ ਇਦਾਂ ਹੁੰਦਾ। ਉਹ ਕਿਤੇ ਉਹਦੇ ਨਾ ਜ਼ੇਨ ਚ ਕਿ ਜਾਨਵਰ ਨੂੰ ਨਹੀਂ ਐਡੀ ਛੇਤੀ ਜ਼ੇਨ ਚ ਐਡੀ ਲੰਮੀ ਗੱਲ ਆਉਂਦੀ ਨਹੀਂ ਕਿ ਇੰਜ ਕਰਕੇ ਤੁਸੀਂ ਜਾ ਰਹੇ ਹੋ ਤੇ ਇੰਜ ਕੁੱਤਾ ਨਸਾਇਆ ਤੇ ਵਿਦਨ ਸੈਕਿੰਡਸ ਜਾਂ 1 ਸੈਕਿੰਡ 2 ਵੀ ਨਹੀਂ ਤੇ ਉਹਦੇ ਵਿੱਚ ਹੀ ਉਹਨੇ ਇੰਨਾ ਕੁਝ ਸੋਚ ਲਿਆ ਵੀ ਸੋਸ਼ਲ ਮੀਡੀਆ ਇਦਾਂ ਨਹੀਂ। ਘਬਰਾ ਜਾਂਦਾ, ਨਵਾਂ ਡਰਾਈਵਰ ਹੈ ਨਾ। ਅੱਛਾ ਨਵਾਂ ਡਰਾਈਵਰ ਹੈ, ਬਿਲਕੁਲ ਮੋਟਰਵੇ ਤੇ ਜਾ ਰਿਹਾ, ਥੋੜਾ ਜਿਹਾ ਡਰ ਵੀ ਹੁੰਦਾ ਅੰਦਰ, ਨਾਲ ਅੰਮੀ ਬੈਠੀ ਹੋਵੇ ਤਾਂ ਹੋਰ ਡਰ ਹੁੰਦਾ ਥੋੜਾ ਜਿਹਾ। ਉਹ ਜਦੋਂ ਕੁੱਤਾ ਨਿਕਲਿਆ ਨਾ ਤੇ ਉਹਦੇ ਕੁੱਤਾ ਨਾ ਭਾਵੇਂ ਕੋਈ ਫੁੱਟਬਾਲ ਵੀ ਹੁੰਦਾ ਉਹਨੇ ਤਾਂ ਵੀ ਘੁਮਾ ਦੇਣੀ ਸੀ। ਉਹਨੂੰ ਇਹ ਡਰ ਸੀ ਕਿ ਇਹਨੇ ਅੱਗੇ ਆ ਜਾਣਾ ਜਿਹੜੀ ਵੀ ਚੀਜ਼ ਆ, ਇਹ ਉਹਨੂੰ ਡਰ ਸੀ, ਹੋਰ ਉਹਨੂੰ ਕੋਈ ਨਹੀਂ। ਡਰਾਈਵਰ ਜਿਹੜਾ ਹੁੰਦਾ ਨਾ, ਉਹ ਸੱਚੀ ਮੁੱਚੀ ਘਬਰਾ ਜਾਂਦਾ ਜਦੋਂ ਇਹਨਾਂ ਨੇ ਨਵੀਂ ਗੱਡੀ ਲਈ ਆ। ਆਹੋ। ਤੇ ਇਹਨਾਂ ਦੇ ਬਜ਼ੁਰਗ ਜਿਹੜੇ ਸੀ ਉਹ ਇੰਜ ਕਰਕੇ ਗੱਡੀ ਲੈ ਕੇ ਬਾਹਰ ਨਿਕਲੇ ਆ ਨੁੱਕਰ ਤੇ, ਇਹਨਾਂ ਦੀ ਕੀਮੇ ਵਾਲੀ ਦੁਕਾਨ ਸੀ, ਸਾਰੀ ਗੱਡੀ ਉਹ ਚ ਵਾੜ ਸਿੱਟੀ, ਬੰਪਰ ਵੱਜਾ ਗੱਡੀ ਦਾ। ਬੰਪਰ? ਹਾਂਜੀ 2 ਬੰਪਰ ਹੁੰਦੇ ਨੇ, ਇਹਨਾਂ ਦੀ ਗੱਡੀ ਅੱਜ ਚੱਲਦੀ ਬੰਪਰ। ਉਸਤਾਦ ਜੀ ਉਹ ਘਬਰਾਇਆ ਨਹੀਂ ਸੀਗਾ, ਉਹ ਪਰੇਸ਼ਾਨ ਹੋਇਆ ਸੀਗਾ ਕਿਉਂਕਿ ਜਿਹੜਾ ਕੁੱਤਾ ਸੀਗਾ ਨਾ ਉਹ ਕੋਟ ਪਾ ਕੇ ਆਇਆ ਸੀ। ਸਹੀ ਗੱਲ। ਹਾਂਜੀ ਉਸਤਾਦ ਜੀ, ਮੈਂ ਤੁਹਾਨੂੰ ਸੱਚੀ ਮੁੱਚੀ ਦੀ ਇੱਕ ਗੱਲ ਸੁਣਾਵਾਂ, ਯਕੀਨ ਕਰੋ। ਮੇਰਾ ਜਿਹੜਾ ਇੱਕ ਮਿੰਟ ਠਹਿਰ ਜਾ, ਉਹਨੇ ਗੱਲ ਬਹੁਤ ਆਲਾ ਕੀਤੀ ਹੈ। ਔਰ ਉਸਤਾਦ ਜੀ ਤੁਹਾਨੂੰ ਹੁਣ ਸਿਰਫ ਨਾ ਯਾਰ ਆ ਪਿੱਛੇ ਕਰਕੇ ਨਾ, ਇਹ ਪਿੱਛੇ ਕਰਕੇ ਦੌੜਾ ਜਦੋਂ ਇਹਨੇ ਕਿਹਾ ਨਾ ਕੁੱਤਾ ਜਿਹੜਾ ਕੋਟ ਪਾ ਕੇ ਆਇਆ ਸੀ, ਉਸ ਤੋਂ ਬਾਅਦ ਕਲੋਜ਼ ਇਮਰੀ ਦਾ ਮੂੰਹ ਵਾਉਣਾ ਤੁਸੀਂ ਬਸ। ਉਸਤਾਦ ਜੀ ਉਹ ਘਬਰਾਇਆ ਨਹੀਂ ਸੀਗਾ, ਉਹ ਪਰੇਸ਼ਾਨ ਹੋਇਆ ਸੀਗਾ ਕਿਉਂਕਿ ਜਿਹੜਾ ਕੁੱਤਾ ਸੀਗਾ ਨਾ ਉਹ ਕੋਟ ਪਾ ਕੇ ਆਇਆ ਸੀ। ਸਹੀ ਗੱਲ। ਹਾਂਜੀ ਯਾਰ ਯਾਰ ਫੇਰ ਕੀ ਗੱਲ? ਅੱਛਾ ਤੇ ਉਹਨੂੰ ਸਮਝ ਨਹੀਂ ਆ ਰਹੀ ਤੇ ਗੱਲ ਕੀਤੀ ਕਿ ਠਹਿਰ ਜਾ ਯਾਰ, ਪਹਿਲੇ ਉਹਦੀ ਤੇ ਗੱਲ। ਕੋਈ ਗੱਲ ਨਹੀਂ, ਪਾ ਹੀ ਲੈਂਦੇ ਆ ਕੋਟ। ਅਸੀਂ ਕੱਲ ਤੇ ਸ਼ੂਟ ਕਰ ਰਹੇ ਆ ਨਾ, ਬਹੁਤ ਹਰਾਮੀ ਕੈਰੈਕਟਰ ਆ। ਅਸੀਂ ਤਾਂ ਸ਼ੂਟ ਕਰ ਰਹੇ ਤੇ ਹੁਣ ਅਸੀਂ ਮੈਡੀਕਲ ਸਟੋਰ ਤੇ ਨਾ, ਰਜ਼ਾ ਦੇ ਸਟੋਰ ਤੇ ਸ਼ੂਟ ਕੀਤਾ, ਜਿਹੜਾ ਰਜ਼ਾ ਦਾ, ਤੇ ਬਾਹਰ ਆ ਕੇ ਨਾ ਹੁਣ ਇਹ ਗਾਹਕ ਬਣਿਆ ਤੇ ਮੈਂ ਧੱਕੇ ਤੋਂ ਕਮਾਰੇ, ਚਲੋ ਨਿਕਲ ਜਾ, ਚਲੋ ਤੂੰ ਕੁਛ ਨਹੀਂ ਲੈਣਾ ਜੇ ਉਹ। ਤੇ ਅੱਗੋਂ ਇਹ ਮੇਰਾ ਨਾਲ ਹੈਲਪਰ ਆ ਤੇ ਮੈਂ ਕਿਹਾ ਚੱਲ ਇਹਨੂੰ ਬਾਹਰ ਕੱਢ ਕੇ ਆ। ਤੇ ਸ਼ੂਟ ਹੋ ਰਹੀ ਤੇ ਇਹ ਨਾ ਹੁਣ ਉਹਨੂੰ ਇਮਲੀ ਨੂੰ ਫੜ ਕੇ ਨਾ ਘਮਾਈ ਜਾ ਰਿਹਾ ਤੇ ਇਮਲੀ ਨਾਲ ਗੱਲ ਵੀ ਕਰ ਰਿਹਾ ਮੇਰੇ ਨਾਲ, ਉਹ ਮੈਂ ਦੇਖ ਲਾਂਗਾ ਤੁਹਾਡੇ ਸਟੋਰ ਨੂੰ, ਤੇ ਇਹ ਉਹਨੂੰ ਕਰਨ ਨਹੀਂ ਦੇ ਰਿਹਾ। ਉਹ ਇੰਜ ਕਰਦਾ ਤੇ ਇਹਨੂੰ ਸੱਚ ਮੁਝੇ ਬਾਤ ਬਣ ਕੇ ਘੁਮਾ ਦਵਾ, ਇਹ ਘੁੰਮ ਜਾਂਦਾ। ਉਹ ਫਿਰ ਇੰਜ ਕਰਕੇ ਨਾ ਹੁਣ ਉਹਨੂੰ ਇਹ ਵੀ ਆ ਕਿ ਯਾਰ ਮੈਨੂੰ ਗੱਲ ਤੇ ਕਰਨ ਦੇ, ਤੇ ਇਹ ਹਟ ਨਹੀਂ ਰਿਹਾ। 3 ਵਾਰੀ ਜਦੋਂ ਨੇ ਟਰਨਾ ਘੁਮਾ ਕੇ ਦੀ ਗੱਲ ਖਰਾਬ ਕੀਤੀ ਨੇ, ਇਮਲੀ ਕਹਿੰਦਾ ਉਹ ਕਿਸੇ ਫਲਾਣੀ ਦੇ ਆ, ਉਹ ਗੱਲ ਤੇ ਕਰਨ ਦੇ, ਗੱਲ ਤੇ ਕਰਨ ਦੇ ਮੈਨੂੰ, ਚੱਲਦੀ ਰਿਕਾਰਡਿੰਗ। ਮੈਂ ਕਿਹਾ ਦਿਮਾਗ ਖਰਾਬ ਜੀਬ ਆ ਤੈਨੂੰ, ਲੱਗਦਾ ਤੇਜ਼ੀ ਚੜੀ ਹੁੰਦੀ, ਐਡਾ ਤੂੰ ਤੇਜ਼ ਬੱਚੇ, ਕੀ ਗੱਲ ਹੈ ਤੈਨੂੰ, ਮੈਂ ਗੱਲ ਤਾਂ ਕਰਨ ਦੇ ਉਹਦੇ ਨਾਲ। ਉਹ ਸਾਰੇ ਕਹਿਣਗੇ ਪਤਾ ਨਹੀਂ ਐਕਟ ਆ। ਮੈਂ ਕਿਹਾ ਇਮਲੀ ਉਹ ਤੇ ਕਰੈਕਟਰ ਗੱਡੇ ਹੋ ਗਏ, ਪਤਾ ਲੜਾਈ ਹੋ ਗਈ। ਫੈਸਲ ਲੈਣਾ, ਗੱਡੀ ਲੈ ਲਈ ਰੈਂਟ ਤੇ ਗੱਡੀ ਲੈ ਲਈ ਤੇ ਕਿਤੇ ਮਾਰਤੀ ਨੇ ਸਾਈਡ ਤੋਂ ਦਰਵਾਜ਼ੇ 'ਚ, ਤੇ ਇਹਨੇ ਕਿਹਾ ਵੀ ਰੈਂਟ ਦੀ ਗੱਡੀ ਆ ਤੇ ਇਹਦੇ ਕੰਮ ਖਰਾਬ ਆ, ਠੀਕ ਆ ਜੀ। ਤੇ ਇਹ ਹੁਣ ਵਰਕਸ਼ਾਪ ਤੇ ਕਿ ਮੈਂ ਜਲਦੀ ਠੀਕ ਕਰਾ ਕੇ ਚਿਪ ਚੁੱਪ ਕਢਾ ਕੇ ਤੇ ਮੈਂ ਸਾਰਾ ਕੁਝ ਓਕੇ ਕਰ ਦਿਆਂ। ਉਹਨੇ ਨਾ ਉਹ ਪੂਰੀ ਸਾਈਡ ਮੈਂ ਲਸ਼-ਪਸ਼ ਕਰਤੀ ਨਵੀਂ, 2-4 ਘੰਟੇ 'ਚ ਨਾ ਉਹਨੇ ਮਾਰ ਕੇ ਦਰਵਾਜ਼ਾ ਖੋਲ ਕੇ ਉਹਦਾ ਟਿਪ ਕਰਤੀ। ਇਹ ਹੁਣ ਗੱਡੀ ਵਾਪਸ ਦੇਣ ਗਿਆ, ਉਹਨੇ ਗੱਡੀ ਦੇਖੀ, ਉਹਨੇ ਕਿਹਾ ਅਗਲੇ ਦਰਵਾਜ਼ੇ ਤੇ ਇੱਕ ਚਿੱਬ ਸੀ ਸਾਡਾ ਪਹਿਲਾ, ਉਹ ਵੀ ਕਢਾ ਉਹ ਤੋਂ ਬੜਿਆ ਗਿਆ। ਫਰੀਦ ਮੈਂ ਪੜਿਆ ਗਿਆ ਉਹ ਪਤਾ ਕੀ ਜਿਹੜੀ ਤੇ ਉਹ ਜਿਹੜਾ ਉਹਨਾਂ ਦਾ ਪਹਿਲੇ ਵੱਜੀ ਸੀ ਨਾ, ਉਹ ਵੀ ਸਿੱਧਾ ਕਰਾਤਾ। ਉਹਨਾਂ ਨੂੰ ਸ਼ੱਕ ਪੈ ਗਿਆ ਕਿ ਇਹਨਾਂ ਨੇ ਕਿਹਾ ਯਾਰ ਇਹ ਚਿੱਬ ਸੀ ਸਾਡਾ ਪਹਿਲੇ, ਇਹ ਗੱਡੀ ਨਹੀਂ ਸਾਡੀ। ਨਹੀਂ ਕਿ ਕੀ ਰੌਲਾ ਬਣਿਆ। ਉਹਨਾਂ ਨੇ ਜਦੋਂ ਕਲੋਜ਼ ਚੈੱਕ ਕੀਤਾ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਅੱਛਾ ਆਪਣਾ ਤੂੰ ਕਰਾ ਮਾਮਾ, ਹੁਣ ਮੈਨੂੰ ਨਹੀਂ ਜਿਹੜਾ ਪਹਿਲੇ ਵੱਜੀ ਉਹ ਵੀ ਸਹੀ ਕਰਾਤਾ। ਹੁਣ ਝਰੀੜ ਹੀ ਪਈ ਨਾ, ਟਰਾਲੀ ਦੇ ਨਾਲੋਂ ਗੰਨੇ ਵਾਲੀ ਟਰਾਲੀ ਲੰਘ ਗਈ, ਝਰੀੜ ਪੈ ਗਈ। ਉਹਨਾਂ ਨੇ ਮੇਰੇ ਕੋਲ ਤੇ ਜਿਹੜੀ ਫਰੰਟ ਤੇ ਪਈ ਸੀ ਨਾ ਝਰੀੜ, ਮੈਂ ਉਹ ਵੀ ਕਢਾਤੀ। ਹੁਣ ਮੈਨੂੰ ਪਤਾ ਹੀ ਨਹੀਂ, ਮੈਂ ਸਾਰੀ ਠੀਕ ਕਰਾਤੀ ਤੇ ਉੱਧਰੋਂ ਹੀ ਪੜਿਆ। ਅੱਛਾ ਇਹਦਾ ਗੱਡੀ ਇੱਕ ਵਾਰੀ ਲੈ ਕੇ ਗਿਆ ਤੇ ਗੱਡੀ ਨਾ ਮਾਰ ਗਿਆ
ਕਿਸੇ ਕੋਲੋਂ ਇਹਨੇ ਮੰਗਵਾਈ ਗੱਡੀ ਨਾ, ਮਤਲਬ ਕਿਸੇ ਦੋਸਤ ਨੂੰ ਕਿਹਾ ਵੀ ਯਾਰ ਮੈਨੂੰ ਗੱਡੀ ਰੈਂਟ ਤੇ ਲੈ ਦੇ, ਉਹਨੇ ਲਿਆਤੀ ਕਿਤੋਂ ਲਾਗੋਂ ਹੀ, ਤੇ ਹੁਣ ਨਾ ਰੈਂਟ ਤੇ ਹੁਣ ਗੱਡੀ ਵੱਜ ਗਈ ਚੰਗੀ, ਯਾਨੀ ਕੋਈ 50-60 ਹਜ਼ਾਰ ਰੁਪਇਆ ਲੱਗਣ ਵਾਲਾ ਹੋ ਗਿਆ ਉੱਤੇ। ਤੇ ਹੁਣ ਇਹਨੇ ਗੱਡੀ ਆਪਣੇ ਘਰ ਖਿਲਾਰੀ ਬੂਹੇ ਦੇ ਅੱਗੇ, ਤੇ ਉੱਥੇ ਖਲੋਤਾ ਵਾ। ਤੇ ਹੁਣ ਇੱਕ ਬੰਦਾ ਆਇਆ ਨਾ, ਦੇਖਦਾ ਗੱਡੀ ਨੂੰ, ਕੀ ਹੋਇਆ ਭਾਜੀ? ਤੇ ਇਹ ਉਹਨੂੰ ਕਹਿੰਦਾ ਯਾਰ ਇਸ ਤਰ੍ਹਾਂ ਵੱਜ ਗਈ ਆ, ਤੇ ਉਸਤਾਦ ਜੀ ਇੱਦਾਂ ਕਰਦੇ ਆ, ਇਹਨੂੰ ਮੈਂ ਨਾ ਉਹਦੀ ਦੇ ਨੂੰ ਨਾ ਇਹਨੇ ਕੋਈ ਮਿਸਤਰੀ ਵੀ ਬੁਲਾਇਆ ਸੀ, ਉਹ ਵੀ ਆ ਗਿਆ। ਹੁਣ ਤਿੰਨੇ ਖੜੇ ਹੋ ਗਏ ਨੇ। ਹੁਣ ਮਿਸਤਰੀ ਨੂੰ ਕਹਿ ਰਿਹਾ ਕਿ ਉਸਤਾਦ ਜੀ ਇਹ ਗੱਡੀ ਰੈਂਟ ਦੀ ਆ, ਤੇ ਗੱਡੀ ਨੂੰ ਨਾ ਕੀ ਕਰੀਏ? ਉਹਨੇ ਕਿਹਾ ਕਰਨਾ ਕੀ ਆ? ਉਹਨੇ ਕਿਹਾ ਕਰਨਾ ਕੀ, 1 ਦਿਨ ਦਾ ਰੈਂਟ ਹੋਰ ਪਵਾ ਲਾ, ਤੈਨੂੰ ਮੈਂ ਗੱਡੀ ਓਕੇ ਕਰਾ ਦਿਆਂਗਾ, ਬਿਲਕੁਲ ਓਕੇ ਹੋ ਜਾਏਗੀ। ਤੇ ਹੁਣ ਤੀਜਾ ਪਤਾ ਕਹਿੰਦਾ ਭਾਜੀ ਇਹ ਨਹੀਂ ਹੋਣੀ। ਉਹਨੇ ਕਿਹਾ ਕਿਉਂ? ਕਹਿੰਦਾ ਮੇਰੀ ਹੈ। ਉਹ ਮਾਲਕ ਸੀ ਪ੍ਰੀਤ ਯਾਰ, ਮੈਂ ਇੰਨਾ ਹੱਸਿਆ ਨਾ, ਮੈਂ ਕਿਹਾ ਯਾਰ ਉਹ ਕਹਿੰਦਾ ਕਿਉਂਕਿ ਮੇਰੀ ਆ, ਮੇਰਾ ਹੀ ਰੈਂਟ ਆ, ਤੇ ਮੈਂ ਦੇਖ ਕੇ ਆਇਆ ਵੀ ਇਹ ਕਿੱਦਾਂ ਵੱਜ ਗਈ। ਕਹਿੰਦਾ ਉਹਦੇ ਸਾਹਮਣੇ ਉਹਨੂੰ ਕਹਿ ਰਿਹਾ ਮਿਸਤਰੀ ਨੂੰ, ਉਸਤਾਦ ਜੀ ਇੰਜ ਕਰਾ ਦੇਣੇ, ਤੂੰ ਵੇਖ ਰਿਹਾ। ਤੇ ਮਿਸਤਰੀ ਵੀ ਕੋ ਕਹਿ ਰਿਹਾ ਭਾਈ 1 ਦਿਨ ਦਾ ਰੈਂਟ ਭਰ ਲਾ, ਤੈਨੂੰ ਮੈਂ ਪਛਾਣ ਹੀ ਨਹੀਂ ਜਾਏਗੀ। ਤੇ ਉਹ ਕੋ ਕਹਿ ਰਿਹਾ ਨਹੀਂ ਭਾਜੀ ਇਹ ਨਹੀਂ ਠੀਕ ਹੋਣੀ ਮੇਰੀ। ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਮੇਰੀ ਹੈ। ਚਲੋ ਜਾਵਾ ਜਾ ਜਾਓ। ਮੈਂ ਉਹਨੂੰ ਕਿਹਾ ਯਾਰ ਉਸਤਾਦ ਜੀ, ਉਹਨੂੰ ਮੈਂ ਕਿਹਾ ਯਾਰ ਪਤਾ ਕੀ ਗੱਲ, ਤੂੰ ਕਿਸੇ ਤਰੀਕੇ ਨਾਲ ਅਸੀਂ ਉਹਨੂੰ ਗੇੜਾ ਦੇ ਦਈਏ, ਤੂੰ ਇਹ ਗੱਡੀ ਲਸ਼-ਪਸ਼ ਕਰ, ਆਪਾਂ 1 ਦਿਨ ਦਾ ਰੈਂਟ ਹੋਰ ਪਵਾ ਲੈਂਦੇ। ਕਹਿੰਦਾ ਫੈਸਲ ਸਾਹਿਬ ਪਛਾਣੀ ਨਹੀਂ ਜਾਏਗੀ, ਗੇੜਾ ਦੇ ਦਾਂਗੇ। ਉਹ ਕਰੈਕਟਰ ਕਹਿੰਦਾ ਭਾਜੀ ਗੇੜਾ ਨਹੀਂ ਹੋਣਾ। ਮੈਂ ਕਿਹਾ ਕਿਉਂ? ਕਹਿੰਦਾ ਇਹ ਮੇਰੀ ਹੈ ਗੱਡੀ। ਗੇੜਾ ਨਹੀਂ ਹੋਣਾ ਕਹਿੰਦਾ। ਤੇ ਮੈਂ ਕਿਹਾ ਤੈਨੂੰ ਕਿੱਦਾਂ ਪਤਾ ਲੱਗਾ? ਕਹਿੰਦਾ ਮੈਨੂੰ ਟਰੈਕਰ ਵਾਲਿਆਂ ਨੇ ਫੋਨ ਕੀਤਾ, ਫਲਾਣੀ ਜਗ੍ਹਾ ਤੇ ਗੱਡੀ ਤੇਰੀ ਵੱਜੀ। ਮੈਂ ਕਹਿੰਦਾ ਨਹੀਂ ਇਹ ਗੇੜਾ ਨਹੀਂ ਹੋਣਾ ਕਹਿੰਦਾ। ਉਸਤਾਦ ਜੀ ਬਾਬਾ ਜੀ ਸਾਲਕ ਹਰਿਆਣੇ ਦੀ ਗੱਲ ਨਾ ਹੋਵੇ ਕਿ ਬਾਬਾ ਜੀ ਨੇ ਨਾ ਕਿਤੇ ਫੌਤਗੀ ਹੋ ਗਈ, ਤੇ ਹੁਣ ਉਹਨਾਂ ਦਾ ਆਪਣਾ ਹੀ ਕੋਈ ਚਾਚੇ ਭਤੀਜੇ ਦਾ ਕੋਈ ਫੌਤ ਹੋ ਗਿਆ, ਚਾਚੇ ਦਾ ਪੁੱਤਰ, ਤੇ ਹੁਣ ਉਹਦੀ ਲਾਸ਼ ਖੜਨੀ ਸੀ ਕਿਤੇ ਪਿੰਡ। ਤੇ ਉਹਨੇ ਆਪਣਾ ਨਾ ਵੱਡਾ ਭਰਾ ਨੂੰ ਭੇਜਿਆ ਕਿ ਜਾ ਨਾ ਉੱਥੋਂ ਕਿਤੇ ਕੈਦੀ ਡੱਬੇ ਦਾ ਪਤਾ ਕਰਕੇ ਆ, ਤੇ ਉਹਨੂੰ ਕਹੀ ਵੀ ਲਾਸ਼ ਖੜਨੀ। ਤੇ ਹੁਣ ਉਹ ਚਲੇ ਗਿਆ ਅੱਡੇ ਤੇ, ਤੈਨੂੰ ਕਹਿੰਦਾ ਭਾਜੀ ਇੱਕ ਲਾਸ਼ ਖੜਨੀ। ਉਹ ਕਹਿੰਦਾ ਚੱਲ ਅਸੀਂ ਨਹੀਂ ਲਾਸ਼ਾਂ ਖੜਦੇ। ਨਹੀਂ ਭਾਜੀ ਤੁਹਾਡੀ ਮਿਹਰਬਾਨੀ ਯਾਰ, ਲਾਸ਼ ਉਹ ਕਿਹੜਾ ਜੀਂਦੀ ਹੈ, ਟੋਈ ਫਿਰਦੀ ਤੇ ਨਹੀਂ ਨਾ ਮਰੀ ਹੋਈ, ਚੁੱਕ ਕੇ ਵਿੱਚ ਰੱਖਣੀ ਛੱਡਣ। ਕਹਿੰਦਾ ਚੱਲ ਨਹੀਂ ਲਾਸ਼ ਨਹੀਂ ਖੜਨੀ। ਉਸਤਾਦ ਜੀ ਉਹ ਖਿੱਚ ਗਿਆ ਹੁਣ ਉਹ ਭਾਈ ਵੀ, ਤੇ ਖਾਨ ਸਾਹਿਬ ਵੀ ਤਰਲੇ ਕਰੀ ਜਾਣ ਵੀ ਲਾਸ਼ ਲੈ ਜਾਓ ਤੁਹਾਡੀ ਮਿਹਰਬਾਨੀ। ਤੇ ਹੁਣ ਨਾ ਉੱਤੋਂ ਖਾਨ ਸਾਹਿਬ ਵੀ ਚਲੇ ਗਏ, ਤੇ ਉਧਰੋਂ ਦੋਵੇਂ ਆਪਸ 'ਚ ਬੈਸਣ ਡੇ। ਕਹਿੰਦਾ ਉਹ ਕੀ ਬਣਿਆ ਵੀਰੇ ਖਾਂ? ਕਹਿੰਦਾ ਨਹੀਂ ਜੀ, ਉਹ ਕਹਿੰਦਾ ਕਿਸੇ ਤੇ ਨਹੀਂ, ਅਸੀਂ ਆਪਣੀਆਂ ਹੀ ਖੜਦੇ ਆ। ਅਸੀਂ ਕਿਸੇ ਦੀ ਲਾਸ਼ ਨਹੀਂ ਕਰਦੇ, ਅਸੀਂ ਆਪਣੀਆਂ ਹੀ ਖੜਦੇ। ਉਸਤਾਦ ਜੀ ਗੋਜਰੇ ਲਾਸ਼ ਇੱਕ ਖੜਨੀ, ਬੋਡੀ ਇੱਕ ਖੜਦੀ ਜੀ ਗੋਜਰੇ। ਮੈਨੂੰ ਯਾਦ ਹੋਣਾ ਨਾ, ਇੱਕ ਤਰੀਕਾਕਾਰ ਹੁੰਦਾ ਬੋਡੀ ਖੜਨ ਦਾ ਵੀ ਤਰੀਕਾ ਹੁੰਦਾ, ਉਹ ਅਨਨੋਨ ਬੰਦਾ ਨਹੀਂ। ਅਸੀਂ ਨਾ ਇੱਕ ਪਿਕਅਪ ਕਰਾਈਏ ਜਿਹਦੇ ਪਿੱਛੋਂ ਛੱਤ ਨਹੀਂ ਹੈ, ਠੀਕ ਹੈ। ਤੇ ਹੁਣ ਕਰੈਕਟਰ ਨਾ ਜਿਹਦੇ ਵਾਲਦ ਸਾਹਿਬ ਫੌਤ ਹੋਏ ਨੇ, ਉਹ ਬੜਾ ਹੀ ਰੋਣ ਡਿਆ, ਉਹਨੂੰ ਅਸੀਂ ਤਸੱਲੀਆਂ ਦੇਣ ਡੇ ਆ। ਤੇ ਨਾਲ ਇੱਕ ਕਰੈਕਟਰ ਸੀਗਾ ਜਿਹੜਾ ਸਾਡਾ ਸਭ ਤੋਂ ਜ਼ਿਆਦਾ ਬਹਾਦਰ ਸੀਗਾ, ਕਹਿੰਦਾ ਯਾਰ ਕੁਛ ਨਹੀਂ ਹੁੰਦਾ, ਉਹ ਪਲਾਂਟ ਮੰਗਾ ਜਾਣਾ। ਪ੍ਰੀਤ ਸਾਹਿਬ ਅਸੀਂ ਮੰਜੀ ਤੇ ਪਿੱਛੇ ਰੱਖੀ, ਨਿਕਲ ਗਏ ਪਿਕਅਪ ਤੇ। ਮੈਂ ਹੁਣ ਅੱਗੇ ਬੈਠਾ ਵਾਂ, ਠੀਕ ਹੈ। ਕਰੈਕਟਰ ਉਹਦਾ ਜਿਹੜਾ ਮੁੰਡਾ ਬੜਾ ਰੋਡਿਆ ਸੀ, ਉਹ ਪਿੱਛੇ ਬੈਠਾ ਗੱਡੀ ਚਲਾਉਣ ਡਿਆ, ਠੀਕ ਹੈ। ਇੱਕ ਬਿਲਕੁਲ ਮੇਰੇ ਨਾਲ ਬੈਠਾ। ਪ੍ਰੀਤ ਅਸੀਂ ਜਿਹੜਾ ਪੈਂਥਰ ਦੇ ਕੋਲ ਜਦੋਂ ਗਏ ਆ ਨਾ, ਤੇ ਪਿੱਛੇ ਜਿਹੜਾ ਮੁੰਡਾ ਨਹੀਂ ਨਜ਼ਰ ਆਉਣ ਡਿਆ, ਤੇ ਲਾਸ਼ ਉੱਠ ਕੇ ਬੈਠੀ ਹੋਈ ਹੈ, ਠੀਕ ਹੈ। ਤੇ ਪ੍ਰੀਤ ਉਹ ਡਰਾਈਵਰ ਨੇ ਜਦੋਂ ਨਾ ਵੇਖਿਆ, ਡਰਾਈਵਰ ਨੇ ਸਾਜੀ ਸੁੱਚ ਬੰਦ ਕੀਤਾ, ਚੇਂਜਿੰਗ ਕਰਕੇ ਬੰਦ ਕੀਤਾ, ਤੇ ਨੱਸ ਗਿਆ। ਮੈਂ ਕਿਹਾ ਗੱਲ ਤਾਂ ਸੁਣ, ਕੀ ਹੋਇਆ? ਪਿੱਛੇ ਮੈਂ ਪਿੱਛੇ ਧਿਆਨ ਕੀਤਾ, ਮੈਂ ਵੀ ਨੱਸ ਗਿਆ ਉਸਤਾਦ ਜੀ। ਇੰਝ ਦਾ ਅਸੀਂ ਨੱਸੇ। ਉਹ ਫਿਰ ਅਸੀਂ ਨਾ ਉੱਥੇ, ਹੁਣ ਗੱਡੀ ਸਾਡੀ ਸੀ, ਉਹ ਸੀ ਕਿ ਯਾਰ ਉਹ ਬੈਠੀ ਨਾ ਕੋਈ ਵਾਦਾ ਸੀ, ਦੂਰੋਂ ਜਾ ਕੇ ਵੇਖਣ ਉਹ ਬੈਠਾ ਹੋਇਆ ਸੀ, ਉਹ ਮਰਿਆ ਹੋਇਆ। ਉਹ ਫਿਰ ਅਸੀਂ ਉਹਨਾਂ ਉੱਥੋਂ ਮੌਲਵੀ ਨੂੰ ਸੱਦਿਆ, ਸਾਰਿਆਂ ਨੂੰ ਸੱਦਿਆ। ਮੈਂ ਕਿਹਾ ਯਾਰ ਆ ਕੀ ਗੱਲਬਾਤ ਨਹੀਂ ਕਰਨਾ। ਕਹਿੰਦਾ ਇਹ ਕੌਣ ਲਿਆਇਆ, ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ, ਇਸ ਤਰ੍ਹਾਂ ਲਿਆਈ ਦਾ। ਫਿਰ ਉਹ ਕੋਲ ਗਿਆ, ਉਹਨੇ ਪੜ੍ਹਾਈ ਪੜੂਈ, ਉਹਨਾਂ ਨੇ ਉਹ ਕੋਈ ਹਵਾ ਵਗੈਰਾ ਭਰੀ ਗਈ। ਉਹ ਕਹਿੰਦਾ ਨੱਕ 'ਚ ਰੂੰ ਦੇ ਕੇ ਬਕਾਇਦਾ ਕਵਰ ਕਰਕੇ ਫਿਰ ਕਹਿੰਦਾ ਬੋਡੀ ਨੂੰ ਹਵਾ ਦੇ ਵਿੱਚ ਲਿਜਾਈਦਾ, ਨਹੀਂ ਤੇ ਉਹ ਆਕੜੀ ਹੁੰਦੀ ਜਾਂ ਕੋਈ ਹਵਾ ਦਾ ਕੋਈ ਸਿਸਟਮ ਹੁੰਦਾ। ਉਹਦਾ ਸਿਸਟਮ ਉਹਨੇ ਦੜਾਤਾ ਸਾਨੂੰ ਚੰਗਾ ਭਲਾ। ਉਹਦਾ ਨੱਕ ਤਾਂ ਨਹੀਂ ਹਵਾ ਚਲੀ ਗਈ ਨਾ, ਤੇ ਉਹ ਫੁੱਲ ਗਿਆ, ਫੁੱਲ ਕੇ ਬਹਿ ਗਿਆ, ਠੀਕ ਹੈ। ਤੇ ਗੱਲ ਇਨਸਾਨੀਅਤ ਦੇ ਨਾਤੇ ਹੋਣੀ ਸੀ ਉਸਤਾਦ ਜੀ। ਗੱਲ ਜਿੰਨੇ ਵੀ ਕੰਮ ਕੀਤੇ ਨਾ ਫਰੀਦ ਸਾਹਿਬ ਪੁੱਠੇ ਹੀ ਪਏ ਨੇ, ਬਹੁਤ ਜ਼ਿਆਦਾ। ਮੈਨੂੰ ਨਾ ਇੱਕ ਤਸਵੀਰ ਲੱਭੀ ਮੇਰੇ ਯਾਰ ਦੀ, ਬਚਪਨ ਦੀ ਤਸਵੀਰ। ਮੈਂ ਕਿਹਾ ਯਾਰ ਇਹ ਤਾਂ ਫਲਾਣਾ ਜ਼ਫਰ ਹੈਗਾ। ਮੈਂ ਉਹਨੂੰ ਨਾ ਤਸਵੀਰ ਦੇਣ ਗਿਆ, ਮੈਂ ਕਿਹਾ ਯਾਰ ਤੈਨੂੰ ਇੱਕ ਚੀਜ਼ ਦੇਵਾਂ ਤਾਂ ਸਰਪ੍ਰਾਈਜ਼ ਦਾ ਦੇ। ਮੈਂ ਕਿਹਾ ਤਸਵੀਰ ਤੇਰੇ ਬਚਪਨ ਦੀ।
ਕਹਿੰਦਾ ਯਾਰ ਬਟਵਾ ਵੀ ਦੇ ਦੇ। ਅੱਲਾ ਦੀ ਕਸਮ ਮੈਂ ਕਿਹਾ ਕਹਿੰਦਾ ਬਟਵਾ ਵੀ ਦੇ ਦੇ। ਮੈਂ ਕਿਹਾ ਯਾਰ ਤੇਰਾ ਦਿਮਾਗ ਨਹੀਂ ਕਹਿੰਦਾ ਯਾਰ ਦੇ ਮਜ਼ਾਕ ਆਪਣੀ ਜਗ੍ਹਾ ਸਾਰਾ ਕੁਝ ਆਪਣੀ ਜਗ੍ਹਾ ਬਟਵਾ ਦੇ ਦੇ ਯਾਰ। ਮੈਂ ਕਿਹਾ ਯਾਰ ਮੈਨੂੰ ਸਿਰਫ ਤਸਵੀਰ ਵੀ ਕਹਿੰਦਾ ਨਹੀਂ ਯਾਰ ਫੈਸਲ ਮੈਂ ਬਟਵਾ ਲੈਣਾ ਹੀ ਤੇ ਲੜਾਈ ਹੋ ਗਈ ਉੱਥੇ ਯਾਰ ਮੁਫਤ ਦੀ ਐਵੇਂ ਰਾਜ ਜਾਂਦੀ। ਮੇਰਾ ਅੱਬਾ ਕਹਿੰਦਾ ਤੈਨੂੰ ਕਿਹੜੀ ਲੋੜ ਪਈ ਸੀ। ਮੈਂ ਕਿਹਾ ਅੱਬੂ ਜੀ ਇਹ ਅੱਛਾ ਤਸਵੀਰ ਕਿੰਨੇ ਪੈਸੇ ਲੱਗਿਆ ਤੈਨੂੰ? ਇੱਕ ਸਰਪ੍ਰਾਈਜ਼ ਦਵਾਂ, ਤੇਰੇ ਬਚਪਨ ਦੀ ਤੇਰੇ ਬਚਪਨ ਦੀ ਤਸਵੀਰ ਉਹਨੇ ਇੱਥੋਂ ਬਣ ਲਿਆ ਬਟਵਾ ਵੀ ਦੇ। ਤੁਹਾਡੇ ਵੀ ਨਾ ਉਸਤਾਦ ਜੀ ਇੱਕ ਵਾਕਿਆ ਹੋਇਆ ਸੀ ਕਿ ਮਹੱਲੇ 'ਚ ਕੋਈ ਕੁੜੀ ਨਾ, ਉਹ ਬੜੀ ਖੂਬਸੂਰਤ ਨੌਜਵਾਨ ਕੁੜੀ ਸੀ, ਤੇ ਉਹ ਆ ਗਈ ਤੇ ਉਹ ਘਰ ਨਾਲ ਰਾਤ ਕਿਸੇ ਨੂੰ ਘਰ ਨਾਲ ਵਾੜੇ ਕੋਈ ਵੀ, ਤੇ ਉਹ ਮੇਰੀ ਚਾਚੀ ਨੇ ਨਾ ਉਹਨੂੰ ਬੜੇ ਪਿਆਰ ਨਾਲ ਉਹਨੂੰ ਘਰ ਲਿਆਂਦਾ। ਪੁੱਤ ਕੀ ਗੱਲ ਆ? ਤੇ ਉਹ ਨਾ ਦੱਸੀ ਕਹਾਣੀ ਤੇ ਰੋਈ ਜਾਵੇ, ਅਸੀਂ ਵੀ ਰੋਣ ਲੱਗ ਪਏ। ਤੇ ਰੋਂਦਿਆਂ ਰੋਂਦਿਆਂ ਹੁਣ ਅਸੀਂ ਕਿਹਾ ਵੀ ਚਲੋ ਇਹਨੂੰ ਨਾ ਰੱਖ ਲਈਏ, ਤੇ ਕੋਈ ਸਾਡੇ ਕੋਲ ਰਵੇਗੀ। ਉਹਨੇ ਦੱਸਿਆ ਵੀ ਕਿਤੇ ਬੜੀ ਦੂਰੋਂ ਆਈ ਹੈ ਤੇ ਘਰ-ਬਾਰ ਕੋਈ ਨਹੀਂ ਹੈਗਾ, ਤੇ ਸਾਜੀ ਅਸੀਂ ਉਹਨੂੰ ਰੱਖ ਲਿਆ। ਰੱਖ ਕੇ 1 ਦਿਨ 2 ਦਿਨ ਤੇ ਉਹਦੀ ਅਸੀਂ ਬਕਾਇਦਾ ਸੈਲੀਬ੍ਰੇਸ਼ਨ ਪਾਰਟੀਆਂ ਕਰਨ ਦੇ, ਉਹਦੇ ਲਈ ਖਾਣਾ ਬਣਾ ਰਹੇ, ਬੜਾ ਇਹ ਉਹ। ਤੇ ਸਾਜੀ ਤੀਸਰੇ ਕੁ ਦਿਨ ਸਾਡੇ ਬੂਹੇ ਤੇ ਪੁਲਿਸ ਆਈ ਹੈ। ਉਹਨਾਂ ਨੇ ਕਿਹਾ ਜੀ ਤੁਸੀਂ ਸਾਡੀ ਬੱਚੀ ਅਗਵਾ ਕੀਤੀ। ਉਹ ਭਾਈ ਸਾਨੂੰ ਭਾਈ ਮਹੱਲੇ ਦਾ ਨਾ ਫਿਰ ਮਿਲ ਤਲ ਕੇ ਚੜਾਇਆ। ਇਹ ਪਤਾ ਕੀ ਹੁੰਦਾ ਵਾ? ਅਕਸਰ ਕੀ ਹੁੰਦਾ, ਅਕਸਰ ਇਦਾਂ ਦੀਆਂ ਗੇਮਾਂ ਹੁੰਦੀਆਂ ਫਰਾਡ ਕੇ ਬੱਚੀ ਕੰਮ ਤੇ ਰਹਾਤੀ 8-9 ਸਾਲ ਦੀ, 7-8 ਸਾਲ ਦੀ, 10 ਸਾਲ ਦੀ ਕੰਮ ਤੇ ਰਹਾਤੀ। ਹੁਣ ਪਿੱਛੇ ਇੱਕ ਗੈਂਗ ਹੁੰਦਾ, ਬੱਚੀ ਮਹੀਨਾ 2 ਮਹੀਨੇ ਰਹੀ ਉਹਨਾਂ ਦੇ ਘਰ, ਰਚ ਗਈ ਹੈ ਚੰਗੀ ਤਰ੍ਹਾਂ। ਉਸ ਤੋਂ ਬਾਅਦ ਉਹਨਾਂ ਨੇ ਬੱਚੀ ਨੂੰ ਇੱਕ ਪੈਗਾਮ ਦੇਣਾ ਵੀ ਤੂੰ ਇੰਜ ਗੈਪ ਕੋਈ ਤੇ ਇੱਥੇ ਆ ਜਾਣਾ ਘਰੋਂ ਨਿਕਲ ਕੇ। ਉਹ ਬੱਚੀ ਨੇ ਨਿਕਲ ਕੇ ਗੈਪ ਹੋ ਜਾਣਾ। ਉਹਨਾਂ ਨੇ 1 ਦਿਨ, ਦੂਜੇ ਦਿਨ, ਤੀਜੇ ਦਿਨ ਘਰ ਜਾਣਾ ਵੀ ਲੱਭਣਾ, ਪਰਚਾ ਪੁਰਚਾ ਵੀ, ਜਾਂ ਕੋਈ ਉਹ ਨਹੀਂ ਲੱਭ ਰਹੀ। ਹੁਣ ਉਹ ਲੱਭੇ ਕਿੱਦਾਂ? ਉਹਦੇ ਉਹਨਾਂ ਦੇ ਕੋਲ ਪਹੁੰਚ ਗਈ। ਹੁਣ ਤੀਜੇ ਕੁ ਦਿਨ ਵੀ ਉਹਨਾਂ ਨੇ ਆਉਣਾ ਬੱਚੀ ਨੂੰ ਮਿਲਣ, ਜਾਂ ਚੌਥੇ ਦਿਨ ਇੱਕਦਮ ਵੀ ਨਹੀਂ ਆਉਣਾ, ਠੀਕ ਹੈ ਜੀ। ਜਾਂ ਉਹਨਾਂ ਨੇ ਆਪ ਫੋਨ ਕਰ ਦੇਣਾ ਘਰਦਿਆਂ ਨੂੰ ਕਿ ਯਾਰ ਉਹ ਇਸ ਤਰ੍ਹਾਂ ਬੱਚੀ ਤੁਹਾਡੀ ਗੁੰਮ। ਲੋਕਾਂ ਨੇ ਕਹਿਣਾ ਯਾਰ ਤੁਸੀਂ ਦੱਸੋ ਲਾਜ਼ਮੀ ਉਹਨਾਂ ਨੂੰ, ਬਹੁਤਾ ਡਿਲੇ ਨਾ ਕਰੋ। ਉਹਨਾਂ ਨੂੰ ਦੱਸਣਾ, ਉਹਨਾਂ ਨੇ ਆ ਕੇ ਚੀਕ ਝਾੜਾ ਪਾ ਦੇਣਾ। ਉਹਨਾਂ ਨੇ ਕਹਿਣਾ ਸਾਡੀ ਬੱਚੀ। ਉਹ ਫਿਰ ਰੁਪਈਆ 20 ਲੱਖ 30 ਲੱਖ 35 ਲੱਖ ਜਿੰਨਾ ਵੀ ਲੱਭੇ, ਜੋ ਵੀ ਲੱਭੇ ਗੇਮ। ਇਹ ਦਿਹਾੜੀਆਂ ਏਦਾਂ ਹੁੰਦੀਆਂ ਨੇ, ਡਰਦੇ ਨੇ ਭਾਈ। ਇਹ ਵੀ ਤੇ ਗੱਲ ਹੈਗੀ ਨਾ, ਅੱਜ ਕੱਲ ਹਰ ਕੰਮ ਦੇ ਵਿੱਚ ਤੇ ਕੋਈ ਨਾ ਕੋਈ ਗੱਲਬਾਤ ਆ। ਅੱਛਾ ਉਸਤਾਦ ਜੀ, ਜਿਹੜੀ ਤੁਸੀਂ ਗੱਲ ਦੱਸੀ ਨਾ ਵੀ ਉਹ ਬੰਦਾ ਵੱਜ ਕੇ ਤੇ ਉਹਨੇ ਵੇਖਿਆ ਸਜਾਦ ਜਾਨੀ ਦਾ, ਮੇਰੇ ਨਾਲ ਵੀ ਰੌਲਾ ਬਣਿਆ। ਮੈਂ ਆਪਣੇ ਮਹੱਲੇ 'ਚ ਨਾ ਵੜਨ ਡਿਆ, ਤੇਰੇ ਕੋਲ ਗੱਡੀ ਵੀ ਸੀ ਘਰ ਮੋਟਰਸਾਈਕਲ ਤੇ। ਮੈਂ ਨਾਲ ਨਾ ਪਰ ਪਤਾ ਕੀ, ਜਦੋਂ ਤੁਸੀਂ ਅੱਛਾ ਖਾਸ ਤੌਰ ਤੇ ਤੁਸੀਂ ਅੱਛਾ ਜਦੋਂ ਤੁਸੀਂ ਉਸਤਾਦ ਤੋਂ ਬਾਅਦ ਕੋਈ ਗੱਲ ਸ਼ੁਰੂ ਕਰ ਦਿੰਦਾ, ਫਿਰ ਮੈਂ ਕਹਿੰਦਾ ਹੁੰਦਾ ਕਿ ਜਿਹੜੇ ਉਸਤਾਦ ਕੋਲ ਲਵਾਜ਼ਮਾਂ ਸੀ ਤੁਹਾਡੇ ਕੋਲ ਪੂਰੇ ਆ। ਅੱਛਾ ਹੁਣ ਮੈਨੂੰ ਕਲੀਅਰ ਕਰ ਦਿਓ ਕਾਹਤੇ ਸੀ ਤੁਸੀਂ। 1 ਮਿੰਟ ਸਾਬਰ ਸਾਕਰ ਸਾਹਿਬ, ਮੈਂ ਗੱਲ ਜਿਹੜੀ ਕਰਨ ਡਿਆ ਪੂਰੀ ਹੋ ਲੈਣ ਦਿਓ। ਮੈਂ ਸਾਜੀ ਤੁਹਾਨੂੰ ਦੱਸਣਾ ਵੀ ਜਨਾਬ ਬੈਕਰੀ 'ਚ ਬਹਿ ਕੇ ਤਾਸ਼ ਖੇਡੀ ਹੁੰਦੀ, ਮੈਂ ਸਿਰਫ ਇੰਨਾ ਪੁੱਛਣ ਡਿਆ। ਯਾਰ ਚੱਲ ਤੂੰ ਪਹਿਲੇ ਉਹਦੇ ਨਾਲ ਕਰ ਲੈ ਜੋ ਕਰਨਾ ਚਾਹ ਰਿਹਾ। ਚਲੋ ਜੀ ਤੁਸੀਂ ਮੈਂ ਉਸਤਾਦ ਜੀ ਸਿਰਫ ਇਹ ਕਲੀਅਰ ਕਰਨਾ ਚਾਹ ਰਿਹਾ ਕਾਹਤੇ ਸੀ ਤੂੰ। ਉਹ ਕਲੀਅਰ ਤੇ ਵੇਖ, ਜਿਹੜਾ ਤੂੰ ਕਲੀਅਰ ਤੇ ਵੇਖ ਕਰਨ ਕੋਲ ਇਹਦਾ। ਤੇ ਅੱਜ ਲੋਕਾਂ ਨੇ ਇਹ ਕਹਿਣਾ ਕਿ ਯਾਰ ਇੰਬਲੀ ਤੂੰ ਮੈਨੂੰ ਜ਼ਲੀਲ ਕਰਾਏਗਾ ਲੋਕਾਂ ਨੇ ਅੱਗੇ। ਕਿਉਂ ਯਾਰ ਤੇਰੇ ਕੋਲ ਕੋਈ ਇੰਨਾ ਸੂਟ ਚਵਾਦਾ ਨਹੀਂ ਹੈਗਾ ਵੀ ਤੂੰ ਥੱਲੇ ਮੇਰੀ ਸ਼ਰਟ ਪਾ ਕੇ ਉੱਤੋਂ ਤੂੰ ਕਿਸੇ ਦਾ ਕੋਟ ਪਾ ਕੇ ਆ ਗਿਆ। ਉਤੋਂ ਕੋਟ ਪਾਇਆ, ਥੱਲੋਂ ਕਿਹੜੀ ਪਾਈ। ਆਹੋ ਏਦਾਂ ਦਾ ਕੋਟ ਪਾ ਕੇ ਤੇ ਕਰਿਆਨੇ ਵਾਲੇ ਉੱਚੀ ਅੱਡੀ ਵਰਗਾ ਮੂੰਹ ਆ ਤੇਰਾ। ਭਾਜੀ ਤੁਸੀਂ ਉਹਨਾਂ ਨੂੰ ਤਾਂ ਗੱਲ ਕਰ ਲੈਂਦੇ ਹੋ, ਪਾਪ ਵਾਲੇ ਫੌਜੀ, ਉਹਨਾਂ ਨੂੰ ਤਾਂ ਗੱਲ ਕਰ ਲੈਂਦੇ। ਚੁੰਮਟੇ ਨਾਲ ਚੁੰਡੀ ਵੱਡੀ ਹੁੰਦੀ। ਮੈਂ ਦੱਸਣਾ ਇਹ ਚਾਹ ਰਿਹਾ ਕਿ ਕੋਟ ਜਿਹੜਾ ਸਾਰਾ ਲਿਬਾਸ ਪਾਇਆ ਨਾ, ਮੈਂ ਇਹ ਐਮਰਜੈਂਸੀ ਲਈ ਪਾਇਆ। ਮੈਂ ਉਹੀ ਦੱਸ ਰਿਹਾ, ਗੁੱਸੇ ਨਾਲ ਸਿਰ ਵਾਇਆ ਹੁੰਦਾ, ਪਹਿਲੇ ਉਹਨਾਂ ਨੂੰ ਗੱਲ ਤੇ ਕਰ ਲੈਂਦੇ ਹੋ ਸਰ ਭਾਜੀ। ਮੈਂ ਇਦਾਂ ਨਹੀਂ ਕਰਨਾ ਹੈਗਾ, ਮੈਨੂੰ ਅਚਾਨਕ ਸਾਰਾ ਕੁਝ ਪਾਣਾ ਪੈ ਗਿਆ ਵਾ। ਕਿਲੋ ਕੂੜਾ ਹੁੰਦਾ, ਮੈਂ ਨਾ ਇਸ ਤਰੀਕੇ ਨਾਲ ਆਪਣੇ ਆਪ ਨੂੰ ਪਾਣਾ ਚਾਹੁੰਦਾ ਸੀ ਕਿ ਮੈਂ ਫਿਰਾਂ ਥੋੜਾ ਸੋਹਣਾ ਲੱਗਾ। ਭਾਈ ਨਾ ਮੈਂ ਉਹੀ ਦੇਖ ਕੇ ਹੈਰਾਨ ਆ ਤੁਹਾਡੇ ਤੋਂ। ਅਲਮਾਰੀ 'ਚ ਕੂੜਾ ਪਿਆ ਹੁੰਦਾ, ਪਹਿਲੇ ਉਹਨਾਂ ਨੂੰ ਗੱਲ ਤੇ ਕਰ ਲੈਂਦੇ ਹੋ। ਉਹ ਕੂੜਾ ਬਾਹਰ 'ਚ ਕੂੜੇ ਵਾਲੀ ਗੱਲ ਨਹੀਂ ਕਰਨੀ, ਉਸ ਤੋਂ ਅਗਲੀ ਕਰਨੀ। ਦੋਵਾਂ ਜਗਤਾਂ 'ਚ ਇੱਕੋ ਲਫ਼ਜ਼ ਨਹੀਂ ਹੋਣਾ ਚਾਹੀਦਾ। ਮੈਨੂੰ ਉਦੋਂ ਕੁੱਤਾ ਕਿਹਾ, ਕੁੱਤੇ ਦੇ ਕੋਟ ਪਾਇਆ, ਮੈਂ ਕਹਿ ਸਕਦਾ ਸੀ ਉਹਦਾ ਬੇਟਾ ਲੈ ਕੇ ਆਇਆ, ਲੇਕਿਨ ਮੈਂ ਨਹੀਂ ਕਿਹਾ। ਜਨਾਬ ਫਲੂਦਾ ਸਾਹਿਬ ਕਹਿ ਸਕਦੇ ਲੇਕਿਨ ਮੈਂ ਨਹੀਂ ਕਿਹਾ। ਅੱਛਾ ਭਾਜੀ, ਗੱਲ ਇਹ ਹੋ ਰਹੀ ਸੀ ਕਿ ਉਹਨਾਂ ਨੂੰ ਤੇ ਗੱਲ ਕਰ ਲੈਂਦੇ ਹੋ। 14 ਬੜਿਆ ਬਾਂਦਰ ਹੁੰਦਾ, ਉਹਨਾਂ ਨੂੰ ਗੱਲ ਕਰ ਲੈਂਦੇ ਹੋ। ਹੈਲੋ, ਰਜ਼ਾਈ ਪਰ ਨਲੀ ਸੋਟੀ ਹੁੰਦੀ। ਮੈਂ ਗੱਲ ਜਿਹੜੀ ਕਰਨ ਡਿਆ ਉਹ ਵੀ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਸਰ ਉਹੀ ਤੇ ਦੱਸ ਰਿਹਾ ਵਾਂ ਵੀ ਉਹ ਗੱਲ ਇੱਕ ਕਰ ਰਹੇ, ਉਹਨਾਂ ਨੂੰ ਕਰ ਲੈਣ ਦਿਓ। ਵੀ ਗਾਰੇ 'ਚ ਵੇਟ ਕੱਢੀ ਹੁੰਦੀ, ਉਹਨਾਂ ਨੂੰ ਗੱਲ ਕਰ ਲੈਣ ਮੈਂ ਤਾਂ ਸਰ ਕਾਫੀ ਦੇਰ ਦਾ ਰੋਗਾ, ਕਾਂਡੀ ਨਾਲ ਹਲਵਾ ਸਿੱਟਿਆ ਹੁੰਦਾ, ਉਹ ਗੱਲ ਕਰਨ ਡਿਆ। ਮੈਂ ਉਹੀ ਤੇ ਦੱਸ ਰਿਹਾ ਵਾਂ ਭਾਈਜਾਨ, ਕੜਾਈ 'ਚ ਆਈਸਕ੍ਰੀਮ ਪਾਈ ਹੁੰਦੀ, ਭਾਈ ਨੂੰ ਗੱਲ ਕਰ ਲੈਣ ਦਿਓ। ਅੱਛਾ ਮੈਂ ਇਹਦਾ ਹਿਸਾਬ ਲਾ ਲਿਆ ਜੁਗਤ ਕਿੱਦਾਂ ਬਣਾਉਂਦਾ। ਇਹ ਜਿਹੜੀ ਤੇਰੀ ਪ੍ਰੋਜੈਕਟ ਹੁੰਦੀ ਨਾ ਜੁਗਤ 'ਚ, ਉਹਨੂੰ ਥੋੜਾ ਜਿਹਾ ਇੱਧਰ ਉੱਧਰ ਕਰਕੇ ਅਗਲੀ ਬਣਾ ਲੈਂਦਾ। ਤੂੰ ਕਾਂਡੀ ਕਹੀ ਨਾ ਤੇ ਉਹਨੇ ਨਾਲ ਹੀ ਦੂਜਾ ਕਹਿ ਦਿੱਤਾ, ਕੜਾਈ ਕਹਿਤੀ ਉਹਨੇ। ਕਾਂਡੀ ਦੇ ਨਾਲ ਕੜਾਈ ਹੁੰਦੀ। ਮੈਂ ਹੁਣ ਹਜ਼ਾਰ ਹੀ ਔਖੇ ਔਖੇ ਨਾਂ ਲੈਣ ਲੱਗ ਪਿਆ। ਤੂੰ ਕਾਫੀਆ ਰਦੀਫ ਔਖਾ ਰੱਖ ਲਾ। ਅੱਛਾ ਭਾਜੀ, ਗੱਲ ਇਹ ਹੋ ਰਹੀ ਸੀ ਤਾੜੀ ਮਾਰਨੇ ਕਵਾਲ। ਅੱਛਾ ਭਾਈ ਨਾ ਫਰੀਦ ਭਾਈ ਦੀ ਤੇ ਗੱਲ ਸੁਣ ਲਵੋ, ਅੱਲਾ ਮਾਫੀ ਦੇਵੇ। ਕਈ ਨਾ ਚੋਲ ਵੰਡੇ ਹੁੰਦੇ, ਉਹਨਾਂ ਦੀ ਗੱਲ ਪੂਰੀ ਹੋ ਲੈਂਦੇ ਫਿਰ। ਕਈ ਨਾ ਵੰਡੇ ਆ, ਕਈਆਂ ਨੇ ਵੰਡੇ ਆ।
ਕਈਆਂ ਅਰਸਿਆਂ ਅੱਛਾ ਤੋਂ ਉਹ ਵੱਡੇ ਮੈਂ ਜਦੋਂ ਮੈਂ ਦੱਸ ਲਾ ਹੁਣ ਅੱਗੇ ਹਾਂ ਦੱਸੋ ਤੁਸੀਂ। ਹੈਲੋ, ਉਹਨਾਂ ਨੂੰ ਗੱਲ ਬੋਲਾਂ ਤਾਂ ਫਾਂਸੀ ਤੇ ਕੇਕ ਕੱਟਿਆ ਹੁੰਦਾ। ਮੈਂ ਉਹੀ ਤੇ ਤੁਹਾਨੂੰ ਦੱਸ ਰਿਹਾ ਵਾਂ, ਅੰਨੇ ਬੰਦੇ ਨੇ ਗੁੱਸੇ ਨਾਲ ਦੇਖਿਆ ਹੁੰਦਾ। ਭਾਈ ਨੂੰ ਗੱਲ ਕਰ ਲੈਣ ਦਿਓ। ਚਲੋ ਭਾਈ, ਮੈਂ ਹੁਣ ਗੱਲ ਕਰਨਾ। ਗਮਲੇ 'ਚ ਮਾਈ ਭਾਈ ਹੁੰਦੀ 2 ਮਿੰਟ ਲਓ ਤੁਸੀਂ ਕਰ ਲਓ। ਤੁਸੀਂ ਵੀ ਵਾਪਸ ਮੁੜੇ ਆਓ ਬਸ। ਅੱਛਾ ਮੈਂ ਨਾ ਉਹ ਜਦੋਂ ਕੋ ਲਾਈਟ ਪਈ ਨਾ ਦੋ ਲਾਈਟਾਂ ਗੱਡੀ ਹਾਂਜੀ ਦੀਆਂ ਹਾਂਜੀ, ਟੁੰਡੇ ਨਾਲ ਕੀਕਲੀ ਖੇਲੀ ਹੁੰਦੀ, ਠੀਕ ਹੋ ਗਈ। ਤੇ ਓਏ ਯਾਰ ਕੀ ਫੈਸਲ ਯਾਰ, ਮੂੰਹ ਹੀ ਹਟ ਜਾ ਯਾਰ। ਅੱਛਾ ਉਹ ਮੈਂ ਨਾ ਓਏ ਕੱਲੇ ਪਲਾਟ 'ਚ ਕਲਾਕ ਲੱਗਾ ਹੁੰਦਾ, ਹਟ ਜਾਏ। ਤੁਸੀਂ ਵੀ ਖਾਲੀ ਦੁਕਾਨ 'ਚ ਰਸ਼ ਪਿਆ ਹੁੰਦਾ, ਕਰੋ ਗੱਲ। ਤੁਸੀਂ ਵੀ ਖਾਲੀ ਦੁਕਾਨ 'ਚ ਵੇਲ ਲਾਇਆ ਹੁੰਦਾ, ਕਰ ਲੈਣ ਤੁਸੀਂ ਭਾਈ ਡਾਡੇ ਹੋ, ਤੁਸੀਂ ਵੱਡੇ ਹੋ ਡਾਡੇ ਭਾਈ। ਭਾਜੀ ਮੁੜ ਜਾਈਦਾ ਹੁੰਦਾ ਵਾ, ਸਾਈਕਲ ਦਾ ਰੈਗਲਾ ਬਣਾਇਆ ਹੁੰਦਾ। ਤੇ ਜਦੋਂ ਮੈਂ ਗੱਡੀ ਲੈ ਕੇ ਅੰਜ ਗਿਆ ਤੇ ਅੱਗੋਂ ਉਹ 2 ਲਾਈਟਾਂ ਵਾਲੀ ਗੱਡੀ, ਵੱਡੀ ਗੱਡੀ, ਤੇ ਉਹਨੇ ਨਾ ਲਾਈਟਾਂ ਫੁੱਲ ਚਲਾਈਆਂ ਤੇ ਮੈਨੂੰ ਗੁੱਸਾ ਆਇਆ ਵੀ ਮੈਨੂੰ ਰਾਹ ਵੀ ਨਹੀਂ ਦੇ ਰਿਹਾ। ਤੇ ਮੈਂ ਉਸਤਾਦ ਜੀ ਉਹਦੇ ਬਰਾਬਰ ਇਹ ਗੱਡੀ ਆ ਰਹੀ ਨਾ, ਮੈਂ ਉਹਦੇ ਇੰਜ ਕਰਕੇ ਸਿੱਧੀ ਨਾ ਗੱਡੀ ਸਾਹਮਣੇ ਹੀ ਲਾ ਦਿੱਤੀ। ਤੇ ਹੁਣ ਨਾ ਮੈਂ ਮਾਸਕ ਲਾਇਆ ਤੇ ਉਹਨੇ ਮੈਨੂੰ ਨਾ ਇਧਰੋਂ ਦੀ ਬੂਹਾ ਕੱਢ ਸ਼ੀਸ਼ੇ ਦੇ ਮੂੰਹ ਕੱਢ ਕੇ ਕਹਿੰਦਾ ਓ ਤੇਰੀ, ਤੇ ਮੈਂ ਮਾਸਕ ਲੈ ਕੇ ਕਹਿੰਦਾ ਓ ਤੇਰੀ ਚੀਮਾ ਸਾਹਿਬ ਕੀ ਹੋ ਗਿਆ। ਦੇਖਿਆ ਨਾ ਤੂੰ ਉਸਤਾਦ ਜੀ ਫਰੀ ਤੂੰ ਜਦੋਂ ਮੈਂ ਮੇਰਾ ਵੀ ਆਸਾ ਨਹੀਂ ਸਾਡੇ ਨਾ ਸਾਡੇ ਪਤਾ ਮੁਲਕ ਕੀ ਗੱਲ ਹੈ, ਜਲਦਬਾਜ਼ੀ ਕਰਦਾ ਉਸਤਾਦ ਜੀ ਨਾਲ ਸਾਡੇ ਮੁਲਕ 'ਚ ਨਾ, ਸਾਡੇ ਮੁਲਕ 'ਚ ਰੂਲਸ ਨਹੀਂ ਪਤਾ, ਟ੍ਰੈਫਿਕ ਦਾ ਨਹੀਂ ਪਤਾ, ਲਾਇਸੈਂਸ ਨਹੀਂ ਹੈਗਾ। ਜ਼ਿਆਦਾ ਇਧਰਲੀ ਸਾਈਡ ਤੇ ਜਾਹਲ ਰੋਕਤਾ ਲੈਂਦੇ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਸਹੀ ਗੱਲ ਹੈ, ਮੇਰੀ ਸੱਜੀ side ਤੇ। ਹਾਂ ਐਲਨ ਮਸਕ ਸਾਹਿਬ ਸਹੀ ਕਹਿ ਰਹੇ ਸਰ ਜੀ ਤੁਹਾਡਾ ਮੈਂ ਇੱਕ ਗੁਜ਼ਾਰਿਸ਼ ਕਰਨਾ ਚਾਹੁੰਦਾ, ਤੁਹਾਡੀ ਆਡੀਅנס ਬਹੁਤ ਅੱਛੀ ਹੈ, ਇਹਨਾਂ ਨੂੰ ਰੂਲ ਸਿਖਾਇਆ ਕਰੋ। ਪਤਾ ਕਿ ਮੈਂ ਖੁਦ ਬੜਾ ਡਿਸਾਰਡ ਹੋ ਗਿਆ ਇੱਥੇ ਰਹਿ ਰਿਹਾ। ਰੂਲ ਕੀ ਮਤਲਬ? ਤੁਸੀਂ ਵੀ ਕੁਝ ਸਿੱਖ ਲਓ। ਅਮਰਿਕ ਜੋਜ਼ਿਕ ਸਾਹਿਬ, ਤੁਸੀਂ ਵੀ ਕੁਝ ਸਿੱਖ ਲਓ। ਕਿੱਦਾਂ ਦਾ ਕੋਟ ਪਾ ਕੇ ਆ ਗਏ ਹੋ? ਤੇਰੇ ਵਰਗੇ ਬੱਚੇ ਪੰਪਾਂ ਦਾ ਕੰਮ ਬੜਾ ਸੋਹਣਾ ਸਿੱਖਣ ਡਏ ਆ ਇਸ ਟਾਈਮ। ਸਹੀ ਗੱਲ ਉਸਤਾਦ ਜੀ ਮੈਂ ਚਾਹੁੰਦਾ ਵਾਂ ਕਿ ਤੁਹਾਡੇ ਜ਼ਰੀਏ ਤੁਹਾਡੀ ਆਵਾਮ ਜਿਹੜੀ ਨਾ, ਉਹ ਇਹ ਸਿਸਟਮ ਕਿ ਸਵੇਰ ਖਾਣਾ ਕਿਸ ਤਰ੍ਹਾਂ, ਜਿੱਦਾਂ ਮੈਂ ਤੁਹਾਡੇ ਜ਼ਰੀਏ ਕਿ ਮੈਂ ਸਵੇਰ 8-9 ਵਜੇ ਨਾਲ ਨਾਸ਼ਤਾ ਕਰ ਲੈਣਾ। ਹਾਂਜੀ 8 ਵਜੇ ਨਾਸ਼ਤਾ ਕਰ ਲੈਣਾ ਹੁੰਦਾ, ਅਖਬਾਰ ਆਵੇ ਚਾਹੇ ਨਾ ਆਵੇ, ਮੈਂ ਨਾਸ਼ਤਾ ਕਰ ਲੈਣਾ। ਕਹਿੰਦਾ ਤੁਹਾਡੇ ਜ਼ਰੀਏ ਆਹੋ ਉਹਦੀ ਗੱਲ ਨਹੀਂ, ਅਖਬਾਰ ਆਵੇ ਭਾਵੇਂ ਨਾ ਆਵੇ, ਠੀਕ ਅਖਬਾਰ 'ਚ ਆਉਂਦਾ ਨਾ ਨਿਜ਼ਾਮ। 8 ਵਜੇ ਮੈਂ ਨਾਸ਼ਤਾ ਕਰ ਲੈਣਾ ਹੁੰਦਾ। ਨਹੀਂ ਉਦੋਂ ਸੁੱਟ ਕਾਹਦੇ ਨਾਲ? ਕਿਸੇ ਵੀ ਚੀਜ਼ ਨਾਲ, ਚਾਹੇ ਨਾ ਪਰਾਂਠਾ ਹੋ ਜਾਏ ਜੇ ਜਾਂ ਅਖਬਾਰ ਆ ਜੇ ਤੇ ਫਿਰ ਚੌਲ ਹੁੰਦੇ ਨਾਲ ਕੁੱਤੇ ਉਹਦੇ। ਨਹੀਂ ਨਹੀਂ ਸਾਰੀ ਜ਼ਿਆਦਾ ਮੈਂ ਅੰਡਾ ਡਬਲ ਰੋਟੀ ਅੰਡਾ ਡਬਲ ਰੋਟੀ। ਜੀ ਜੀ ਸਲਾਈਸ ਹੈ ਸਲਾਈਸ ਯਾਰ ਫਰੀਦ ਮੈਂ ਇਦਾਂ ਦੀਆਂ ਗੱਲਾਂ ਨਹੀਂ ਕਰਦਾ। ਅੱਛਾ ਸਲਾਈਸ, ਸਦਕੇ ਦਾ ਅੰਡਾ ਨਾਲ ਸਲਾਈਸ। ਇਹ ਨਾਂ ਕਿੱਥੋਂ ਸੁਣਿਆ ਸਲਾਈਸ ਦਾ? ਰੇਲਵੇ ਕਲੋਨੀ ਉੱਥੇ ਪੱਕਦਾ ਹੈ ਉੱਥੇ ਹੀ ਅੱਛਾ ਸਲਾਈਸ। ਬੱਚੇ ਸਲਾਈਸ ਨੂੰ ਚਪੇੜਾ ਕਹਿੰਦੇ। ਅੱਛਾ ਫਿਰ ਸਲਾਈਸ ਨਾਲ ਮੈਂ ਨਾ ਥੋੜਾ ਜਿਹਾ ਘੀ ਪਾ ਕੇ ਹਲਕਾ ਜਿਹਾ ਗਰਮ ਕਰਨਾ ਉਹਨੂੰ, ਉਹਦੇ ਵਿੱਚ 2 ਨਮਕ ਦੇ ਚੂੜੀਆਂ, ਉੱਪਰ ਆਂਡਾ ਤੋੜ ਕੇ ਕੱਚਾ ਜਿਹਾ ਰੱਖਣਾ, ਯਾਨੀ ਕਿ ਉਹਨੂੰ ਨਾ ਥਲਣਾ ਨਹੀਂ, ਕੱਚਾ ਰਵੇ, ਉਹ ਸਲਾਈਸ ਦੇ ਉੱਪਰ ਰੱਖਣਾ, ਉਹਦੇ ਉੱਪਰ ਫੇਰ ਸਲਾਈਸ ਰੱਖਣਾ, ਉੱਤੇ ਜ਼ਹਿਰ ਪਾ ਲੈਣੀ। ਆਹੋ ਉਹਦੇ ਉੱਪਰ ਸਲਾਈਸ ਰੱਖ ਕੇ ਨਾਲ ਮੈਂ ਫਿਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਮੈਂ ਚਾਹ ਬਣਾਵਾਂ ਉਹਦੇ ਵਿੱਚ ਕਤਰਾ ਪਾਣੀ ਦਾ ਨਾ ਹੋਵੇ, ਦੁੱਧ ਉਹੀ ਹੋਵੇ ਜਿਹੜਾ ਜਿੱਥੋਂ ਲਿਆ ਵਾ ਉਹਨਾਂ ਨੇ ਪਾ ਬੈਠੇ ਜਿਹੜਾ। ਹਾਂ ਬਸ ਸਹੀ ਹੈ ਸਹੀ ਉਹ ਫਿਰ ਮੈਂ ਇੱਕ ਚਾਹ ਦਾ ਕੱਪ ਬਣਾਉਣਾ, ਉਹਦਾ ਨਾਲ ਪਿਕਚਰ ਰੱਖਣੀ ਹੁੰਦੀ ਆ ਚਾਹ ਦੇ ਨਾਲ ਪਿਕਚਰ ਚਾਹ ਕੱਪ ਦੇ ਉੱਤੇ। ਉਹ ਛੋਟੀ ਪਿਕਚਰ ਕੱਪ ਦੀ ਪਿਕਚਰ ਨਹੀਂ ਹੁੰਦੀ। ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ, ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ। ਗਲੇਲ ਪਾਏ ਨਾ, ਐ ਮੇਰੀ ਚਾਹ ਪਈ ਹੈ, ਹਾਂ ਐ ਮੇਰੀ ਡਬਲ ਰੋਟੀ ਆਂਡਾ ਪਿਆ ਵਾ, ਐ ਮੈਂ ਬੈਠਾ, ਠੀਕ ਆ। ਚਲੋ ਸਭ ਤੋਂ ਪਹਿਲਾਂ ਮੈਂ ਐ ਚੁੱਕਿਆ, ਤੋੜ ਕੇ ਇੱਕ ਦੰਦੀ ਸਲਾਈਸ ਦੀ, ਇੱਕ ਘੁੱਟ ਚਾਹ ਦਾ। ਓਹ ਵਾਹ ਰੇ ਵਾਹ, ਠੀਕ ਹੈ, ਇਹ ਡਿਸਿਪਲਿਨ ਆ ਮੇਰੀ ਜ਼ਿੰਦਗੀ ਦੀ। ਕੀ ਆ ਡਿਸਿਪਲਿਨ। ਉਸ ਤੋਂ ਬਾਅਦ ਸਾਜ ਜਦੋਂ ਮੈਂ ਖਾਣਾ ਨਾਸ਼ਤਾ ਕਰ ਲੈਣਾ, ਫੇਰ ਘਰਦਿਆਂ ਨੂੰ ਸਾਰਿਆਂ ਨੂੰ ਤੁਹਾਨੂੰ ਵੀ ਫਿਕਰ ਪੈ ਜਾਂਦਾ ਦੁਪਹਿਰ ਦੇ ਖਾਣੇ ਦਾ। ਹਾਂ ਸਹੀ ਗੱਲ। ਤੇ ਜ਼ਿਆਦਾ ਮੇਰੀ ਕੋਸ਼ਿਸ਼ ਇਹ ਨੇ ਕਿ ਦੁਪਹਿਰ ਦਾ ਖਾਣਾ 12:30 ਤੋਂ ਲੈ ਕੇ 1 ਦੇ ਦਰਮਿਆਨ ਮੈਨੂੰ ਮਿਲ ਜਾਏ, ਕਿਉਂਕਿ ਅੰਗਰੇਜ਼ਾਂ ਦਾ ਕਹਿਣਾ ਹੈਗਾ ਵਾ ਕਿ 4 ਘੰਟੇ ਬਾਅਦ ਕੁਛ ਨਾ ਕੁਛ ਖਾਣ ਦੇ ਰਹਿਣਾ ਚਾਹੀਦਾ ਵਾ। ਤੁਹਾਡੀ ਬੋਡੀ ਨੂੰ, ਤੁਹਾਡੇ ਚਿਹਰੇ ਨੂੰ ਰੌਣਕ ਮਿਲੇਗੀ, ਤੁਹਾਡੀ ਤੁਹਾਡੀ ਜਿਹੜੀ ਬੋਡੀ ਹੈਗੀ ਆ ਉਹ ਹੈਲਦੀ ਰਹੇਗੀ, ਠੀਕ ਆ। ਵਾਹ ਰੇ ਆ, ਸੌ ਨਾ ਜਾਈ ਵੀਰੇ, ਗੱਲ ਹੋਣ ਰਹੀ ਆ। ਨਹੀਂ ਰੌਣਕ ਮੈਂ ਕਹਿ ਨਜ਼ਰ ਰਿਹਾ ਆ ਰਹੀ ਤੇਰੇ ਮੂੰਹ ਹੈ, ਵਿੱਚ ਕੋਈ ਲਫ਼ਜ਼ ਫਸ ਜਾਣਾ ਉਰਦੂ ਦਾ, ਫਾਇਦਾ ਕੋਈ ਨਹੀਂ। ਪਲੀਜ਼ ਕੰਟੀਨਿਊ। ਚਿਹਰੇ ਦੀ ਰੌਣਕ ਨਜ਼ਰ ਆ ਰਹੀ ਭਾਈ। ਉਹ ਕਹਿੰਦੇ ਨੇ ਖਾਸਾਂ ਦੀ ਗੱਲ ਆ ਮਾਂ ਅੱਗੇ ਨਹੀਂ ਕਰੀਦੀ, ਤੂੰ ਉਹ ਸ਼ੁਰੂ ਕਰ ਬੇ। ਸਾਜੀ ਤੁਸੀਂ ਨੈਕਸਟ ਟਾਈਮ ਸ਼ੋਅ ਕਰਨਾ ਮੈਨੂੰ ਆਪਣੇ ਲੱਗ ਰਿਹਾ, ਤੁਸੀਂ ਜਿੱਦੀ ਤਵੱਜੋ ਨਾਲ ਮੇਰੀ ਗੱਲ ਸੁਣਦੇ ਨਾ, ਕਸਮ ਸੇ ਮੇਰਾ ਦਿਲ ਖੁਸ਼ ਹੋ ਜਾਂਦਾ। ਚੱਲ ਤੂੰ ਦੱਸ। ਮੈਨੂੰ ਪਤਾ ਲੱਗਦਾ ਕਿ ਮੈਂ ਫਿਰ ਦੁਪਹਿਰ ਨੂੰ ਜ਼ਿਆਦਾ ਮੇਰੀ ਕੋਸ਼ਿਸ਼ ਹੁੰਦੀ ਆ ਕਿ ਆਮ ਰੂਟੀਨ ਦੇ ਵਿੱਚ ਕਚਨਾਰ ਗੋਸ਼ਤ ਹੋ ਜਾਏ ਦੁਪਹਿਰ ਦੇ ਟਾਈਮ। ਨਹੀਂ ਤੇ ਕਚਨਾਰ ਗੋਸ਼ਤ ਦਾ ਇੱਕ ਸੀਜ਼ਨ ਹੁੰਦਾ ਨਾ, ਸੁਣਿਆ ਮਹੀਨਾ 2 ਮਹੀਨੇ ਸੀਜ਼ਨ ਹੁੰਦਾ। ਸਾਜੀ ਗਰਮੀਆਂ ਦੇ ਸਾਲ ਦਾ ਨਹੀਂ ਨਾ ਕਚਨਾਰ। ਭਿੰਡੀ ਨੂੰ ਉਹ ਇੱਕ ਚਨਾਰ ਕੇ ਨਹੀਂ ਕਚਨਾਰ ਬਹੁਤ ਅੱਛੀ ਉਹਨੇ ਗੱਲ ਅੱਲਾ ਦਾ ਬੰਦਾ ਕਚਨਾਰ ਇਧਰੋਂ 100-150 ਰੁਪਏ ਕਿਲੋ ਮਿਲਦੀ ਹੈ। ਬਹੁਤ ਹੁਣ ਨਹੀਂ ਮਿਲਣੀ, ਹੁਣ ਬਹੁਤ ਮਹਿੰਗੀ ਮਿਲਣੀ। ਇੱਕ ਮਿੰਟ ਇਹਨੂੰ ਪੁੱਛੋ ਕਚਨਾਰ ਹੁੰਦੀ ਕਿਸ ਤਰ੍ਹਾਂ ਦੀ ਹੈ? ਉਹ ਯਾਰ ਉਹਨੂੰ ਪਤਾ ਵਾ ਉਸਤਾਦ ਜੀ ਕੀ ਓਏ ਕਰਦੇ? ਉਹਨਾਂ ਦੇ ਘਰੋਂ ਤੇ ਆਜ਼ਾਦ ਹੋਈ। ਉਹ ਉਸਤਾਦ ਜੀ ਕੀ ਆਜ਼ਾਦ ਹੋਈ ਹੈ? ਇਹਦੇ ਵਲੀਮੇ ਵਾਲੇ ਦੇ ਆਲੂ ਮਟਰਾਂ ਦੀਆਂ ਦੇਗਾ ਪਕੀਆਂ ਸੀ। ਇਹਨੂੰ ਪਤਾ ਨਹੀਂ ਕਿੰਨੇ ਦੱਸਤਾ ਕਚਨਾਰ ਕੋ। ਤੁਹਾਡੇ ਵਲੀਮੇ ਤੇ 200 ਬੰਦੇ ਦਾ ਐਗਰੀਮੈਂਟ ਸੀ,
ਤੇ ਸਿਰਫ ਸਲਾਮ ਦੁਆ ਲੈ ਕੇ ਲੰਘਣ ਡਏ ਸੀ ਸਾਰੇ, ਨਾ ਕੋਈ ਸਲਾਮੀ ਸੀ, ਨਾ ਰੋਟੀ, ਨਾ ਗੱਲ, ਨਾ ਬਾਤ, ਸਿਰਫ ਟੈਂਟ ਲਾਏ ਸੀ ਤਾਂ ਅੱਧੇ ਦੁਆ ਕਰਨ ਡਏ ਸੀ, ਅੱਧੇ ਖੁਸ਼ੀ ਮਨਾਉਣ ਡਏ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਣ ਡਿਆ ਤੇ ਹੈ ਕੀ ਆ। 200 ਬੰਦੇ ਦਾ ਐਗਰੀਮੈਂਟ ਉਸਤਾਦ ਜੀ ਕੀ ਹੁੰਦਾ 200 ਬੰਦੇ? ਹਾਂ ਅਰੇਂਜਮੈਂਟ ਆਹੋ ਅਰੇਂਜਮੈਂਟ। ਉਹ ਐਗਰੀਮੈਂਟ ਵੀ ਉਹੀ ਹੁੰਦਾ ਯਾਰ। ਜੀ ਇਹਨੂੰ ਕੋਈ ਐਵੇਂ ਕਲੀਅਰ ਕਰ ਦੇਵੇ ਅੱਧੇ ਦਵਾ ਕਿਉਂ ਮੰਗਣ ਦੇ ਸੀ ਤੇ ਅੱਧੇ ਖੁਸ਼ ਕਿਉਂ ਸੀ, ਉਹ ਕੀ ਰੌਲਾ ਸੀ ਬਾਅਦ ਇਹ ਵੀ ਕਲੀਅਰ ਕਰ ਦੇ। ਅੱਧੇ ਦੁਆ ਇਸ ਲਈ ਮੰਗਣਾ ਸੀਗਾ ਜਿੱਦਣ ਇਹਦੀ ਮਹਿੰਦੀ ਸੀ ਉਦੋਂ ਦੇ ਦਾਦੇ ਉਹਨਾਂ ਦਾ ਪੈਰ ਦੱਬਿਆ ਗਿਆ ਸੀ, ਲੱਥ ਗਿਆ ਸੀ। ਅੱਛਾ ਹਾਂ ਹੁਣ ਦੱਸ ਬਈ ਉਸਤਾਦ ਜੀ ਇਹਦੇ ਵੀ ਵਿਆਹ ਤੇ ਵਾਜਿਆਂ ਵਾਲੇ ਲੜ ਪਏ ਸੀਗੇ। ਕਿਉਂ? ਉਹ ਕਹਿੰਦੇ ਸੀ ਅਸੀਂ ਸਾਦਾ ਵਾਜਾ ਵਜਾਉਣਾ, ਇਹਨੂੰ ਇੰਜ ਕਰਕੇ ਸਲੂਟ ਨਹੀਂ ਮਾਰਨਾ। ਹਾਂ ਸਹੀ ਗੱਲ ਆ। ਉਹ ਕਹਿੰਦੇ ਇਸ ਮੂੰਹ ਨੂੰ ਸਲੂਟ ਵੱਜਦਾ ਹੀ ਨਹੀਂ। ਹਾਂਜੀ ਹਾਂਜੀ ਮੇਰੇ ਵਿਆਹ ਤੇ ਤਾਂ ਇਹ ਕੁਛ ਸੀ, ਇਹਦੇ ਵਿਆਹ ਤੇ ਵੀ ਬੜਾ ਨਿਜ਼ਾਮ ਚੱਲਿਆ। ਅੱਛਾ ਵਾਜੇ ਵੱਜੇ? ਨਾ ਨਾ ਕੋਈ ਵਾਜੇ ਵਾੜਨ ਵਾਲੇ ਆਏ ਸੀ, ਸੀੜੀਆਂ ਮਾਰਦੇ ਤੁਰੇ ਜਾਣ ਡਏ ਸੀ, ਨਾਲ ਇੱਧਰ ਟ੍ਰੈਫਿਕ ਨਗਾਉਂਦੇ ਗਏ ਸੀ, ਨਾਲ ਬਰਾਤ ਨਗਾਉਣ ਤੇ ਨਾਲ ਉਹ ਵਾਜੇ ਵੀ ਨਾਲ ਹੀ। ਨਾਲ ਹਰ ਸ਼ਹਿਰ ਟੰਗੀ ਹੋਈ ਸੀ ਉਹਨਾਂ ਨੇ। ਇੱਕ ਲੰਬੀ ਸੋਟੀ ਰੱਖੀ ਸੀ ਇੱਧਰ, ਉਹ ਜਿਹੜਾ ਸੀ ਨਾ ਵਾੜਨ ਵਾਲਾ, ਟ੍ਰੈਫਿਕ ਇੱਧਰ ਹੀ ਰੋਕ ਲਈ। ਇੱਧਰਲੀ ਗੱਡੀਆਂ ਵਾਲੇ ਕਹਿੰਦੇ ਕੀ ਕਰ, ਅਖ ਮੈਰ ਦੀ ਬਰਾਤ ਨੰਗ ਲੈਣ ਕੈਸਾ ਇਸ਼ਾਰੇ ਵਰਗਾ ਚਿਹਰਾ ਬੇਟੇ ਦਾ। ਅੱਛਾ ਕੈਸੀ ਗੱਲ ਆ, ਤੇਰੀ ਬਰਾਤ ਜਿੱਦਾਂ ਹੈਲੀਕਾਪਟਰ 'ਚ ਗਈ ਸੀ ਹਨਾ? ਯਾਰ ਪਤਾ ਕੀ ਤੇਰਾ ਵੀ ਮੈਨੂੰ ਪਤਾ, ਖੋਤਾ ਰੇੜੀਆਂ ਸਜਾਈਆਂ ਹੋਈਆਂ ਸੀ। ਸਾਡੀ ਫੈਮਿਲੀ 'ਚ ਤੁਹਾਡੀ ਫੈਮਿਲੀ 'ਚ ਲੱਖਾਂ ਕੋਵਾਂ ਦਾ ਫਰਕ ਹੈ ਯਾਰ। ਤੁਸੀਂ ਠੱਪੇ ਵਾਲੇ ਆ। ਇਹ ਮੇਰੇ ਤਾਇਆ ਜੀ ਜਿਹੜੇ, ਉਹ ਹਾਲੇ ਵੀ ਮਾਸ਼ਾਅੱਲਾ ਬੜੇ ਸਕੂਨ ਨਾਲ ਜੁਗੰਡਾ 'ਚ ਰਹਿ ਰਹੇ। ਠੱਪੇ ਵਾਲੇ ਕੀ ਹੁੰਦੇ ਨੇ? ਠੱਪੇ ਵਾਲੇ ਆ ਚੰਗੜੀ ਜਿਹੜੇ ਪਾਈ ਹੁੰਦੀ ਉਹਨਾਂ ਨੇ। ਅੱਛਾ ਤੇ ਉਸਤਾਦ ਜੀ ਇਹਦਾ ਵੀ ਯਾਰ ਤਾਂ ਉਹ ਵੀ ਤਾਂ ਸਾਰਾ ਇਨਸਾਨ ਹੀ ਹੁੰਦੇ ਆ ਯਾਰ। ਯਾਰ ਤੂੰ ਵੀ ਤਾਂ ਹੈ ਹੀ ਆ। ਉਹਨਾਂ ਨਾਲ ਰਹਿ ਲਾ ਫਿਰ ਜਾ ਕੇ। ਨਹੀਂ ਨਹੀਂ ਭੁੱਲੀ ਬਣਾ ਲਾ ਤੂੰ ਵੀ। ਸਾਰੇ ਇਨਸਾਨ ਨੇ। ਇਹ ਵੀ ਤੇ ਉਸਤਾਦ ਜੀ ਤਮਾਸ਼ੇ ਵਾਲੇ ਆ। ਇੱਕ ਬਾਂਦਰ ਤੇ ਇੱਕ ਬੱਕਰੀ ਰੱਖੀ ਹੋਈ ਆ ਇਹਨਾਂ ਨੇ ਘਰ। ਬਿਲਕੁਲ ਸਹੀ ਕਹਿ ਰਿਹਾ ਉਸਤਾਦ ਜੀ। ਬਾਂਦਰ ਹੁਣ ਮੇਰੇ ਨਾਲ ਹੁੰਦਾ ਵਾ, ਬੱਕਰੀ ਵੇਚਦੀ। ਬੱਕਰੀ ਵੇਚ ਕੇ ਇਹਨੇ ਕੋਟ ਲੈ ਲਿਆ। ਅੱਛਾ ਜੀ ਵੱਖਰੀ ਗੱਲ ਹੈ, ਤੁਸੀਂ ਇਹ ਗੱਲਾਂ ਕਰਨ ਦੇ। ਲੇਕਿਨ ਅੱਛਾ ਜੀ ਇਹਦੇ ਤੇਲ ਮਹਿੰਦੀ ਹੋਇਆ ਸੀ? ਇਹਦਾ ਤੇਲ ਮਹਿੰਦੀ ਹੋਇਆ ਹੀ ਨਹੀਂ ਭਾਜੀ, ਇਹਦਾ ਮਬਲੈਲ ਮਹਿੰਦੀ ਹੋਇਆ ਸੀਗਾ। ਆਮ ਬੰਦੇ ਤੇ ਲਾਉਂਦੇ ਆ ਤਾਂ ਹਲਦੀ ਲਾਉਂਦੇ ਆ, ਇਹਦੇ ਉਹ ਲਾਉਂਦੇ ਸੀ ਉਹ ਕਾਲਾ ਸੜਿਆ ਤੇਲ, ਗਰੀਸ ਲਾਉਂਦੇ। ਨਾ ਨਾ ਇਹ ਗੱਲ ਨਹੀਂ। ਨਹੀਂ ਤੈਨੂੰ ਬਰਾਤ ਦੇ ਨਾਲ ਇਹਨੂੰ ਲੱਗਦਾ ਵਾ ਕਿ ਕੋਈ ਵੱਡੀ ਬਰਾਤ ਹੋਣੀ ਇਹਨਾਂ ਦੀ ਕੋਈ? ਭਾਜੀ ਕਿੱਡੀ ਕੁ ਵੱਡੀ ਬਰਾਤ, ਖੋਤਾ ਰੇੜੀਆਂ ਸਜੀਆਂ ਹੋਈਆਂ ਸੀਗੀਆਂ, ਐਡੀ ਵੱਡੀ ਬਰਾਤ ਸੀ। ਐਂਜੀ ਜਾਣੇ ਦੇ ਮਕਾਨ ਸ਼ਿਫਟ ਕਰਨ ਦਾ ਹਨਾ, ਇਹ ਕਹਿ ਨਾਲ। ਔਰ ਤੁਸੀਂ ਯਕੀਨ ਜਾਣੋ ਦੁੱਲੜ ਵਿਆਹ ਕੇ ਲਿਆਏ ਆ, ਦੁੱਲੜ ਵਿਆਹ ਕੇ ਲਿਆਏ ਆ, ਕੁੜੀ ਵਾਲੇ ਰੋਟੀ ਤਾਂ ਦੇ ਲਾ, ਇਹਦੀ ਬਰਾਤ ਤੇ ਕੁੜੀ ਵਾਲਿਆਂ ਨੇ ਪੱਠੇ ਦਿੱਤੇ, ਖੋਤਿਆਂ ਨੂੰ ਰਾਜ ਖਿਲਾਉਂਦੇ ਨਹੀਂ ਆਈ। ਇਹ ਗੱਲ ਆ। ਖੋਤਿਆਂ ਨੂੰ ਰਾਹ ਚ ਖਿਲਾਉਂਦੇ ਜਾਈਏ। ਯਾਰ ਕਿੰਨਾ ਕੁ ਸਫ਼ਰ ਸੀ, 3 ਖੋਤੇ ਸੀ, ਉਹਨਾਂ ਦੇ ਵਿੱਚੋਂ ਇੱਕ ਵੈਸੇ ਰਜਿਆ ਸੀ। ਕੁੜੀ ਉਹਨਾਂ ਨੂੰ ਕਾਟੇ ਪਾਏ, ਨਾਲ ਉਹਨਾਂ ਨੇ ਕਾਠੀਆਂ ਦਿੱਤੀਆਂ ਇਹਨਾਂ ਨੂੰ, ਖੋਤੇ ਤੇ ਬਹਿਣ ਵਾਲੀਆਂ। ਅੱਛਾ ਉਹਨਾਂ ਨੇ ਖੋਤੇ ਦਾ ਸਮਾਨ ਦਿੱਤਾ? ਹਾਂਜੀ ਕੁੜੀ ਨੂੰ ਉਹਨੇ ਹਾਰ ਪਾਇਆ ਤੇ ਇਹਨੂੰ ਨਾਲ ਸਾਸ ਫੜਾ ਦਿੱਤੇ। ਇਹਨੂੰ ਨਾਲ ਸਾਸ ਫੜਾ ਤੇ ਇਹਦੀਆਂ ਸਲਾਮੀਆਂ ਆ ਰਹੀਆਂ ਸੀ, ਕੋਈ ਨਵੀਂ ਸੋਟੀ ਲੈ ਕੇ ਆ ਰਿਹਾ ਸੀ, ਕੋਈ ਸ਼ੈਂਟਾ ਦੇ ਰਿਹਾ ਸੀ ਇਹਨੂੰ, ਉਹਨਾਂ ਨੇ ਕਿਹਾ ਖੋਤੇ ਦੀ ਗਿਫਟ ਦੇ ਰਹੇ ਆ ਇਹਨੂੰ। ਹਾਂ ਆਮ ਬੰਦੇ ਉਸਤਾਦ ਜੀ ਲੋਕੀ ਬਰਾਤ ਤੁਸੀਂ ਦੇਖਦੇ ਹੋ, ਚਾਵਲ ਬਣੇ ਹੁੰਦੇ ਆ, ਬਰਿਆਨੀ ਬਣੀ ਹੁੰਦੀ, ਕੋਰਮਾ ਬਣਿਆ ਹੁੰਦਾ। ਇਹ ਸ਼ਾਦੀ ਤੇ ਗਏ, ਉੱਥੇ ਉਹਨਾਂ ਨੇ ਤੂੜੀ ਦਾਣਾ ਮਿਕਸ ਕੀਤਾ ਹੋਇਆ ਸੀ। ਕਾਹਦੇ ਆਸੇ? ਖੋਤਿਆਂ ਵਾਸਤੇ। ਯਾਰ ਇਹਦੀ ਜੰਗ ਨਾਲ ਖੋਤੇ ਦਾ ਯਕੀਨ ਜਾਣੋ, ਇੱਕ ਟੇਬਲ ਤੇ ਇਹ ਬੈਠਾ, ਨਾਲ ਦੇ ਟੇਬਲ ਤੇ ਖੋਤਾ ਬੈਠਾ, ਠੀਕ ਹੈ, ਚੋਕਰ ਵੱਡਾ ਇਹ ਖਾ ਰਿਹਾ, ਰੋਟੀ ਖੋਤਾ ਖਾਈ ਜਾ ਰਿਹਾ। ਨਾ ਇਦਾਂ ਮੇਰੇ ਗੈਸਟ ਨਹੀਂ ਤੇ ਫਿਰ ਉਹ ਸਲਾਮੀਆਂ ਸਲੂਮੀਆਂ ਕੀ? ਸਲਾਮੀਆਂ ਮੈਂ ਦੱਸਦਾ ਤੁਹਾਨੂੰ ਉਸਤਾਦ ਜੀ, ਆਮ ਦੋਸਤ ਆਉਂਦੇ ਆ, ਯਾਰ ਸੱਜਣ ਆਉਂਦੇ ਆ ਕੇ ਗਿਫਟ ਦਿੰਦੇ, ਕੋਈ ਘੜੀ ਦਿੰਦਾ ਵਾ, ਕੋਈ ਮੋਬਾਈਲ ਗਿਫਟ ਕਰ ਦਿੰਦਾ ਵਾ, ਕੋਈ ਪੈਂਟ ਸ਼ਰਟ ਲੈ ਕੋਈ ਦਿੰਦਾ, ਪੈਸੇ ਦੇ ਦਿੰਦਾ। ਠੀਕ ਆ। ਇਹਦਾ ਦੋਸਤ ਇਹਦੇ ਵਾਸਤੇ ਉਹ ਛਣਕਣਾ ਲੈ ਕੇ ਆਇਆ ਖੋਤੇ ਵਾਲਾ। ਯਾਰ ਕਾਤੋਂ ਗੁੰਮਰਾਹ ਕਰਨ ਡਿਆ, ਤੇ ਗੱਲਾਂ ਹੁੰਦੀਆਂ ਨਹੀਂ ਵੀਰੇ ਆਮ ਰੂਟੀਨ ਦੇ ਵਿੱਚ ਭਾਈ ਨੂੰ ਹੈਲੋ। ਇਹ ਗੱਲਾਂ ਨਹੀਂ ਹੁੰਦੀਆਂ, ਜੇਲ੍ਹ ਦੇ ਤਾਲੇ ਦੱਸ ਰਿਹਾ ਮੈਂ ਤੁਹਾਡੀ ਬਰਾਤ ਦੀ ਗੱਲ ਦੱਸ ਰਿਹਾ ਭਾਜੀ। ਉਹ ਬੇਮੁਰਾਦੇ ਗੱਲਾਂ ਨਹੀਂ ਹੁੰਦੀਆਂ। ਕਿਹੜੀ ਦੁਨੀਆ ਨੂੰ ਕਾਤੋਂ ਤੂੰ ਉਹਨਾਂ ਦਾ ਚੈਨਲ ਬੰਦ ਕਰਵਾਉਣ ਤੁਰਿਆ ਵਾ? ਇਹ ਗੱਲਾਂ ਨਹੀਂ ਹੈਗੀਆਂ। ਤੈਨੂੰ ਮੈਂ ਉਦੋਂ ਵੀ ਮਨਾ ਕੀਤਾ ਸੀ। ਉਹ ਬੜੇ ਪੜ੍ਹੇ ਲਿਖੇ ਲੋਕ ਲਿੰਕ ਉਹਦੇ ਕਹਿੰਦਾ ਮਤਲਬ ਲਿੰਕ ਵਾਲੀ ਗੱਲ ਕਰ। ਉਹ ਬੜੇ ਪੜ੍ਹੇ ਲਿਖੇ ਲੋਕ ਦੇਖਦੇ, ਤੂੰ ਕਹਿੰਦੇ ਦੀ ਬਰਾਤ ਦੇ ਨਾਲ ਖੋਤਾ ਬੈਠਾ ਹੋਇਆ ਤੇ ਨਾਲ ਬੈਠਾ ਹੋਇਆ, ਮਰੇ ਮੇਰੀ ਬਰਾਤ ਕੁਲੀਆਂ 'ਚ ਗਈ ਸੀ। ਇੱਕ ਮਿੰਟ, ਉਹਦਾ ਮਤਲਬ ਕਹਿਣ ਦਾ ਗੱਲ ਦਾ ਹੈ ਵੀ ਤੇਰੀ ਬਰਾਤ ਨਾਲ ਜੋ ਖੋਤੇ ਗਏ ਸੀ ਤੇ ਹੁਣ ਖੋਤਿਆਂ ਦਾ ਵੀ ਤੇ ਨਾਲ ਉਹਨਾਂ ਸਮਾਨ। ਯਾਰ ਉਹਦਾ ਮਕਸਦ ਅੱਛਾ ਭਾਜੀ ਏਦਾਂ ਦੀ ਬਰਾਤ ਹੋਈ ਸੀਗੀ, ਦੁਨੀਆ 'ਚ ਨਹੀਂ ਤੁਸੀਂ ਦੇਖੀ ਹੋਣੀ। ਇਹ ਲਾੜਾ ਸੀ, ਖੋਤਾ ਸੜਵਾਲਾ ਸੀ। ਨਹੀਂ ਯਾਰ ਇਦਾਂ ਨਹੀਂ ਸੀ। ਆਮ ਤੁਸੀਂ ਸ਼ਾਦੀਆਂ ਦੇਖਦੇ ਹੋ ਭਾਜੀ। ਮੈਂ ਕਦੋਂ ਸੀਗਾ? ਤੂੰ ਵੀ ਤੇ ਚਾਹੀਦਾ। ਮੈਂ ਆਪ ਨਹੀਂ ਸੀ ਹੈਗਾ, ਕੱਲਾ ਹੀ ਫਿਰਨ ਡਿਆ, ਮੈਨੂੰ ਕਿਹੜਾ ਪਤਾ ਲੱਗਣ ਡਿਆ। ਮੈਂ ਕਿ ਯਾਰ ਤੇਰੇ ਦੇਸ਼ ਯਾਰ ਮੈਂ ਤੇਰੇ ਕਹਿਣ ਦਾ ਮਤਲਬ ਹੈ ਵੀ ਅਗਰ ਕਿਸੇ ਨੇ ਆਮ ਵਿਆਹਾਂ ਤੇ ਹਾਂਜੀ ਲੋਕੀ ਦਿੰਦੇ ਨੇ ਵੀ ਪਾਜੇ ਪਾਤੀ ਦੁਲਹਨ, ਉਹੀ ਤਾਂ ਮੈਂ ਦੱਸ ਰਿਹਾ ਉਸਤਾਦ ਜੀ। ਆਮ ਰੂਟੀਨ ਦੇ ਵਿੱਚ ਸ਼ਾਦੀ ਤੇ ਵਿਆਹਾਂ ਤੇ ਲੋਕੀ ਕੁੜੀ ਨੂੰ ਨਾ ਜ਼ੇਵਰ ਪਾਉਂਦੇ ਆ, ਸੋਨਾ ਪਾਉਂਦੇ ਆ, ਠੀਕ ਆ। ਇਹਨੂੰ ਉਹਨਾਂ ਨੇ ਖੁਰੀਆਂ ਦਿੱਤੀਆਂ। ਕਿਉਂ? ਉਹ ਖੋਤਿਆਂ ਦੇ ਥੱਲੇ ਲਾਉਣ ਨੂੰ, ਠੀਕ ਆ। ਯਾਰ ਲੋਕਾਂ ਦੀ ਯਾਨੀ ਦੁੱਧ ਪਲਾਈ ਹੁੰਦੀ ਤੇ ਇਹਨਾਂ ਦੀ ਲੂਸਣ ਦਵਾਈ ਹੁੰਦੀ। ਹੈਲੋ ਜ਼ਹੀਨ ਖੋਤੇ ਇੱਥੋਂ ਨਿਕਲਿਆ। ਭਾਈ ਨਾ ਮੇਰੀ ਗੱਲ ਸੁਣੋ, ਇਹਨੂੰ ਕਹਿੰਦੇ ਕਬੂਲ ਆ ਤੇ ਕਬੂਲ। ਆਮ ਰੂਟੀਨ 'ਚ ਹੁੰਦਾ ਨਾ, ਕੁੜੀ ਦਾ ਮਾਮਾ ਘੜੀ ਬੰਨਦਾ, ਉਹਦੇ ਮਾਮੇ ਨੇ ਇਹਦੇ ਖੋਤੇ ਨੂੰ ਐਨਕਾਂ ਬੰਨਤੀਆਂ ਹੋ ਕੇ ਰਬਟ ਦੀਆਂ। ਇਹਦੇ ਸਿਰੇ ਨਹੀਂ ਸੀ ਲੱਗੇ, ਖੋਪੇ ਲੱਗੇ। ਹਾਂਜੀ ਚਲੋ ਯਾਰ ਬਸ ਯਾਰ ਚਲੋ ਓਕੇ। ਉਸਤਾਦ ਲੋ ਜੀ ਨਾਜ਼ਰੀਨ, ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ ਤੇ ਦੂਸਰੇ ਬੇਟਾ ਗੱਲ ਗਿਆ
ਹਾਂਜੀ। ਕਿ ਸ਼ੋਅ ਦੇ ਵਿੱਚ ਜਿੱਦਾਂ ਮਰਜ਼ੀ ਕਰ, ਜੋ ਮਰਜ਼ੀ ਇਹਨਾਂ ਕਰ, ਠੀਕ ਹੈ ਸ਼ੋਅ ਤੋਂ ਇਲਾਵਾ ਬਿਲਕੁਲ ਫ੍ਰੀ ਨਹੀਂ ਹੋਣਾ। ਉਹ ਤੇਰਾ ਸੀਨੀਅਰ ਆ, ਇੰਬਲੀ ਭਾਈ ਕਹਿਣਾ ਨੂੰ ਅੱਜ ਤੋਂ ਬਾਅਦ, ਮੈਂ ਸੱਚੀ ਮੁੱਚੀ ਗੱਲ ਕਹਿ ਰਿਹਾ, ਠੀਕ ਹੈ ਸਰ ਰਿਸਪੈਕਟ ਕਰਨੀ ਆ ਉਹਦਾ। ਤੇ ਬਾਕੀ ਸ਼ੋਅ 'ਚ ਇਹ ਆ ਕਿ ਵੀ ਜਿੱਦਾਂ ਮਰਜ਼ੀ ਸ਼ੁਗਲ ਮੇਲਾ ਕਰੋ। ਬਾਕੀ ਆ ਕੋਟ ਨਹੀਂ ਸਜਿਆ ਯਾਰ ਮੈਂ ਕਹਿੰਦਾ ਕੱਖ ਨਹੀਂ ਕਸਮ ਹੈ। ਨਹੀਂ ਉਸਤਾਦ ਜੀ, ਉਹਦਾ ਦਿਲ ਤੋੜੋ ਉਸਤਾਦ ਜੀ, ਏਦਾਂ ਨਾ ਕਰੋ। ਉਸਤਾਦ ਜੀ ਆਮ ਰੂਟੀਨ ਚ ਦਿਲ ਹੀ ਟੁੱਟਾ ਵਾ, ਉਹਨਾਂ ਨੇ ਕਿਹਾ ਕੱਖ ਨਹੀਂ। ਇੱਥੇ ਕਿਹੜਾ ਮੈਂ ਹੱਸਣ ਡਿਆ ਵਾ, ਖਿੱਚ ਕੇ ਦੇਖਿਆ ਮੈਂ ਉਹਨਾਂ ਨਾਲ। ਆਪਣਾ ਨਾਦਰਿਨ ਉਸਤਾਦ ਜੀ ਆਮ ਰੂਟੀਨ ਦੇ ਵਿੱਚ ਸਾਰਿਆਂ ਨੂੰ ਬੋਤਲਾਂ ਦਿੰਦੇ ਆ ਨਾ ਜਾਂਜੀਆਂ ਨੂੰ, ਜਿਹੜੇ ਢੁੱਕਦੇ ਆ, ਇਹ ਇਹਨਾਂ ਦੀ ਬਰਾਤ ਜਾ ਕੇ ਢੁੱਕੀ ਆ, ਉਹਨਾਂ ਨੇ ਬਾਲਟੀਆਂ 'ਚ ਪਾਣੀ ਪਾ ਕੇ ਇਹਨਾਂ ਦੇ ਅੱਗੇ ਰੱਖਤਾ, ਨਾਲ ਬਰਰ ਬਰਰ ਕਰੀ ਜਾਣ। ਉਸਤਾਦ ਜੀ ਆਮ ਰੂਟੀਨ ਤੇ ਤੁਸੀਂ ਪ੍ਰੋਗਰਾਮ ਖਤਮ ਕਰਨ ਲੱਗੇ, ਉਹਨਾਂ ਨੇ ਫੇਰ ਕਰ ਲੈਣਾ ਸ਼ੁਰੂ। ਆਪਣਾ ਬਹੁਤ ਖਿਆਲ ਰੱਖਣਾ ਨਾਦਰਿਨ। ਤੇ ਕੱਲ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ ਇਨਸ਼ਾ ਅੱਲਾਹ ਤਾਲਾ। ਹਾਂ ਕੱਲ ਫਿਰ ਮੁਲਾਕਾਤ ਹੋਏਗੀ, ਲੇਕਿਨ ਇਹ ਹੈ ਕਿ ਕੱਲ ਵਾਲਾ ਪ੍ਰੋਗਰਾਮ ਫਿਰ ਜਿਹੜਾ ਨਾ ਉਹ 4:30 ਦੇ ਨਾਲ ਹੀ ਹੈ, ਕਿਉਂਕਿ ਉਹਨਾਂ ਨੇ ਮੇਰੇ ਖਿਆਲ ਕੱਲ ਵੀ ਨਹੀਂ ਆਉਣਾ। ਤੇ ਇਨਸ਼ਾ ਅੱਲਾਹ ਤਾਲਾ ਬਾਕੀ ਜਦੋਂ ਦਾਨਿਸ਼ਬਾਜ਼ ਹੋਣਗੇ ਫਿਰ ਸਾਡੇ ਨਾਲ ਹੀ ਹੋਣਗੇ। ਆਪਣਾ ਤੁਸੀਂ ਬਹੁਤ ਖਿਆਲ ਰੱਖਿਓ। ਪਾਕਿਸਤਾਨ ਜ਼ਿੰਦਾਬਾਦ।